ਮੈਂ ਕਿਧਰ ਕਹੀਏ ਬਸ ਨਹੀਂ ਤਾਂ ਕੁਝ ਹੋਣਾ। ਮੈਂ ਕਿਹਾ ਹਾਂਜੀ ਉਹ ਹਨੀ ਸਿੰਘ ਦਾ ਕੀ ਬਣਿਆ, ਉਹ ਆਊਗਾ ਕਿ ਨਹੀਂ ਪਾਕਿਸਤਾਨ? ਇੰਝ ਗਿਆ ਮੈਂ ਕਹਿੰਦੇ ਲੈ ਵੀ ਲੜ ਪੜੇ। ਵਾਹ ਭਾਜੀ 2 ਦਿਨ ਤੱਕ ਹੋ ਜਾਏਗਾ ਅੱਲਾ ਖੈਰ ਦੀ। ਮੇਰੇ ਉਸਤਾਦ ਜੀ ਫ੍ਰਿਜ ਦੇ ਉੱਤੇ ਨੀ ਜਿਹੜਾ ਗੁਲਦਸਤਾ ਰੱਖੀ ਦਾ ਉਹ ਮੈਂ ਲੈ ਕੇ ਜਾਵਾਂਗਾ। ਤੇ ਥੱਲੇ ਜਿਹੜੀ ਫ੍ਰਿਜ ਮੈਂ ਤੁਹਾਨੂੰ ਇਹ 5 ਦਿਨ ਬਾਅਦ ਚਾਹੀਦੀਆਂ ਵਾ ਤੇ ਹੁਣੇ ਦੇ ਗਿਆ। ਅਸਲਾਮ ਵਾਲੇਕੁਮ ਨਾਜ਼ਰੀਨ, ਇਹ ਨਿਜ਼ਾਮ ਕੱਲ ਵਾਲਾ ਸ਼ੁਰੂ ਹੋਣ ਲੱਗਾ ਤੇ ਉੱਥੇ ਪਤਾ ਕੀ ਗੱਲ ਹੋਈ ਫਿਰ ਜਦੋਂ ਉਹ ਹੁਣ ਇੱਕ ਮਿੱਟੀ ਦੀ ਹੁੰਦੀ ਮਸ਼ੀਨ। ਭਾਜੀ ਇਹ ਅਗਲਾ ਦਿਨ ਸ਼ੁਰੂ ਹੋਇਆ ਵਾ, ਹਲੇ ਥੋੜਾ ਮਤਲਬ ਸ਼ੁਰੂ ਕਰਦੇ ਆ। ਨਹੀਂ ਮੇਰੀ ਗੱਲ ਸੁਣ ਲਓ ਨਾ, ਉਹ ਜਿਹੜੀ ਮਸ਼ੀਨ ਨਹੀਂ ਮਿੱਟੀ ਕੁੱਟਦੀ ਹੁੰਦੀ, ਮਿੱਟੀ ਕੁੱਟਦੀ ਜੀ ਦੁਰਮਟ ਉਹ ਜਿਹੜੀ ਹੈ ਘੁੰਮਦੀ ਵੀ ਆ ਸਿਤਾਰੋਂ ਕੇ ਦੁਰਮਟ ਮੇ। ਹਾਂ ਉਹ ਨਾ ਚਲਦੀ ਚਲਾ ਰਹੇ ਆ ਤੇ ਲਾਈਟ ਬੰਦ ਹੋ ਗਈ। ਉਹਨੇ ਕਿ ਅੱਧਾ ਪੌਣਾ ਘੰਟਾ ਵੇਟ ਕੀਤਾ, ਲਾਈਟ ਨਹੀਂ ਆਈ। ਉਦਾਂ ਹੀ ਨਾ ਉਹ ਰੇਂਜ ਨਹੀਂ ਰਹੀ, ਪਿੱਛੋਂ ਤਾਰ ਕੱਢਣੀ ਆ, ਛੱਡ ਕੇ ਚਲਾ ਗਿਆ। ਉਹ ਛੱਡ ਕੇ ਚਲਾ ਗਿਆ। ਬੱਤੀ ਆ ਗਈ ਤੇ ਰਾਤ ਨੂੰ ਅੰਮੀ ਕਹਿੰਦੀ ਯਾਰ ਉੱਤੇ ਪਤਾ ਚੋਰ ਫਿਰੇ ਨੇ, ਠਾ ਠਾ ਦੀ ਆਵਾਜ਼ ਆਉਣ ਡਈ। ਤੇ ਜਦੋਂ ਉਹਨੇ ਦੇਖਿਆ ਮਸ਼ੀਨ ਆ ਕੰਨਾਂ 'ਚ ਵੱਜਣ ਡਈ ਉਹਨੂੰ ਡਰਦੇ ਸੀ ਪਿੱਛੋਂ, ਉਹਨੂੰ ਡਰ ਕਰ ਬੇਟਾ ਉਹ ਜਿਹੜੀ ਇੱਕ ਉਹ ਨਹੀਂ ਉਹ ਸੂਏ ਵਾਲੀ ਉਹ ਨਹੀਂ ਛੱਡ ਗਏ, ਉਹ ਛੱਡ ਜਿਹੜੇ ਉੱਤੋਂ ਸਿੱਧਾ ਤੁਹਾਡੇ ਦਿਲ ਕਰੇ ਸਵੇਰ ਨੂੰ ਜਿੱਥੇ ਪਾਣੀ ਨਿਕਲਦਾ ਉੱਥੇ ਪਹੁੰਚੀ ਹੁੰਦੀ ਉਹ ਹੋਰ ਕੀਤਾ। ਹੁਣ ਸੈਂਟਰੀ ਵਾਲੇ ਨੇ ਨਾ ਉਹ ਮਾਰਨਾ ਸੀਗਾ ਪਰਨਾਲੇ ਦਾ ਪੈਪ ਪਾਉਣਾ ਲੰਬਾ ਸੇਨ 'ਚ। ਮਿੱਠਾ ਤੇ ਹੈ ਜੀ, ਵੇ ਪਹਿਲੇ ਤਰਸ ਰਿਹਾ ਮੈਨੂੰ ਕੋਈ ਪੁੱਛੇ ਸਹੀ ਉਸਤਾਦ ਜੀ ਕਿ ਮੇਰੇ ਨਾਲ ਕੀ ਬਣਨ ਦਈ ਹੈ। ਇਹ 10 ਸੀਟਾਂ ਪਈਆਂ ਵਾ ਕਿੱਥੇ ਸਟੇਜ ਦੇ ਵਿੱਚ, ਉਹਨੂੰ ਨਾ ਝਰੀ ਮਾਰੀ ਵੱਡੇ ਥੱਲੇ ਪਰਨਾਲਾ ਨਹੀਂ ਪਾਈਦਾ, ਥੱਲੇ ਜਿਹੜਾ ਹੁੰਦਾ ਵਾ ਹੌਦੀ ਦਾ ਪੈਪ, ਉਹ ਵੱਡਾ 3 ਇੰਚੀ ਦਾ ਪਾਉਣ ਡਿਆ। ਹੁਣ ਇੱਥੇ 10 ਸੀਟਾਂ ਪਈਆਂ ਵਾ ਉੱਪਰ, ਉਹਨੇ 10 ਸੀਟਾਂ ਪਰੇ ਨਹੀਂ ਕੀਤੀਆਂ, ਝਰੀ ਇੱਧਰੋਂ ਪਾ ਲਈ ਨਿਕਲ। ਯਾਰ ਮਿੱਠੇ ਤੈਨੂੰ ਓ ਯਾਰ ਮਾਫੀ ਦੇ ਦੇ ਉਹਨੇ 10 ਸੀਟਾਂ ਪਰੇ ਨਹੀਂ ਯਾਰ ਬਸ ਕਰ ਦੇ ਯਾਰ। ਮੈਂ ਕਿਹਾ ਹਮੇਸ਼ਾ ਮੈਂ ਕਿਹਾ ਯਾਰ ਤੂੰ ਮੈਨੂੰ ਮੈਂ ਫੌਰਨ ਉੱਪਰ ਗਿਆ, ਮੈਂ ਕਿਹਾ ਉਹਨੂੰ ਵਿਸਰੀ ਤੂੰ ਆ ਕੀਤਾ, ਕਹਿੰਦਾ ਬਾਬਾ ਜੀ ਪੈਪ ਪਾਉਣ ਦਾ ਦੇਖੋ ਹੋਇਆ, ਇੱਟਾਂ ਨੂੰ ਪਤਾ ਨਹੀਂ ਜਿੱਟਾ ਅਸੀਂ ਚੁੱਕਦੀਆਂ ਅਸੀਂ ਨਸਲ ਪੈਪ ਪਾਉਣ ਦਾ ਦੇਖੋ ਏਟਾ ਚੁੱਕਦਾ ਨਹੀਂ ਉਹਨੇ ਇੰਜ ਜੂ ਪੈਪ ਪਾਉਣਾ ਤੇ ਪਟਾਈ ਕਰ ਰਿਹਾ ਤੇ ਇੱਥੇ ਕਰਕੇ ਅੱਗੇ 10 ਸੀਟਾਂ ਪਈਆਂ ਨੇ, ਉਹਨਾਂ ਨੂੰ ਪਰੇ ਕਰਕੇ ਤੇ ਉਦੋਂ ਸਿੱਧੀ ਨਹੀਂ ਲੈ ਗਿਆ, ਇੱਟਾਂ ਨਹੀਂ ਚੁੱਕੀਆਂ, ਉੱਤੋਂ ਦੀ ਪੈਪ ਲੈ ਗਿਆ ਤੇ ਕਹਿੰਦਾ ਅਸੀਂ ਪੈਪ ਪਾਉਣ ਦਾ ਠੇਕਾ ਕੀਤਾ, ਇੱਟਾਂ ਚੁੱਕਣ ਦਾ ਨਹੀਂ ਕੀਤਾ। ਕਿਉਂ ਭਲਾ ਕੀ ਕਹਿੰਦਾ ਏਦਾਂ ਦਾ ਮਿਸਤਰੀ ਹੁੰਦੇ ਦੁਨੀਆ ਦੇ ਸ਼ਹਿਰ ਦਾ। ਪਿੰਕ ਪੈਂਥਰ ਚੋਂ ਕੰਮ ਸਿੱਖਿਆ ਉਹ ਕਿਤੇ ਵੀ ਨਹੀਂ ਆ ਰਹੇ। ਕਹਿੰਦਾ ਮੈਂ ਬੇਸਤਾਦਾ ਨਹੀਂ, ਸੀਰੀਅਸਲੀ ਮੈਂ ਕਹਿੰਦਾ ਹੱਕ ਨਹੀਂ ਖਾਦਾ, ਇਹ ਇੱਟਾਂ ਇਹ ਮਜ਼ਦੂਰ ਦਾ ਹੱਕ ਆ, ਉਹ ਚੁੱਕੇ ਭਾਈ ਮੈਂ ਚੁੱਕ ਨਹੀਂ ਲੈ ਮੈਂ ਤੂੰ ਯਾਰ ਥੋੜੀ ਪਰੇ ਨਹੀਂ ਹੋਣਾ ਭਾਈ, ਹੱਕ ਆ ਜੀ ਹੱਕ ਨਹੀਂ ਖਾਦਾ ਤੇ ਪੈਪ ਉੱਤੋਂ ਦੇ ਲੈ ਗਏ। ਸਾਡੀ ਸਿਰਫ ਆਪਣੀ ਬਚਤ ਕਰਨ ਦੇ ਤਰੀਕੇ ਨਾਲ ਨਾ ਇਹਨੇ ਸਾਰਾ ਯਾਰ ਉਹ ਮਾੜਾ ਸੀ ਮਸਕੀਨ ਸੀ ਸੈਂਟਰੀ ਵਾਲਾ। ਹੁਣ ਇੱਕ ਸੈਂਟਰੀ ਵਾਲਾ ਉਹ ਲੱਗਾ ਹੋਇਆ ਆਲਰੇਡੀ, ਇੱਕ ਸੈਂਟਰੀ ਵਾਲਾ ਮਿਸਤਰੀ ਨੇ ਫੋਨ ਕੀਤਾ ਵੀ ਯਾਰ ਭਾਈ ਮਿੱਠੇ ਦੀ ਜਾਨ ਛੁਡਾ ਦੇ ਕੋਲੋਂ, ਇਹ ਬਹੁਤ ਤੰਗ ਕਰਨ ਡਿਆ। ਉਹ ਸੈਂਟਰੀ ਵਾਲਾ ਆਇਆ ਵਾ, ਉਹ ਥੱਲੇ ਕਹਿਣ ਲੱਗਾ ਅਸੀਂ ਬੇਪੀਰੇ ਨਹੀਂ ਹੈਗੇ ਭਾਈ, ਅਸੀਂ ਬੇਸਤਾਦ ਨਹੀਂ ਹੈਗੇ। ਉਹ 1000 ਨਵਾਂ ਜਿਹੜਾ ਇਹ 1000 ਛੁੱਟੇਗਾ, ਇਜਾਜ਼ਤ ਦੇਗਾ, ਮੈਨੂੰ ਕਹੇਗਾ ਲਓ ਭਾਈ ਤੁਸੀਂ ਸ਼ੁਰੂ ਕਰੋ, ਫਿਰ ਮੈਂ ਸ਼ੁਰੂ ਕਰਨਾ। ਮੈਂ ਕਦੀ ਨਹੀਂ ਕਹਿਣਾ ਹੈ, ਕਹਿੰਦਾ ਮੈਂ ਬੇਸਤਾਦ। ਅੱਛਾ ਇੰਨਾ ਯਾਨੀ ਉਹ ਮਤਲਬ ਰੂਲਸ ਦੇ ਨਾਲ। ਹਾਂ ਕਹਿੰਦਾ ਇੱਥੋਂ ਸ਼ੁਰੂ ਕਰੇਗਾ ਤੇ ਮੈਂ ਕਹਿੰਦਾ ਭਾਈ ਜ਼ਬਾਨ ਦਾ ਪੱਕਾ ਵਾ। ਕਹਿੰਦਾ ਤੁਸੀਂ ਉਹਨੂੰ ਜਵਾਬ ਦੇ ਦਿਓ, ਮੈਂ ਤੁਹਾਡਾ ਭਾਈ ਹੁਣੇ ਆਇਆ ਲੈ, ਮੈਂ ਜ਼ਬਾਨ ਦਾ ਪੱਕਾ। ਮੈਂ ਉਹਨੂੰ ਜਵਾਬ ਦਿੱਤਾ, ਉਹਨੇ ਵੀ ਉਧਰੋਂ ਜਵਾਬ ਦਿੱਤਾ, ਕਹਿੰਦਾ ਭਾਈ ਮੇਰੇ ਕੋਲ ਨਹੀਂ ਆ ਜਾਣਾ। ਅੱਛਾ ਤੂੰ ਉਹਨੂੰ ਜਵਾਬ ਦੇਤਾ ਪਹਿਲੇ ਨੂੰ ਤੇ ਨਵੇਂ ਦਾ ਫੋਨ ਆ ਗਿਆ ਕਹਿੰਦਾ ਮੇਰੇ ਕੋਲ ਵੀ ਨਹੀਂ ਆ ਜਾਣਾ ਭਾਈ। ਜੀ ਇਹ ਯਾਰ ਮਿੱਠੇ ਤੂੰ ਸਿਰ ਹਸਾਉਣ ਵਾਸਤੇ ਕਰਨ ਲੱਗ ਗਿਆ। ਭਰਾ ਭਾਈ ਉਹਨਾਂ ਕੋਲ 2-3 ਰਿਕਾਰਡ ਮੈਨੂੰ ਪਤਾ ਬਾਹਰ ਬਹਿਸ ਕਰ ਰਿਹਾ ਸੀਗਾ ਉਹ ਰਿਕਾਰਡ ਦਾ। ਓਏ ਆ ਕੀ ਹੈ ਜਿਹੜਾ ਵਿੱਚ ਗੈਪ ਨਹੀਂ ਹੋਇਆ ਆਪਣਾ 15-20 ਮਿੰਟ। ਓਏ ਵਾਰੂ ਸਾਜੀ ਮੈਂ ਨਹੀਂ ਪਤਾ ਲੱਗਾ ਨਹੀਂ ਪਤਾ ਲੱਗਾ ਸਾਜੀ ਮੈਨੂੰ ਕੀ ਪਤਾ ਤੁਸੀਂ ਬੈਠੇ ਅੰਦਰ, ਮੈਂ ਇਹਨੂੰ ਹੋਣ ਲੱਗਾ ਸੀ। ਯਾਰ ਫੈਸਲ ਸਾਹਿਬ ਐ ਕੀ ਬਗੈਰਤੀ ਕੀਤੀ ਤੁਹਾਨੂੰ ਮੈਂ ਦੱਸ ਨਹੀਂ ਕੀ ਕੀਤਾ ਕੀ ਸਕਦਾ ਯਾਰ। ਫੈਸਲ ਨੇ ਨੱਕ ਘੁੱਟਤਾ ਮੇਰਾ ਐਂਡ ਫੜ ਕੇ ਨੇ ਬਦਤਮੀਜ਼ ਐਸੇ ਚੱਲਣ ਦੀ ਰਿਕਾਰਡਿੰਗ। ਹਾਂਜੀ ਅੱਛਾ ਯਾਰ ਰਿਕਾਰਡਿੰਗ ਚੱਲੇ ਨਾ ਚੱਲੇ ਇਹ ਬਣਦਾ ਵਾ ਯਾਰ ਕਾਲੂ ਨਹੀਂ ਉਹ ਅਚਾਨਕ ਮੈਂ ਕਿਹਾ ਪਤਾ ਉਹ ਕੋਣੀ ਆ, ਹੁਣ ਮੈਨੂੰ ਕੀ ਪਤਾ। ਅੱਛਾ ਮਿੱਠੇ ਨਾਲ ਉਸਤਾਦ ਜੀ ਹੁਣ ਸਾਨੇ ਹੀ ਡੇ ਨੇ, ਜਦੋਂ ਉਹਨਾਂ ਨੇ ਮਕਾਨ ਸ਼ੁਰੂ ਕੀਤਾ ਨਾ, ਹੁਣ ਨੋਨੀ ਦਾ ਇੱਕ ਭਰਾ ਹੈ ਸੈਂਟਰੀ ਵਾਲਾ। ਹੁਣ ਗੱਡੀ ਕਿਉਂ ਨਹੀਂ ਚੱਲੀ ਯੂਪੀਐਸ ਤੇ? ਉਸਤਾਦ ਜੀ ਹੁਣ ਯੂਪੀਐਸ ਆਨ ਕਰੋ ਚੱਲੇਗੀ। ਅੱਛਾ ਉਸਤਾਦ ਜੀ ਉਹ ਬੜਾ ਇੰਟਰਸਟਡ ਹੈ। ਨੋਨੀ ਦਾ ਭਰਾ ਹੈ ਇੱਕ ਸੈਂਟਰੀ ਵਾਲਾ, ਤੇ ਮਿੱਠੇ ਨੂੰ ਹੁਣ ਸੈਂਟਰੀ ਵਾਲੇ ਨੇ ਜਵਾਬ ਭੇਜਦਾ ਹੈ। ਇਹਨੇ ਪੁੱਛਿਆ ਉਹਦਾ ਤੇ ਉਹ ਨੋਨੀ ਕਹਿੰਦਾ ਮੇਰਾ ਭਰਾ ਹੈਗਾ ਸੈਂਟਰੀ ਵਾਲਾ। ਦੇਖੋ ਮਿੱਠੇ ਦੀ ਕਿਸਮਤ ਹੋਣੀ ਸੀ ਕਿ ਇਹਨੂੰ ਕਰੈਕਟਰ ਹੋਣ ਜਿਹਦਾ ਲੱਭਣਾ। ਹੁਣ ਨੋਨੀ ਦੇ ਭਰਾ ਨੂੰ ਫੋਨ ਕੀਤਾ ਕਿ ਮਿੱਠਾ ਕਹਿੰਦਾ ਮੈਂ ਕੰਮ ਕਰਾਣਾ ਤੇ ਘਰ ਆ ਕੇ ਵੇਖ ਲੈ, ਠੀਕ ਹੈ। ਉਹ ਕਹਿੰਦਾ ਠੀਕ ਹੈ ਭਾਜੀ।
ਤੇ ਹੁਣ ਘੰਟਾ ਲੰਘ ਗਿਆ, 1.5 ਘੰਟਾ ਲੰਘ ਗਿਆ, ਮਿੱਠਾ ਕਰਿਆ ਪਹੁੰਚਿਆ ਨਹੀਂ ਯਾਰ, ਨਹੀਂ ਪਹੁੰਚਿਆ ਨਹੀਂ ਹਜੇ। ਕਿੱਥੇ ਆ ਪਤਾ ਤੇ ਕਰ ਪਹੁੰਚਿਆ ਕਿਉਂ ਨਹੀਂ। ਤੇ ਉਹ ਆਪਣਾ ਮੋਬਾਈਲ ਘਰ ਹੀ ਛੱਡ ਗਿਆ। ਕਰੈਕਟਰ ਭਲਾ ਇਹਨੂੰ ਕਿ ਸੱਦਿਆ ਉਹ ਸਾਡੀ ਕਹਿੰਦਾ ਮੈਨੂੰ, ਕਹਿੰਦਾ ਮਿੱਠਾ ਕਹਿੰਦਾ ਉਹਨੂੰ ਡਰੈਸ ਤੱਕ ਨਾ ਪਤਾ ਲੱਗੂਗਾ, ਮੋਬਾਈਲ ਤੇ ਘਰ ਛੱਡਿਆ ਗਿਆ। ਉਹ ਕਿਸ ਤਰ੍ਹਾਂ ਪਹੁੰਚੇਗਾ ਮੇਰੇ ਘਰ। ਉੱਥੇ ਚਲਾ ਗਿਆ। ਦੱਸ ਰੈਸ ਸਾਡੀ ਪੁੱਛਿਆ ਫੋਨ ਯੈਸ ਨਹੀਂ ਹੋ ਸਕਦਾ, ਉਹਦਾ ਟੱਚ ਖਰਾਬ ਆ। ਖਰਾਬ। ਕੋਈ ਨਹੀਂ ਉਹਨੂੰ ਯੈਸ ਕਰ ਸਕਦਾ ਕਿ ਦੱਸ ਦਈਏ। ਤੇ 2 ਘੰਟੇ ਬਾਅਦ ਉਹਨੇ ਦੇ ਘਰੋਂ ਫੋਨ ਆਇਆ ਵੀ ਮਿੱਠੇ ਨੂੰ ਕਹੇ ਬੇਫਿਕਰ ਹੋ ਜਾ ਪੁੱਤ, ਟੈਨਸ਼ਨ ਨਾ ਲਈ, ਉਹਨੂੰ ਘਰ ਹੀ ਲੱਭਾ ਫੇਕ ਤੇ ਕਰ ਦੂੰਗਾ। ਵਾਪਸ ਆ ਗਿਆ। ਨਸਰ ਕੋਲ ਹੀ ਗਿਆ ਵਾ, ਨਸਰ ਕੋਲ ਹੀ ਗਿਆ ਤਾਂ ਅੱਛਾ ਹੁਣ ਤਾਂ ਮਜ਼ੇ ਦੀ ਗੱਲ ਦੱਸਾਂ, ਨਵਾਂ ਮਿਸਤਰੀ ਦਾ ਪਹਿਲੇ ਦਿਨ ਇਹ ਤੇਰੀ ਕਿਸੇ ਮਿਸਤਰੀ ਦੇ ਨਾਲ ਤੇਰੀ ਰਿਕਾਰਡਿੰਗ ਪਈ ਕਿਸੇ ਕੋ? ਉਹ ਗਾਲਾਂ ਹੀ ਆ ਕੋਈ ਫਰਾਰ ਕੋਈ ਆਪਣੇ ਫਰਾਰ ਕਹਿਣ ਵਾਲੇ ਉਹਨਾਂ ਕੋ ਪਈਆ। ਦੇਖੋ ਮੈਂ ਬਾਹਰ ਕਿਤਾ ਕਲਪਨਾ ਸੀ। ਆ ਹੁਣ video ਜਦੋਂ ਪਈ ਆਪਣਾ ਹੈ। ਪਿਛਲਾ ਸ਼ੋਅ ਤੇ ਇਸ ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨ ਜਿਹੜਾ ਵਕਫਾ ਹੋਇਆ ਨਾ, ਬਾਹਰ ਕੁਰਸੀ ਤੇ ਬਹਿ ਕੇ ਲੱਗਾ ਹੋਇਆ। ਠੀਕ ਹੈ ਹੁਣ ਫਿਰ ਤੂੰ ਬੰਦੇ ਲਿਆ ਕੇ ਗੱਲ ਕਰੀ। ਠੀਕ ਹੈ ਕਿਸੇ ਮਿਸਤਰੀ ਨਾਲ ਖੇਡੀ ਆਲਰੇਡੀ 12,000 ਲੈ ਗਿਆ। ਦਹਾਗ ਨੂੰ ਕਿਹਦੀ ਰਿਕਾਰਡਿੰਗ ਹੈਗੀ ਕਿਸੇ ਨੂੰ? ਰਾਜਿਆ 2 ਕਾਲਾਂ ਆਈਆਂ ਨਹੀਂ ਮਿਸਤਰੀ ਦੀਆਂ ਹੀ। ਰਿਕਾਰਡਿੰਗ ਹੈਗੀ। ਨਹੀਂ ਏਦਾਂ ਉਹ ਫਰਾਨ ਭਾਈ ਕੋ ਸੈਂਟਰੀ ਵਾਲਿਆਂ ਨੂੰ ਕਹਿੰਦਾ ਸੀ ਮੈਂ ਅਬਦੁੱਲਾਪੁਰ ਖਲੋਤਾ ਵਾਂ, ਉੱਥੋਂ ਮੈਨੂੰ ਪਿਕ ਕਰ। ਤੇ ਉਹ ਤੋਂ ਇਹਨੇ ਪਿਕ ਕੀਤਾ ਤੇ ਰਸਤੇ 'ਚ ਇੱਕ ਹੋਰ ਜਗ੍ਹਾ ਲਿਜਾ ਕੇ ਤਾਂ ਇੱਥੇ ਮੈਨੂੰ ਲਾ ਦੇ, ਮੈਨੂੰ ਤੇਰਾ ਕੰਮ ਸੀ ਤੇ ਦੂਜੇ ਨੰਬਰ ਤੇ ਆ ਜਾਗਾ ਹੁਣ ਆਪੇ। ਫੜਿਓ ਆ ਵੀ ਦੇ ਦਿਓ। ਮੇਰੇ ਮਾਲਕਾ ਇਹ ਮਿੱਠਾ ਸਾਹਿਬ ਲੱਗੇ ਵੀਡੀਓ ਉਹ ਤੁਹਾਡੀ ਖੈਰ। ਕਿਹੜਾ ਜਿਹੜਾ 1000 ਰੁਪਏ ਰਾਸ਼ਨ ਲਿਆ, 1000 ਰੁਪਏ ਰਾਸ਼ਨ ਲੈ ਕੇ 1200 ਰੁਪਏ ਮਜ਼ਦੂਰੀ ਦਿਹਾੜੀ ਹੁੰਦੀ, ਤੂੰ ਬੇਭਾਰ ਰੁਪਏ ਲੈ ਕੇ ਆਵਾ, ਤੂੰ ਮੇਰੇ ਦੇਣੇ ਬਲਕਿ ਮੇਰੇ ਬਾਹਰ ਪਈ। ਜੇ ਦਿਹਾੜੀ ਤੇ ਕੱਲ ਦਾ ਫਿਰ ਤੇਰਾ ਉਹਦਾ ਨਿਕਲ। ਓਏ ਤਾਲੀਆ ਤੇਰਾ ਜਿੰਨਾ ਸਾਹ ਸਮਝਾ ਸ਼ਾਮ ਇਹ ਕਾਲੀਆ ਕੌਣ? ਉਹੀ ਜਿਹੜਾ ਕਹਿੰਦਾ ਕਰਦੇ ਕਰ ਲੈ ਕੋਈ ਨਹੀਂ। ਚੱਲ ਦੌੜ ਜਾ ਤੂੰ ਇੱਥੇ ਆ ਕੇ ਮੈਂ ਦੌੜ ਜਾ ਕੇ ਤਾਂ ਕੋਈ ਪੈਸੇ ਨਹੀਂ ਆਏ। ਇਹ ਨਾ ਬੋਲ ਸਾਹਿਬ ਦਿਮਾਗ ਖਰਾਬ ਕਰ ਰਿਹਾ ਤੂੰ ਮੇਰਾ। ਤੂੰ ਗਲਤ ਕਰਨ ਲਿਆ ਵਾ ਹੈ, ਤੂੰ ਗਲਤ ਗੱਲ ਕੀਤੀ, ਤੂੰ ਨੁਕਸਾਨ ਇੱਕ ਤੂੰ ਨੁਕਸਾਨ ਚੋਰੀ ਬੜਾਈ। ਤੂੰ ਕਿਹੜਾ ਤੇਰੇ ਮੈਂ ਕਿਹੜੇ ਪੈਸੇ ਦੇਣੇ ਤੇ ਦਿਹਾੜੀ ਤੇ ਤੂੰ ਮਿੱਠੇ ਦੀਆਂ ਲੱਤਾਂ ਤੇ ਚੈੱਕ ਕਰਕੇ ਤੈਨੂੰ ਜਾ ਰਹੀ। ਤੂੰ ਭਾਈ ਸ਼ਾਮ ਨੂੰ ਬੰਦੇ ਲੈ ਕੇ ਆ, ਤੂੰ ਬੰਦੇ ਲੈ ਕੇ ਆ, ਬੰਦੇ ਲੈ ਕੇ ਆ। ਨਹੀਂ ਕੋਈ ਸ਼ਾਮ ਨੂੰ ਬੰਦੇ ਲੈ ਕੇ ਆ ਹੁਣ ਮੇਰਾ ਭਾਈ। ਕਦਮ ਬੰਦੇ ਹੋਣੇ ਯਾਰ ਤੇਰੇ ਕੋਲ ਨਿਬੜ ਲੱਗ। ਅੱਛਾ ਉਹਨੇ ਕਿਹਾ ਮੈਂ ਆ ਸੁਣਿਓ ਮਿਸਤਰੀ ਦੀ ਕਾਲ ਆਉਣੀ। ਆ ਵੀਡੀਓ ਵੀ ਸਾਨੂੰ ਸੈਂਡ ਕਰੀਏ ਸੀ। ਸੁਣਿਓ ਜਰਾ ਮਿਸਤਰੀ ਨੂੰ ਕਾਲ ਉਹ ਆਉਣੀ ਆ। ਆਰਟਿਸਟ ਕਿੱਦਾਂ ਰਦਾਈ। ਇੱਕ ਮਿੰਟ ਦੱਸਦਾ ਜੀ ਕੋਈ ਪੁੱਛ ਲਓ ਕੀ ਰੌਲਾ ਪੜਿਆ ਦੇਖਿਓ। ਅੱਛਾ ਕਾਲ ਆਈ ਮਿਸਤਰੀ ਹਾਂਜੀ ਕਾਲਾਂ ਕਰਨ ਦਿਆ ਵਾ। ਉਹਨੇ ਮੇਰੇ ਨਾਲ ਗੱਲ ਕਰਾ। ਭਾਈ ਨੇ ਵੀ ਕੰਮ ਕਰਾਣਾ। ਹੈਲੋ ਪੱਥਰਾਂ ਵਾਲਾ ਨਹੀਂ ਆਇਆ ਬੈਠੇ ਉਹਨੇ ਮਾਂ। ਯਾਰ? ਇੱਕ ਤੇ ਆ ਬੜਿਆ ਯਾਰ, ਮੈਂ ਹੁਣ ਕੀ ਬਣਿਆ ਵਾ? ਮੈਂ ਫੋਨ ਕਰਾਂ? ਓ ਯਾਰ ਸਾਬਰ ਕਿੱਥੇ ਸਾਬਰ? ਸਾਬਰ ਕਿੱਥੇ ਆ? ਗੱਲ ਕਰਾ ਮੇਰੀ। ਭਾਈ ਸਾਬਰ ਕੀ ਬਣਿਆ? ਤੇ ਫੋਨ ਤੂੰ ਕਰ ਦੇ ਉਹਨੂੰ। ਤੂੰ ਫੋਨ ਕਰ ਦੇ। ਉਹ ਮੈਂ ਕਿਹਾ ਕੁਛ ਖਾਦਾ ਪੀਤਾ ਕਿ ਨਹੀਂ? ਹੈਲੋ ਮੋਬਾਈਲ ਮਸਾਲੇ ਸੁੱਟ ਲਿਆ, ਕੀ ਹੋਇਆ? ਅੱਛਾ ਕੋਈ ਨਹੀਂ, ਮੈਂ ਤੇ ਤੂੰ ਫੋਨ ਕੀਤਾ ਉਹਨੂੰ? ਕਰਕੇ ਪੁੱਛ ਨਾਲੇ ਉਹਨੇ ਤੈਨੂੰ ਕਹਿਣਾ ਮਿੱਠੇ ਤੇਰੀ ਆਵਾਜ਼ ਨੂੰ ਕੀ ਹੋ ਰਿਹਾ? ਅੱਛਾ ਕਹਿੰਦਾ ਮੈਂ ਕਾਹ ਤੋਂ ਕਰਨਾ ਦੀ ਫੋਨ, ਮੈਂ ਕਰਾਂ ਉਹਨੂੰ ਲੈ। ਸਾਡੀ ਮਿੱਠੇ ਦੀ ਲੜਾਈ ਕਰਾ ਦਈਏ ਕਿਸੇ ਮਿਸਤਰੀ 2.5 ਬਾਜੀ ਜਿਵੇਂ ਬੱਚਿਆਂ ਨੂੰ ਚੀਜ਼ ਲੈਣ ਲਈ ਨਹੀਂ ਦੇਈਦੀ 100 ਰੁਪਇਆ ਜਾਂ ਚੀਜ਼, ਏਦਾਂ ਮਕਾਨ ਨੂੰ ਆ ਰਿਹਾ 100 ਰੁਪਇਆ ਜਾਂ ਉੱਥੋਂ 100 ਰੁਪਏ ਨਹੀਂ ਬੇਟਾ ਜੀ, ਵੈਸੇ ਗੱਲ ਤੂੰ ਹੁਣ ਸਾਰੀ ਉਹਨਾਂ ਦੀਆਂ ਦੱਸੀ ਜਾ ਰਿਹਾ। ਇਹ ਅਸੀਂ ਉਹਨਾਂ ਨੂੰ ਬੁਲਾਵਾਂਗੇ ਨਾ ਇੱਥੇ ਤੇ ਦਿਲ ਕਰੇ ਉਹ ਐਸੀਆਂ ਗੱਲਾਂ ਦੱਸਣ ਵੀ ਤੈਨੂੰ ਚਪੇੜਾ ਮਾਰਨ ਨੂੰ ਦਿਲ ਕਰੇ ਸਾਡਾ। ਜੀ ਰੋਜ਼ੀ ਵਾਲੇ ਅੱਡੇ ਤੇ ਬੈਠਾ। ਪਰ ਦਿਲ ਕਰੇ ਅਗਲੇ ਕਹਿੰਦੇ ਸਵੇਰ ਤੋਂ ਰਾਤ ਤੱਕ ਸਾਨੂੰ ਪਾਣੀ ਤੱਕ ਨਹੀਂ ਪੁੱਛਦਾ ਨਹੀਂ ਤਾਜੀ ਰੋਜ਼ੀ ਵਾਲੇ ਅੱਡੇ ਬੈਠਾ। ਮੈਨੂੰ ਇਸ ਮਿਸਤਰੀ ਨੇ ਖੁਦ ਕਿਹਾ ਕਿ ਤੈਨੂੰ ਤੇਰੇ ਯਾਰਾਂ ਦੋਸਤਾਂ ਨੇ ਰਖਵਾਇਆ ਹੀ, ਤੂੰ 70-80 ਹਜ਼ਾਰ ਵੱਧ ਭਰ ਲਿਆ ਵਾ, ਲਾ ਲਿਆ ਵਾ, ਤੇਰੇ ਯਾਰਾਂ ਦੋਸਤਾਂ ਨੇ ਤੇਰੇ ਹੱਥ ਕੁਛ ਨਹੀਂ ਆਉਣ ਦਿੱਤਾ।
ਆਹ ਸੈਂਟਰੀ ਦਾ 10,000 ਲੈ ਗਿਆ, ਕੰਮ ਉੱਥੇ ਹੀ ਕਰੀ ਗਿਆ, ਉਹ ਝਰੀਆਂ ਮਾਰੀ ਗਿਆ ਬਸ। ਤੇ ਝਰੀਆਂ ਮਾਰਨੀਆਂ ਪਹਿਲੇ ਉਹਨੇ, ਹੋਰ ਕੀ ਕਰਿਓ? ਹੁਣ ਜਿਹੜਾ ਜੋ ਝਰੀਆਂ ਮਾਰਨੀਆਂ ਸੀਗੀਆਂ, ਉਹ ਗ੍ਰੈਂਡਰ ਚਲਾਉਣਾ ਖਤਰਨਾਕ ਕੰਮ ਆ। ਉਹਨੇ ਸਾਰੇ ਮੂੰਹ ਤੇ ਮਫਰ ਲਪੇਟਿਆ, ਐਨਕ ਲਾਈ, ਉੱਤੇ ਟੋਪੀ ਪਾਈ, ਵੱਡੇ ਵੱਡੇ ਦਸਤਾਨੇ, ਐਡੇ ਬੂਟ ਪਾ ਕੇ ਨਾ ਅੱਛੇ ਤਰੀਕੇ ਨਾਲ ਆਪਣੇ ਆਪ ਨੂੰ ਲਪੇਟ ਕੇ, ਤੇ ਮੈਨੂੰ ਹੌਲੀ ਹੌਲੀ ਕਹਿੰਦਾ ਮਿਠਾਈ ਮੈਂ ਚੱਲਦਾ ਵਾਂ, ਹੁਣ ਸਵੇਰੇ ਆਵਾਂਗਾ। ਕਹਿੰਦਾ ਇਹ ਸਾਰਾ ਕੁਝ ਕਰਕੇ ਉਹਦਾ ਸੈਟ ਤੋਂ ਬਚਲਿਆ ਸੀ। ਕਹਿੰਦਾ ਮੈਂ ਚੱਲਾਂ ਕਿੱਥੇ? ਅੱਛਾ, ਉਹ ਪੁੱਠਾ ਕਰ ਰਿਹਾ ਕੰਮ। ਉਹ ਜਦੋਂ ਆਉਂਦਾ ਨਾ, ਉਹ ਸਾਰਾ ਕੁਝ ਪਾ ਕੇ, ਸਾਰਾ ਕੁਝ ਲਾ ਕੇ, ਝਰੀਆਂ ਮਾਰ ਕੇ, ਉਸ ਤੋਂ ਬਾਅਦ ਸਾਰਾ ਕੁਝ ਪਾ ਕੇ ਚਲਾ ਜਾਂਦਾ। ਇਹ ਉਲਟ ਕੰਮ ਹੋ ਰਿਹਾ। ਉਹ ਕਿਹੜੇ ਬੰਦੇ ਰੱਖ ਲਏ ਉੱਤੇ? ਹੁਣ ਉਹਨੇ ਨਾ ਜਿਹੜਾ ਗ੍ਰੈਂਡਰ ਸੀ ਨਾ, ਗ੍ਰੈਂਡਰ ਉਹ ਐਂ ਕਰਕੇ ਚਲਾਉਣ ਲੱਗਾ, ਇੰਜ ਕਰਕੇ। ਹੁਣ ਅਜਾਜ਼ ਵੀ ਅਜਾਜ਼ ਸਾਹਿਬ ਮਿਠਾ ਜੀ, ਅੱਛਾ, ਅਜਾਜ਼ ਤੱਕ ਦਾ ਖਿਆਲ ਹੋਵੇ ਤੁਹਾਡੀ ਮਿਸਤਰੀ ਬਾਦਸ਼ਾਹ ਕੋਈ ਗਲਤੀ ਕਰਤਾ ਕੇ ਗ੍ਰੈਂਡਰ ਚਲਾਉਣ ਲੱਗਾ, ਉਹ ਲੈ ਜਾਂਦਾ। ਮੈਂ ਕੀ ਉਹ ਬਾਦਸ਼ਾਹ ਡਿਸਕ ਤੇ ਲੈ ਕੇ ਨਹੀਂ ਕਦੋਂ ਘਰ ਕਰੀ ਆਉਣੀ ਉਹ ਜਿਹੜੀ ਟਰਾਈ ਹੋਈ। ਮੈਂ ਕਿਹਾ ਥੱਲੇ ਆ ਯਾਰ, ਆਪਣਾ ਦਿਮਾਗ ਨਾ ਖਰਾਬ ਕਰ। ਅੱਛਾ, ਇਜਾਜ਼ਤ ਕੀ ਲੈ ਰਿਹਾ ਟਰੱਕ? ਕੋਈ ਗਲਤੀ ਗੁਸਤਾਖੀ, ਜ਼ਿੰਦਗੀ ਬਹੁਤ ਦਾ ਪਤਾ ਕੋਈ ਸਾਰਿਆਂ ਉਹਨੇ ਕਿੱਥੇ ਝਰੀ ਮਾਰਨੀ ਸੀ, ਆਪੇ ਹੀ ਚਲਾ ਗਿਆ। ਉਹ ਮਟੀਰੀਅਲ ਵਾਲੇ ਨੂੰ ਦਿੰਦੇ, ਮਟੀਰੀਅਲ ਵਾਲੇ ਉਹਨੂੰ ਆਪੇ ਜਾ ਕੇ ਨਾ 8 ਫੁੱਟੀਆਂ 2 ਘੋੜੀਆਂ ਤੇ ਉਹ ਮਿੱਥੇ ਆਉਂਦੇ ਸਵੇਰੇ 8 ਫੁੱਟੀਆਂ ਘੋੜੀਆਂ ਕਹਿ ਕੇ 8 ਫੁੱਟੀਆਂ 2 ਘੋੜੀਆਂ। ਹਾਂ, ਉਹ ਮੇਰੇ ਸਿਰੇ 2 ਘੋੜੀਆਂ ਲਾ ਗਿਆ। ਮੈਂ ਕਿਹਾ ਕਿਹਨੇ ਕਹੀਆਂ ਕਹਿੰਦਾ ਸੈਂਟਰੀ ਵਾਲੇ ਨੇ ਕਿਹਾ ਵੀ ਮੈਂ ਝੱਗੀ ਝੁੱਡੀਆਂ ਮਾਰਨੀ। ਘੋੜੀਆਂ ਉੱਪਰ ਮਜ਼ਦੂਰ ਨੇ ਚੜਾਤੀਆਂ। ਆਇਆ ਫਾਂਡਾ ਟਾਈਮ ਇੰਜ ਕਰਕੇ ਚਾਹ ਕਹਿ ਦੇਣਾ ਅਮੇ ਤੂੰ ਚਾਹ ਕਹਿ। ਮੈਂ ਕਿਹਾ ਤੂੰ ਖੁੱਲੋ ਗਿਆ, ਤੂੰ ਕਹਿ ਹੀ ਦਿੰਦਾ। ਤੇ ਮੈਂ ਹੁਣ ਉੱਤੇ ਆ ਤੇ ਕਹਿੰਦਾ ਹੈ ਘੋੜੀਆਂ ਕਿਹਨੇ ਮੰਗਾਈਆਂ ਹੈ? ਆ ਘੋੜੀਆਂ ਕਿਹਨੇ ਮੰਗਾਈਆਂ? ਮੈਂ ਕਿਹਾ ਤੂੰ ਹੀ ਉਹਨੂੰ ਕਿਹਾ ਸੀ। ਓ ਯਾਰ ਅੱਲਾ ਦਿਆ ਬੰਦਿਆ ਨੂੰ ਕਹਿ, ਮੈਂ ਤੁਹਾਨੂੰ ਇਹ 5 ਦਿਨ ਬਾਅਦ ਚਾਹੀਦੀਆਂ ਵਾ, ਤੇ ਹੁਣੇ ਦੇ ਗਿਆ। ਮੈਂ ਕਿਹਾ ਯਾਰ 350 ਰੁਪਏ ਕਿਰਾਇਆ ਨੇ ਕਿਹਾ ਵਾ, ਉੱਥੇ ਵਾਪਸ ਕਰ ਦੇਣਾ, ਰਹਿਣ ਦਿਓ, ਚੱਲ ਕੋਈ ਨੀ, ਪਈਆਂ ਰਹਿਣਗੀਆਂ ਆਪੇ ਹੀ। ਤੇ ਮੈਂ ਕਿਹਾ 5 ਦਿਨ ਬਾਅਦ ਕੰਮ ਕਰਨਾ। ਉਹ ਕੋਈ ਨੀ, ਇਹਨਾਂ ਨੇ ਬਹੁਤ ਦਿੱਤਾ, ਦੇਖ ਕੇ ਹੋਇਆ ਪਈਆਂ ਰਹਿਣ। ਪਈਆਂ ਰਹੀਆਂ ਉੱਤੇ। ਮਲਬਾ ਚਕਾਉਣਾ ਜਿਹੜਾ ਬਾਹਰ ਮਲਬਾ ਸੁੱਟਿਆ ਸੀ ਨਾ, ਸਾਈਡ ਮਲਬਾ, ਮੈਨੂੰ ਕਹਿੰਦਾ ਉਹ 550 ਰੁਪਏ ਫੀ ਰੇੜੀ ਦਾ ਕਹਿਣ ਡਿਆ ਮਲਬਾ ਨੂੰ ਸੁੱਟਣਾ। ਤੇ ਮੈਂ ਕਿਹਾ ਕਿੱਦਾਂ ਕਰਨੀ? ਤੂੰ ਏਦਾਂ ਕਰ, ਤੂੰ ਉਹਨੂੰ 550 ਦੇਣਾ। ਮੈਂ ਕਿਹਾ ਆਹੋ ਚੱਲ ਤੂੰ ਵੀ ਭਰਾ ਮੈਂ ਭਰਾਵਾ 540 ਡਨ ਕਰ ਦਵਾਂ, 540 ਦਾ ਡਨ ਕਰ ਦਵਾਂ। ਮੈਂ ਕਿਹਾ ਨਹੀਂ ਤੂੰ 550 ਜੀ ਕਰ, 10 ਮੇਰੀ ਬਚਤ ਨਾ ਕਰ। ਤੇ ਅਜੇ 1100 ਰੁਪਏ ਦੇ 1100 ਰੁਪਏ ਦੇ ਮੈਂ 1100 ਰੁਪਏ ਮੈਂ ਕਿਹਾ 1000 ਲੈ ਲਾ, 100 ਬਚ ਲੈ ਲਈ ਤੇ 1000 ਦੇ ਤੇ 1000 ਲੈ ਕੇ ਚਲਾ ਗਿਆ। ਮੈਂ ਫੋਨ ਕੀਤਾ, ਉਹ ਮੈਂ ਕਿਹਾ ਤੂੰ ਆਇਆ ਨਹੀਂ। ਉਹ ਯਾਰ ਮੇਰੇ ਜ਼ਿਹਨ ਚ ਨਹੀਂ ਰਿਹਾ, ਉਹ ਮੈਂ 1000 ਦਾ ਬਚਿਆ ਦੁੱਧ ਲੈ ਗਿਆ ਤੇ ਮਰ ਬਹੁਤ ਹੀ ਪਿਆ। ਸੈਂਟਰੀ ਵਾਲੇ ਨਾਲ ਤੇਰਾ ਬ੍ਰੇਕਅਪ ਕੇਸ ਗਲਤ ਹੋਏ। ਅੱਛਾ, ਉਹ ਨਥੀ ਹੋ ਗਿਆ? ਓਏ ਕਿਉਂ? ਸਾਰਾ ਸਮਾਨ ਮੰਗਾ ਲਿਆ, ਮੇਰੇ ਨਾਲ ਜਾ ਕੇ ਸਮਾਨ ਲੈ ਗਿਆ। 14,000 ਰੁਪਏ ਦਾ ਸੈਂਟਰੀ ਦਾ ਸਮਾਨ ਆਇਆ। ਤੇ ਸੈਂਟਰੀ ਦਾ ਸਮਾਨ ਲੈ ਕੇ ਵਾਪਸ ਆ ਕੇ ਨਾ ਹਰ ਸ਼ੈ ਕਰਕੇ ਕੱਪੜੇ ਨਿਊਟਰਲ ਐ ਤਿਆਰ ਫੁੱਲ ਹੁੰਦਾ ਸੀਗਾ। ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਇਹ ਮੇਰਾ ਏਰੀਆ ਵਾ, ਮੇਰਾ ਏਰੀਆ ਵਾ, ਏਰੀਆ। ਉਹਨਾਂ ਨੇ ਮਿਸਤਰੀ ਨੂੰ ਕਹਿਣਾ ਯਾਰ ਅੱਜ ਕੁਛ ਨਹੀਂ ਕਰਨਾ, ਅੱਜ ਮੈਂ ਹੀ ਕਰਨਾ ਵਾ, ਮੇਰੇ ਭਾਜੀ ਨੂੰ ਮੰਗਾ ਕੇ ਦੇਣਾ। ਬੱਚੇ ਨੇ ਆਉਣੇ ਨਾ, ਮੇਰੇ ਬੱਚੇ ਮੈਂ ਮੈਨੂੰ ਹੌਸਲਾ ਵੀ ਦਿੰਦਾ ਸੀਗਾ। ਅੱਛਾ, ਉਹਨੂੰ ਵੀ ਪਤਾ ਕਿ ਮਿੱਠੇ ਦੇ ਬੱਚੇ ਕਿਤੇ ਹੋਰ ਨੇ ਤੇ ਮਕਾਨ ਬਣ ਰਿਹਾ ਤੇ ਮੇਰੇ ਨੇ ਬੱਚੇ ਲਿਆਉਣੇ ਤੇ ਉਹਨਾਂ ਨੂੰ ਕਹਿ ਰਿਹਾ ਬੱਚੇ ਲਿਆਉਣੇ ਨਾ ਮਿੱਠੇ ਨੇ, ਮੇਰੇ ਵੀ ਬੱਚੇ ਨੇ, ਪਰ ਹੋ ਜਾਓ ਮੈਂ ਬਾਅਦ ਕੰਮ ਮੁਕਾ ਕੇ ਜਾਣਾ। ਤੇ ਉਹਨੇ ਸਾਰਾ ਕੁਝ ਓਕੇ ਕਰਕੇ ਵੱਡਾ ਦਾਵੜਾ ਨਾਲ ਸਾਰੇ ਨਟ ਨੂਟੋ ਚ ਰੱਖੇ, ਕਿੰਨਾ ਕੁਛ ਐਲਪੋ ਜੇ ਉਹ। ਮੈਂ ਕਿਹਾ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰ, ਮੁਕਾ ਗਿਆ ਹੋ ਗਿਆ ਬਸ ਹੋ ਗਿਆ ਅੱਧੇ ਘੰਟੇ ਉਹਦਾ ਸਟਾਈਲ ਸੀ ਕਿ ਜ਼ੁਬਾਨ ਦਿੱਤੀ ਤੈਨੂੰ ਯਾਰ, ਜ਼ੁਬਾਨ ਦਿੱਤੀ। ਅੱਛਾ, ਜ਼ੁਬਾਨ ਦਿੱਤੀ ਵਾਲਾ। ਮੈਂ ਸੁਣਦਾ ਕਿ ਬੇਫਿਕਰ ਹੋ ਕੇ ਜਾਵਾਂਗਾ, ਖਾਇਆ ਨਾ ਜਾਓ ਬਾਤ ਉਹ ਖਾਇਆ ਨਾ ਅੱਧਾ ਖਾਇਆ ਚਾਹ ਵੀ ਗਏ ਦਿੱਲੀ। ਮੈਂ ਤਾਂ ਆਇਆ ਤੇ ਦੀਆ ਕਿ ਬੇਟਾ ਮੈਨੂੰ ਮਿਸਤਰੀ ਦਾ ਫੋਨ ਆਇਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਈ ਤੇਰੇ ਕਮਰੇ ਫੇਰ ਸੁੱਤਾ ਪਿਆ ਵਾ, ਉਹ ਹਿੱਲਣ ਨਹੀਂ ਡਿਆ, ਭਲਾ ਕੁਛ ਕਹਿ। ਤੇ ਮਿਸਤਰੀ ਉੱਚੀ ਚ ਲੱਗਾ ਤੇ ਮੈਂ ਇੰਜ ਕਰਕੇ ਮਿਸਤਰੀ ਦੀ ਕਾਲ ਕੱਟ ਕੇ ਉਹਦੇ ਨੰਬਰ ਤੇ ਕਾਲ ਕੀਤੀ। ਕਾਲ ਚੁੱਕਦੇ ਕਹਿੰਦਾ ਉਹ ਮੈਂ ਸੁਣ ਲਿਆ ਵਾ, ਮੈਂ ਸਭ ਸੁਣ ਲਿਆ ਵਾ, ਉਹ ਮੇਰੀਆਂ ਬਦਖੋਈਆਂ ਕੀਤੀਆਂ ਮੈਂ ਸਭ ਸੁਣ ਲਿਆ ਵਾ। ਤੇਰੇ ਘਰ ਲੈਣਾ ਹੀ 700 ਵਾਲਾ ਇੱਕ ਫਸਾਦ ਆਪਸ ਚ ਵੀ ਉਹਨਾਂ ਦਾ ਪਿਆ ਵਾ। ਕਸਮ ਲੈ ਲਾ ਮੈਂ ਸਭ ਸੁਣ ਲਿਆ ਮਿੱਠਾ ਜੀ, ਹੁਣ ਹੋ ਰਹੇਗਾ ਜਾਂ ਅਸੀਂ ਦਵਾਂਗੇ। ਉਹ ਮੈਂ ਕਿਹਾ ਨਹੀਂ ਬਸ ਉਹ ਬਸ ਅਸੀਂ ਤੇਰਾ ਕੰਮ ਆਉਂਦੇ ਬੱਚਾ ਉਹਦੇ ਨਾਲ ਚੁਗਲੀਆਂ ਕਰਦੇ ਆ, ਮੈਂ ਕਰਨਾ ਬਸ। ਤੇ ਮੈਂ ਕਿਹਾ ਚੱਲ ਚੁਗਲ ਲਗਵਾ, ਚੱਲ ਕੰਮ ਸ਼ੁਰੂ ਕਰ। ਨਹੀਂ ਸਾਡੀ ਨੂੰ ਕੋਈ ਇੱਜ਼ਤ ਆ ਬਾਬਾ। ਤੇ ਮੈਂ 10-15 ਮਿੰਟ ਆਪੇ ਫੋਨ ਕੀਤਾ, ਲਓ ਬਾਸੋਂ ਦਾ ਖਿਆਲ ਹੋਵੇ ਤੁਹਾਡੀ। ਮੈਂ ਕਿਤੇ ਕਹੀਏ ਬਸ ਨਹੀਂ ਤੁਹਾਡਾ ਕੁਝ ਹੋਣਾ। ਮੈਂ ਕਹਿੰਦਾ ਜਿਹੜੇ ਨਾਲ ਸਮਾਨ ਮੰਗਾਇਆ ਨਾ ਮੈਂ ਨਹੀਂ, ਤੂੰ ਸਾਡੀ ਇੱਜ਼ਤ ਨਹੀਂ ਰੱਖੀ ਬਾਸੋ ਆ ਬਾਤ ਕਹਿੰਦਾ ਓਕੇ ਬਾਪ। ਤੇ ਮੈਂ ਸਮਾਨ ਮੁੜ ਕੇ ਆਇਆ ਕਿ ਨਵਾਂ ਸੈਂਟਰੀ ਵਾਲਾ ਸਮਾਨ 7,000 ਰੁਪਏ ਦਾ ਐਕਸਟਰਾ ਆਇਆ ਹੋਇਆ। ਐਲਪੂਆ ਨਾਟਕ ਕਹਿੰਦਾ ਭਾਈ ਤੇ ਚਾਹੀਦੀ ਨਹੀਂ।
ਕਹਿੰਦਾ ਇਸ ਫੀਲਡ 'ਚ ਚਾਹੀਦੀ ਨਹੀਂ ਹੈ, ਫੀਲਡ 'ਚ ਨਹੀਂ ਆਉਂਦੀ। ਸਾਡੀ ਫੀਲਡ 'ਚ ਹੀ ਹੈ ਨਹੀਂ ਇਹ ਚੀਜ਼ ਲੱਗਾ। ਆਹੋ ਉਹ ਸਭ ਤੋਂ ਵੱਧ ਪ੍ਰੈਂਕ ਕੀਤਾ ਮਿੱਠੇ ਨਾਲ ਉਹਦੇ ਉੱਪਰ ਸਾਰਾ ਨਵਾਂ ਮਜ਼ਦੂਰ ਲਿਆਂਦਾ ਨਾ ਮਿਸਤਰੀ ਨੇ, ਪਹਿਲਾਂ ਤਾਂ ਤਰੀਕ ਤੇ ਚਲਾ ਕੋ ਕਤਲ ਵਾਲਾ, ਨਵਾਂ ਲਿਆਂਦਾ ਉਹ ਆਸ਼ਿਕ ਨਿਕਲਿਆ। ਆਸ਼ਿਕ ਐ ਸੋਹਣੇ ਬੂਟ ਪਾਏ, ਪਾਰ ਮੂਰ ਪਾਇਆ ਤੇ ਆਹ ਕੈਪ ਨਹੀਂ ਉਹਨੇ ਥੋੜੀ ਜਿਹੀ ਐਰ ਕਰਕੇ ਲਾਈ। ਮੈਂ ਕਿਹਾ ਹਾਂਜੀ ਜੋਗੀ ਬਾਦਸ਼ਾਹ ਕਿੱਧਰ? ਕੰਮ ਦੇ ਸਿਲਸਿਲੇ 'ਚ। ਮੈਂ ਕਿਹਾ ਸਾਵਰ ਬਾਦਸ਼ਾਹ ਮਜ਼ਦੂਰੀ ਕਰੇਗਾ? ਕਹਿੰਦਾ ਆਤਸ਼ ਹੈਗਾ ਪੂਰਾ, ਦੇਖੋ ਤਾਂ ਸਹੀ। ਉਹ ਹੁਣ ਫੋਨ ਤੇ ਲੱਗਾ ਵਾ, ਇੱਧਰ ਨਾ ਫੋਨ ਤੇ ਲੱਗਾ ਤੇ ਉਹਨੂੰ ਮੈਂ ਕਿਹਾ ਯਾਰ ਫੋਨ ਛੱਡ ਦੇ। ਓਕੇ ਬਾਦਸ਼ਾਹ। ਤੇ ਉਹਨੇ 에어ਪੋਰਟ ਕੱਢ ਕੇ ਤੇ ਲਾ ਲਈ। ਉਹ ਲੱਗਾ ਲੜਕੀ ਨਾਲ। ਹੁਣ ਉਹਨੇ ਥੱਲੋਂ ਕਿਹਾ ਟੈਲ ਸੁੱਟ, ਤੇ ਇਹ ਟੈਲ ਸੁੱਟੀ, ਉਹ ਪਰੇ ਚਲਾ ਗਿਆ ਤੇ ਆਪਣੇ ਇੱਥੇ ਆ ਕੇ ਬੈਠ। ਹਾਂ ਹੁਣ ਆ ਵਜੀ ਖੜਾ ਤੇ ਉਹ ਵੀ ਭਾਈ ਚਲਾ ਗਿਆ ਤੇ ਮੈਂ ਨਹੀਂ ਕਰਨਾ, ਜਗ੍ਹਾ ਮਨੂਸਾ ਕਹਿੰਦਾ। ਰਸਮ ਤਾਜ ਮਹੱਲੀ ਤੇ ਮਾਰੋ ਹੋਇਆ। ਭਾਜੀ ਤਾਜ ਮਹਿਲ ਨਹੀਂ, ਕਿਲੋ ਸੀਮੈਂਟ ਮੰਗਾਉਂਦੇ ਉਹ ਕਿਲੋ ਨਹੀਂ। ਕੀ ਕਰਨ? ਮਿਨੀ ਬੁਰਜ ਖਲੀਫਾ। ਮੈਂ ਉਸਤਾਦ ਜੀ ਇਹਨੂੰ ਕਿਹਾ, ਮੈਂ ਕਿਹਾ ਯਾਰ ਇਕੱਠਾ ਸਮਾਨ ਮੰਗਾ। ਕਹਿੰਦਾ ਯਾਰ ਸਾਡੀ ਗਲੀ 'ਚ ਰੋਲਾ ਬਣਦਾ ਵਾ ਕਿ ਤੁਸੀਂ ਮਲਬਾ ਸਟਾਤਾ ਜੀ, ਇਸ ਕਰਕੇ ਮੈਂ 2-2 ਕਿਲੋ ਛਾਪਰਾਂ 'ਚ ਸੀਮੈਂਟ ਆ ਰਿਹਾ। ਆ ਰਿਹਾ। ਹਾਂਜੀ ਨਹੀਂ ਛਾਪਰਾਂ 'ਚ ਨਹੀਂ, ਮੈਂ ਸੈਂਕੜੇ ਦੇ ਹਿਸਾਬ ਨਾਲ ਹੁੰਦਾ 100 ਸੈਂਕੜਾ ਦਾ 100 ਟੀਮ ਕਰਦਾ। ਉਹ ਧਾਤਾ ਮਸਾਲਾ ਬਣਾਉ ਮਿੱਠੇ ਨੂੰ ਫੋਨ ਕਹਿੰਦਾ ਮਸਾਲਾ ਬਣਾਉਂਦੇ ਆ ਸੀ, ਕਹਿੰਦਾ 17 ਪੀਪੇ ਸੁੱਟਦੇ ਸੀ, ਸੀਮਟ ਮੁੱਕ ਗਿਆ, ਉਹ ਲੈ ਕੇ ਨਹੀਂ ਆਉਂਦੇ, ਪੀਪੇ ਟੁੱਟੀ ਜਾਂਦੇ ਆ ਕੱਲੇ ਰੇਤ ਦੇ। ਹੁਣ ਮਜ਼ਦੂਰ ਨਾ ਪਾਣੀ ਲਾਤਾ, ਰੇਤ ਕਲੀ ਸੁੱਟ ਲਈ, ਐ ਕਿਤੇ ਹਾਸੇ ਹਾਸੇ ਦੀ ਕਹਾਣੀ ਬਣਾ ਕੇ ਵਿੱਚ ਪਾਣੀ ਲਾਤਾ। ਤੇ ਮੈਂ ਫੋਨ ਕੀਤਾ, ਮੈਂ ਕਿਹਾ ਹਾਂਜੀ ਕੀ ਕਰ? ਮਸਾਲਾ ਬਣਾ ਰਹੇ ਭਾ ਮਿੱਠੂ। ਮੈਂ ਕਿਹਾ ਬਣ ਗਿਆ। ਹਾਂ ਬਣ ਗਿਆ ਅੱਲਾ ਕਰ ਦਿੱਤੀ। ਤੇ ਗੱਲਾਂ ਕਰਦੇ ਕਹਿੰਦਾ ਓਏ ਮੈਂ ਕੀ ਕਹਿੰਦਾ ਯਾਰ ਸੀਮਟ ਤੇ ਲਿਆਂਦਾ ਹੀ ਨਹੀਂ, ਤੇ ਮਸਾਲਾ ਕਿਹਦਾ ਬਣਾਇਆ? ਅਲੀ ਰੇਤ ਹੀ। ਕਹਿੰਦਾ ਕਾਣੂ ਵੇਲਾ ਨੇ ਮੈਂ ਲੱਗੇ ਬੇਟਾ ਆ ਤਾਂ ਦੋਰਾ ਹੋ ਗਿਆ। ਤਾਜ ਹੀ ਜਿੱਦਣ ਪਹਿਲੇ ਦਿਨ ਰੇਤ ਸਟਾਈ ਆ, ਯਾਰ ਮਿੱਠੇ ਮੈਨੂੰ ਖੁਦਾ ਦੇ ਵਾਸਤੇ ਰੇਤ ਜਿੱਦਣ ਸਾਰੇ ਦਿਨ ਸਟਾਈ ਆ, ਰੇਤ ਦੇ ਲਾਗੇ ਲੈਣ ਲੱਗੀ ਬੱਚਿਆਂ ਦੀ। ਮੇਰੇ ਅੱਗੇ ਕਹਿੰਦੇ ਥੋੜੇ ਰੇਤ ਤੇ ਆਓ, ਤੇ ਉਹ ਪਿਛਲਾ ਬੱਚਾ ਮੇਰੇ ਅੱਗੇ ਕਹਿੰਦੇ ਨਿਕ ਰੇਤ ਦਿਓ। ਮੈਂ ਦੇਖ ਦਿੱਤੀ ਆ 15-20 ਬੱਚੇ ਨਹੀਂ ਰੇਤ ਕਰਕੇ ਲੈ ਗਏ। ਮੈਂ ਕਿਹਾ ਉਹ ਇਹ ਘਰ ਦੇ ਨਾ ਭਾਂਡੇ ਭੁੰਡੇ ਮਾਂਜ ਜਗਾ ਤੇ ਲੈ ਕੇ ਜਾਂਦੇ। ਭਾਂਡੇ ਮਾਂਜ। ਮੈਂ ਕਿਹਾ ਲਓ ਜੀ ਅੱਧੀ ਰੇਤ ਆ ਗਈ ਨਾ ਖੈਰ ਕੀਤੀ। ਤੇ ਉਹ ਮੈਨੂੰ ਮੁਸ਼ਰਾ ਦੇਣਾ ਭਾ ਮਿੱਠੂ ਉੱਪਰ ਸਟਾ ਯਾਰ, ਥੱਲੇ ਤਾਂ ਤੇਰਾ ਨੁਕਸਾਨ ਹੀ ਕਹਿੰਦਾ। ਮੈਂ ਕਿਹਾ ਸਹੀ, ਹੁਣ ਉੱਪਰ ਸਟਾਵਾਂਗੇ। ਯਾਰ ਇਹ ਕੀ ਹੈ ਯਾਰ ਕਸਮੇ, ਇਹਨਾਂ ਦਾ ਇਹ ਮਜ਼ੇਦਾਰ ਜੀ ਨੇ ਯਾਰ। ਮਜ਼ੇਦਾਰ ਨਹੀਂ ਚੀਜ਼ ਉਸਤਾਦ ਜੀ ਕਿ ਉਹਨਾਂ ਨੂੰ ਕੋਈ ਸਾਲ ਦਾ ਕੋਈ ਬਿਲਡਿੰਗ ਮੈਂ ਹੀ ਠੇਕਾ ਲੱਭ ਗਿਆ ਤੇ ਉਹ ਕੱਲ ਵਾਲੇ ਸ਼ੋਅ 'ਚ ਮੈਂ ਹੀ ਕਿਹਾ ਸੀ ਨਾ ਕਿ ਇੱਕ ਪਲਾਟ ਲੈ ਲਓ ਹਾਂ। ਜਿਹੜਾ ਪਿਆ ਹੋਵੇ, ਬਣਾਉਣਾ ਨਹੀਂ, ਇਹਨਾਂ ਨੂੰ ਵਿੱਚ ਛੱਡ ਦੋ, ਰੁਪਈਆ 2-3 ਹਜ਼ਾਰ ਰੋਜ਼ ਦਾ ਲਾਈ ਦਿਓ, ਰੋਜ਼ ਦਾ ਇੱਕ ਵਲੋਗ ਬਣਾਓ ਇਹਨਾਂ ਦਾ। ਹਾਂ ਵੀ ਅੱਜ ਕੀ ਕੀਤਾ ਜੀ, ਬੜਾ ਸ਼ੁਕਰੀਆ। ਲੇਕਿਨ ਉਸਤਾਦ ਜੀ ਖਾਤੇ 'ਚ ਕੰਮ ਕਰਵਾ ਰਿਹਾ, ਉਹਨਾਂ ਨੂੰ ਵਿਚਾਰਿਆਂ ਨੂੰ ਇਦਾਂ ਹੀ ਆ, ਕੋਈ ਦਿੱਤਾ ਲਿੱਤਾ ਹੈ ਨਹੀਂ, ਤੇ ਉਹਨਾਂ ਨੇ ਵੀ ਉਦਾਂ ਹੀ ਕੰਮ ਕਰਨਾ। ਇਹ ਭਾਈ ਨਾ ਇਹ ਪਹਿਲਾਂ ਕੋ ਅੱਲਾ ਤੋਬਾ ਕਰੀਦੀ ਆ, ਕਰੀਦੀ ਹੈ। ਸਦਕਾ ਦੇਖ ਦੇਈਦੀ ਆ। ਉਸ ਤੋਂ ਬਾਅਦ ਉਹਨਾਂ ਨੂੰ ਮਜ਼ਦੂਰਾਂ ਨੂੰ ਕੱਪੜੇ, ਜੁੱਤੀਆਂ, ਉਹਨਾਂ ਦੇ ਗਾਨਾ ਬੰਨਣਾ, ਉਹਨਾਂ ਦਾ ਸਾਰਾ ਨਿਜ਼ਾਮ, ਮਠਿਆਈ ਦੇ ਡੱਬੇ। ਨਹੀਂ ਉਸਤਾਦ ਜੀ ਉਹਦੇ ਰੁਪਈਆ ਰੱਖਣਾ ਮਜ਼ਦੂਰ ਯਾਰ 2 ਵਾਰੀ ਮਜ਼ਦੂਰਾਂ ਦੇ ਹੱਥ ਰੁਪਈਆ ਆਧਾਰ ਰੱਖਣਾ, ਉਹਨਾਂ ਦੇ ਬੱਚਿਆਂ ਵਾਸਤੇ ਚੀਜ਼ਾਂ ਲੈ ਕੇ ਜਾਣੀਆਂ, ਜਦੋਂ ਸਰਦੀਆਂ ਦੇ ਕੱਪੜੇ ਉਹਨਾਂ ਨੂੰ ਲੈ ਕੇ ਦੇਣੇ। ਇਹ ਐਵੇਂ ਨਹੀਂ ਕੰਮ ਸ਼ੁਰੂ ਕਰ ਲੈਂਦਾ, ਬੜਾ ਕੁਛ ਹੁੰਦਾ ਵਾ ਬੇਟਾ। ਮਜ਼ਦੂਰ ਹੋਣੇ ਤੇਲ ਵਿੱਚ ਆਉਣਾ ਬੂਆ। ਹਾਂਜੀ ਪਹਿਲੇ ਦਿਨ ਉਹਨੂੰ ਪਹਿਲੀ ਦਿਹਾੜੀ ਲਾਈ ਆ, ਉਹਨੂੰ ਮਿਸਤਰੀ ਨੂੰ ਭਤੀਜੀ ਦੀ ਸ਼ਾਦੀ ਸੀ। ਪਹਿਲੀ ਦਿਹਾੜੀ ਲਾ ਕੇ ਉੱਤੋਂ ਹੀ ਕਹਿੰਦਾ ਭਾ ਮਿੱਠੂ ਉਹ ਸਵੇਰੇ ਬੱਚਿਆਂ ਦਾ ਵਿਆਹ ਆ, 20,000 ਰੁਪਇਆ ਦੇਣਾ ਤੂੰ। ਮੈਂ ਹੁਣ ਡਰਾਂ ਵੀ ਇਹਦੀ ਪਹਿਲੀ ਦਿਹਾੜੀ ਹੈ, 20 ਕਹਿ ਗਿਆ ਤੇ ਆਉਣਾ ਨਹੀਂ ਇਹਨੇ। ਅੱਲਾ ਕਰਕੇ ਨਾ ਤੇ ਮੈਂ ਉਹਨੂੰ 20 ਦੇ ਦਿੱਤਾ। ਤੇ ਅਗਲੇ ਦਿਨ ਦਾ ਸ਼ਾਮ ਨੂੰ ਜੋ ਦਿਹਾੜੀ ਮੁੱਕੀ ਨਾ, ਜਦੋਂ ਛੁੱਟੀ ਕੀਤੀ, ਮੈਂ ਸ਼ਾਮ ਨੂੰ 7 ਵਜੇ ਉਹਨੂੰ ਫੋਨ ਕਰਨੇ ਸ਼ੁਰੂ ਕਰਤੇ। ਤੇ ਫੋਨ ਚੁੱਕਦਾ ਕਹਿੰਦਾ ਹਾਂ ਡਰ ਗਿਆ ਓਏ ਆਵਾਂਗਾ ਸਵੇਰੇ ਨਾ ਘਬਰਾ। ਮੈਂ ਕਿਹਾ ਚੱਲ ਇਹ ਵੀ ਪਤਾ ਵਾ। ਚਲੋ ਮੈਂ ਕਿਹਾ ਖੈਰ ਦਾ ਆਇਓ। ਅੱਛਾ ਨੂੰ ਇਹ ਵੀ ਪਤਾ ਕਿ ਡਰ ਗਿਆ ਕਿ ਲੈ ਕੇ ਨਾ ਦੌੜ ਗਿਆ ਹੋਵੇ। ਕੈਸ਼ ਕਰਾਇਆ ਤੂੰ ਉਹਦੀ ਗੱਲ ਕਰਦੇ ਆ। ਨਹੀਂ ਯਾਰ ਮੇਰਾ ਖਿਆਲ ਆ ਉਹਦਾ 70,000 ਠੇਕਾ ਮੁੱਕਿਆ ਸੀ, ਉਹਨੂੰ ਮੈਂ 68,000 ਦੇ ਦਿੱਤਾ ਵਾ। 2,000 ਦਾ ਕਹਿੰਦਾ ਯਾਰ 2,000 ਕਹਿੰਦਾ ਬਾਅਦ ਦੇ ਦੀ। ਫਿਰ ਵੀ ਪਿਛੇ ਰਹਿ ਹੀ ਹੋ ਗਿਆ ਵਾ। ਕਹਿੰਦਾ ਚੱਲ ਜਾ ਯਾਰ ਮੈਨੂੰ ਪਤਾ ਤਤਾਂਦਾ ਹੋ ਗਿਆ, ਕਰ ਤੋਂ ਪਰੇਸ਼ਾਨ 2,000 ਦੇ ਬਾਅਦ ਦੇ ਦੀ। ਮੈਂ ਕਿਹਾ ਸਾਰਾ ਨਹੀਂ ਯਾਰ 2000 ਫਿਰ ਵੀ ਮਜ਼ਦੂਰ ਆਦਮੀ ਵਾਸਤੇ ਬੜੀ ਗੱਲ ਹੁੰਦੀ। ਲੇਕਿਨ ਉਹ ਕੰਮ ਬੜਾ ਅੱਛਾ ਕਰ ਰਿਹਾ, ਕੰਮ ਸਾਰਾ ਜਿਹੜਾ ਕਰ ਰਿਹਾ ਸਾਰਿਆਂ ਨੂੰ ਅੱਛਾ। ਮੈਂ ਕਿਹਾ ਮਿਸਤਰੀ ਸਿਰਫ ਤੇਰਾ ਤਲਕ ਬਚਿਆ, ਹੋਰ ਕੋਈ ਸ਼ਾਇਦ ਨਹੀਂ, ਤੇਰਾ ਤਲਕ ਬਚ ਅੱਛਾ ਗਿਆ। ਕੀ ਕਰ ਰਿਹਾ ਕਰਾਓ ਸੈਂਟਰੀ ਵਾਲੇ ਦਾ, ਉਹ ਸੈਂਟਰੀ ਵਾਲਾ ਨਹੀਂ ਯਾਰ ਉਹਨਾਂ ਨੇ ਕਿਹਾ ਭਾਜੀ ਨਾ ਮੇਰੇ ਉਸਤਾਦ ਹੋਣੀ ਆ, ਉਹਨਾਂ ਨੇ 20 ਮਰਲੇ ਦਾ ਪਲਾਟ ਲਿਆ ਤੇ ਉਹਨਾਂ ਨੇ ਕਹਿੰਦੇ ਮੈਂ ਇਹਨਾਂ ਕੋਈ ਬਣਵਾਉਣਾ ਸਾਰਾ A to Z ਤੇ ਡੀਲ ਕਰਨੀ ਆ ਤੇ ਆ ਜਾਓ ਜ਼ਰਾ। ਚਲੋ ਬੁਲਾ ਕੇ ਤਿੰਨਾਂ ਚੌਂ ਨੂੰ ਬੁਲਾ ਲਈ, ਬੁਲਾ ਲਾ ਜਿਹੜੇ ਛੱਡ ਵੀ ਗਏ ਨਾ ਜਿਹੜਾ ਅਵਾਰਡ ਉਹਨੂੰ ਵੀ ਬੁਲਾ ਸਾਰੇ ਬੁਲਾਵਾਂਗੇ। ਦੇਖਾਂ ਤੁਸੀਂ ਕਰਦੇ ਕੀ। ਉਹਨੂੰ ਮੈਂ ਇੱਥੇ ਪਾ ਕੇ ਮੈਂ ਪੁੱਛਾਂਗਾ ਵੀ ਸੈਂਟਰੀ 'ਚ ਕਿੰਨੇ ਪੈਸੇ ਲੱਗਣਗੇ, 20 ਮਰਲੇ ਦਾ ਕੀ ਹਿਸਾਬ ਆ, ਬਸ ਉਹ ਤੂੰ ਵੇਖੀ ਜਾਈਦਾ, ਉਹ ਮੇਰਾ ਕੰਮ ਆ। ਠੀਕ ਹੋ ਗਿਆ। ਤੂੰ ਬੁਲਾ ਲੈਣਾ ਉਹਨੂੰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਠਾ ਕੇ ਚੌਂ ਨੂੰ ਬਣਾ ਲੈਣਾ ਇੱਥੇ। ਉਹ ਬੜੀਆਂ ਐਡਵਾ ਕੀਤੀਆਂ ਉਸਤਾਦ ਜੀ। ਅਸੀਂ ਪਾਣੀ ਦੀ ਟੈਂਕੀ ਜਿਹੜੀ ਨਾ ਵਾਸ਼ਰੂਮ ਤੇ ਢਾਤਾ ਸੀ, ਲਾ ਕੇ ਨਾਲ ਦੇ ਘਰ ਰੱਖੀ ਹੋਈ। ਨਾਲ ਦੇ ਉਹ ਟੈਂਕੀ ਭਰੀ ਨਾ ਤੇ ਉਹਦੇ ਕਿਤੇ ਥੱਲੇ ਪਾਣੀ ਡੁੱਲਿਆ। ਉਹਨੇ ਕਿਹਾ ਸਾਡੀ ਨਾ ਬਿਮਟੀ ਪਤਾ ਨਹੀਂ ਬਿਮਟੀ ਮਮਟੀ ਕਮਜ਼ੋਰ ਆ
ਤੇ ਜ਼ਰਾ ਇਹਦਾ ਕੋ ਆਪਾ ਕਰੋ। ਮੈਂ ਸੈਂਟਰੀ ਵਾਲੇ ਨੂੰ ਕਿਹਾ, ਮੈਂ ਕਿਹਾ ਯਾਰ ਮਹੱਲੇਦਾਰ ਤੰਗ ਹੁੰਦੇ ਹਮਸਾਏ ਆ, ਮੈਂ ਨਹੀਂ ਚਾਹੁੰਦਾ ਤੰਗ ਹੋਣ ਤੇ ਨਾ ਸਹੀ। ਤੇ ਮੈਂ ਉਹਨੂੰ ਦਿਖਾ ਕੇ ਕਹਿੰਦਾ ਮੈਂ ਨਾਲ ਚੱਲ ਨਾਲ ਚੱਲ ਕੋਈ ਪਾ ਨਹੀਂ ਮੈਂ ਕਰਿਆ ਕਿਹਾ ਸ਼ਰਮ ਕਰ, ਕੋਈ ਆਖਰ ਕੰਮ ਨੂੰ ਨਹੀਂ ਮੈਂ ਬੈਠਾ ਨਹੀਂ, ਮੈਂ ਕੋਈ ਏਦਾਂ ਹੋਏ ਲੱਗਦਾ ਕੰਮ, ਉਹਨੇ ਕਦੇ ਕੰਮ ਨਹੀਂ ਕਰਾਇਆ ਕੋਈ ਮੈਂ ਐਨੂੰ ਤੇ ਥੱਲੇ ਗਿਆ ਜੈਕ ਬੋਲ ਵਾਹ ਭਾਜੀ ਵਾਹ ਤੇ ਇੰਜ ਗਿਆ। ਮੈਂ ਕਹਿੰਦਾ ਲੈ ਵੀ ਲੜ ਪੜੇ, ਵਾਹ ਭਾਜੀ 2 ਦਿਨ ਤੱਕ ਹੋ ਜਾਏਗਾ ਅੱਲਾ ਖੈਰ ਸੀ। ਇਹ ਕਹਿੰਦਾ ਕਿਆ ਤੇ ਓਏ ਓਏ ਹੋਏ। ਅੱਛਾ ਯਾਨੀ ਕਿ ਆਪਣੀਆਂ ਲੋਕ ਗਿਆ ਵੀ ਉਹਨਾਂ ਦਾ ਰੌਲਾ ਬਣਾ। ਹਾਂ ਡੋਲਾ ਲਪੇਟ ਦੇਗਾ। ਓਕੇ ਪੈਸੇ ਸਾਜ ਹੀ ਲੱਗਣੇ ਸੀ ਇਹਦੇ 3 ਏਕੜ ਦੇ ਮਸਾਲਾ ਲਵਾਉਂਦਾ ਰਿਹਾ ਪੁੱਛੋ। ਨਹੀਂ ਯਾਰ ਅੱਛਾ ਜੀ ਗੱਲ ਇਹ ਆ ਏਦਾਂ ਤੇ ਨਹੀਂ ਨਾ ਹੁੰਦਾ। ਅੱਛਾ ਜੇ ਇਹਨਾਂ ਦੇ ਸਿਰ ਤੇ ਵੀ ਰਹਿਣਾ ਪੈਂਦਾ ਨਾ ਵਿਚਾਰਾਂ ਨੂੰ, ਸਵੇਰੇ ਆਇਆ ਰਾਤ ਨੂੰ ਜਾਂਦਾ, ਇਹ ਵੀ ਬੜਾ ਰੌਲਾ। ਪਿੱਛੋਂ ਮਾਂ ਹੋਣੀ ਇਕੱਲੇ ਨੇ। ਨਹੀਂ ਮੈਂ ਵੱਡੇ ਭਾਈ ਨੇ ਕਰਾਈਆਂ 2 ਛੁੱਟੀਆਂ। ਉਹ ਲੇਕਿਨ ਫੇਰ ਵੀ ਯਾਰ ਇਹ ਹੁੰਦਾ ਇੱਕ ਬੰਦਾ ਸਿਰ ਤੇ ਸਿਰ ਹੁੰਦਾ ਤੇ ਵਾ। ਰਵੇ ਉਸਤਾਦ ਜੀ ਫੇਰ ਕੰਮ ਹੁੰਦਾ ਵਾ। ਸਮਾਨ ਉਹਨੇ ਲਿਆ ਕੇ ਦੇਣਾ, ਪਹੁੰਚਾਉਣਾ ਉਹਨੇ, ਉਹ ਇੱਕ ਬੰਦੇ ਦੀ ਪੂਰੀ ਡਿਊਟੀ ਇਹਨਾਂ ਦੇ ਸਿਰ ਤੇ ਛੱਡੋ। ਤੇ ਉਹਨਾਂ ਨੇ ਤਾਂ ਕੰਮ ਕਰਨਾ ਯਾਰ, ਹੁਣ ਬਾਹਰ ਮਾਰਕੀਟ ਤੋਂ ਸਮਾਨ ਲਿਆਉਣਾ, ਪਰਚੇਜ਼ ਕਰਨਾ, ਉਹਨਾਂ ਦਾ ਕੰਮ ਤੇ ਨਹੀਂ ਕਰਨਾ। ਉਸਤਾਦ ਜੀ ਇਹਨਾਂ ਨੇ ਨਹੀਂ ਸਹੀ ਬਣਵਾਇਆ, ਬੇਤਬਾਰਿਆਂ ਤਰ੍ਹਾਂ ਕੰਮ ਕਰਾਇਆ। ਹਰ ਮਿਸਤਰੀ ਤੇ ਇੱਕ ਬੰਦਾ ਛੱਡਿਆ ਉਹਦਾ ਧਿਆਨ ਰੱਖਣ ਲਈ। ਤੁਸੀਂ ਕਹਿੰਦੇ ਹੋ ਧਿਆਨ, ਤੇ ਫਿਰ ਨਹੀਂ ਆਇਆ ਤਾਂ ਉਹ ਤਾਂ ਖਿੱਚੇ ਫਿਰਦੇ। ਜਸਟ ਜੋਕਿੰਗ ਕਰਦਾ ਇਹ ਸਿੱਧੀ ਸਾਫ਼ ਗੱਲ ਹੈ। ਮੇਰੀ ਮਿਸਤਰੀਆਂ ਦਾ ਬੜਾ ਤਮਾਸ਼ਾ ਨੂੰ ਉਹ ਕੰਮ ਸਹੀ ਵੀ ਕੀਤਾ, ਉਹਨੇ ਰਾਤ 10 ਵਜੇ ਤੱਕ ਲੈਟ ਲਾ ਕੰਮ ਕੀਤਾ ਮਿਸਤਰੀ ਨੇ। ਉਹ ਕੰਮ ਮੁਕਾਉਣ ਦੇ ਚੱਕਰ ਸੀ, ਲੇਕਿਨ ਉਹ ਫਸ ਕਸੂਤਾ ਗਿਆ। ਉਹ ਜਿਹੜਾ ਮਾਲ ਆ ਕਿਤੇ ਇੰਜ ਕਰਕੇ ਥੋੜੇ ਮਾਲ ਕੋਈ ਨਵਾਂ ਕੱਪੜ ਖੋਲ ਜਾਂਦਾ ਸੀ, ਉਹ ਫਸਦਾ ਗਿਆ। ਮਕਾਨ ਦਾ ਮਕਾਨ ਖਸਤਾ ਹਾਲਤ ਨਹੀਂ ਸੀ ਹੈ, ਮਕਾਨ ਠੀਕ ਸੀ। ਨਹੀਂ ਹੁਣ ਇੰਨਾ ਕੁਝ ਕਰਵਾ ਲਿਆ, ਉਹ ਥੱਲੇ ਆ ਜਾਏ, ਥੱਲੇ ਉਹ ਕੀ ਥੱਲੇ ਵੀ ਕੋਈ ਗਾਟਰ ਗੂਟਰ ਦਵਾ, ਕੋਈ ਇੰਨਾ ਵਜ਼ਨ ਉਹਦੇ ਲੈਂਟਰ ਵਾ ਥੱਲੇ ਲੈਂਟਰ ਆ ਕਿਦੋਂ ਦਾ ਪਿਆ ਵਾ? ਹੁਣ ਲੈਂਟਰ 1874 ਦਾ ਪਿਆ ਹੋਵੇ, 12 ਸਾਲ ਹੋਏ, 12-14 ਸਾਲ ਇਸ ਲੈਂਟਰ ਪਏ ਨੂੰ। ਹਾਂਜੀ ਬੇਸਿਕਲੀ ਉਹਦੇ ਕੋਲ ਆਪਣੀ ਗਲਤੀ ਹੋਈ, ਉਹਨੇ ਪਾਣੀ ਸਾਰਾ ਉਧਰ ਛੱਡਤਾ, ਪਿੱਛੋਂ ਕਮਰਾ ਸ਼ੁਰੂ ਕਰ ਲਿਆ। ਮੈਨੂੰ ਅਮੀ ਜੀ ਨੇ ਹਫਤੇ ਬਾਅਦ ਕਿਹਾ ਕਹਿੰਦਾ ਮਾਂ ਨੂੰ ਕਹਿੰਦਾ ਪਹਿਲੀ ਇੱਟ ਮਾਂ ਹੁਣੀ ਰੱਖਣੀ, ਮਾਂ ਜੀ ਇੱਟ ਰੱਖੋ, ਐ ਗਿੱਲੀ ਕਰਕੇ ਨਾ ਏਦਾਂ ਪਹਿਲੀ ਇੱਟ ਤੁਸੀਂ ਇੱਥੇ ਰੱਖਣੀ ਹੈ, ਸ਼ੁਰੂ ਤੁਸੀਂ ਕਰਨਾ। ਮਾਂ ਉਹਨਾਂ ਨੇ ਬਿਸਮਿਲ੍ਲਾ ਪੜ੍ਹ ਕੇ ਇੱਟ ਰੱਖੀ ਆ, ਤੇ ਉਹ ਛੱਡ ਕੇ ਤੇ ਪਰੇ ਸ਼ੁਰੂ ਕਰ ਲਿਆ। ਸ਼ੁਕਰ ਕਰ ਉਸ ਤੋਂ ਬਾਅਦ ਉਹ ਕਿਤੇ ਕੰਧ ਫਿੱਕੀ ਤੇ ਲੱਗਣਾ ਬਾਬਾ ਜੀ ਮਾਂ ਹੁਣਾਂ ਨੇ ਇੱਟ ਹੀ ਨਹੀਂ ਸਹੀ ਰੱਖੀ। ਲੇਕਿਨ ਤਲਕ ਵਾਲੇ ਉਹਨਾਂ ਕਦੇ ਵੀ ਕੰਮ ਸਹੀ ਗੱਲ ਐ ਨਸੀਹਤ ਹੋਈ ਉਸਤਾਦ ਜੀ, ਸੀਰੀਅਸਲੀ ਤਲਕ ਵਾਲੇ ਕੋ ਕਦੀ ਕੰਮ ਨਹੀਂ ਕਰਾਉਣਾ, ਰੁਪਈਆ ਲੱਖ ਵੱਧ ਲਾ ਲੈਣਾ, ਅਨਨੋਨ ਬੰਦੇ ਨੂੰ ਕੰਮ ਨਹੀਂ ਕਰਾਉਣਾ। ਹਾਂ ਸੀਰੀਅਸਲੀ ਉਸਤਾਦ ਜੀ ਇਹ ਜਿਹੜਾ ਮੇਰਾ ਘਰ ਤੁਸੀਂ ਇਹ ਜਿਹੜਾ ਉਹਦਾ ਪੇਂਟ ਕਰਾਉਣਾ ਸੀਗਾ ਤੇ ਉਹ ਪੌੜੀਆਂ ਨੂੰ ਗ੍ਰਿਲ ਲਾਣੀ ਸੀਗੀ। ਹਾਂ ਮੈਂ ਸਿਰਫ ਐਸਟੀਮੇਟ, ਮੇਰਾ ਰਿਲੇਟਿਵ ਹੈਗਾ, ਐਸਟੀਮੇਟ ਲਵਾਉਣ ਗਿਆ। ਮੈਂ ਕਿਹਾ ਯਾਰ ਪੇਂਟ ਕਰਾਉਣਾ ਵਾ ਤੇ ਉਹ ਕੋਈ ਪੁੱਛਣਾ ਨਹੀਂ ਫੈਸਲ ਭਾਈ ਅਸੀਂ ਹਾਜ਼ਰ ਹਾਂ। ਭਰਾ ਨਹੀਂ ਭਰਾ ਭਰੂ ਨਹੀਂ, ਉਹ ਹੈ ਹੀ ਰਿਸ਼ਤੇਦਾਰ ਹੈ ਵਾ ਸਾਡਾ, ਮੁਗਲ ਬਰਾਦਰੀ। ਤੇ ਉਸਤਾਦ ਜੀ ਉਹ ਕਹਿੰਦਾ ਮੈਨੂੰ ਚਾਬੀ ਦੇ ਦੇ, ਮੈਂ ਨਾ ਆਪਣਾ ਉਹ ਲੈ ਲੈਣਾ ਅਸਿਸਟੈਂਟ ਜਿਹੜਾ ਵੀ ਹੈਗਾ ਉਹਦਾ ਮੁਲਾਜ਼ਮ, ਕਹਿੰਦਾ ਮੈਂ ਐਸਟੀਮੇਟ ਲਵਾ ਲਾਂਗਾ। ਮੈਂ ਉਹਨੂੰ ਐਸਟੀਮੇਟ ਦਾ ਉਸਤਾਦ ਜੀ ਸਿਰਫ ਕਿਹਾ ਤੇ ਕਸਮ ਵਾਲੀ ਗੱਲ ਹੈ ਉਹਨੇ ਪੇਂਟ ਵੀ ਕਰਤਾ, ਗ੍ਰਿਲ ਵੀ ਲਾਤੀ, 1,40,000 ਰੁਪਏ ਬਿੱਲ ਬਣਾ। ਮੈਂ ਕਿਹਾ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਪੇਂਟ ਕਰ, ਨਾ ਮੈਂ ਤੈਨੂੰ ਪੇਂਟ ਦਾ ਕਿਹਾ ਤੇ ਨਾ ਮੈਂ ਤੈਨੂੰ ਗ੍ਰਿਲ ਲਾ ਨਹੀਂ ਤੇ ਪੇਂਟ ਉਹਨੇ ਕਿਹੜਾ ਬਾਹਰੋਂ ਕਰਕੇ ਲੈ ਆ, ਸਾਡੇ ਸਾਹਮਣੇ ਉਹਨੇ ਕੀਤਾ ਸਾਰਾ, ਰੋਕ ਦਿੰਦੇ ਉਦੋਂ। ਅਸੀਂ ਨਹੀਂ ਸਿੱਖ ਚਾਬੀ ਲੈ ਗਿਆ ਅੱਛਾ ਚਾਬੀ ਲੈ ਗਿਆ ਖਾਲੀ ਘਰ ਦੀ। ਅੱਛਾ ਕਹਿੰਦਾ ਚਾਬੀ ਲੈ ਗਿਆ ਤੇ ਮੈਂ ਇਹਦਾ ਐਸਟੀਮੇਟ ਲਾ ਦੇਖ ਲਵਾਂ, ਤੇ ਉਹ ਕਰਤਾ ਜਾ ਕੇ ਪੇਂਟ ਕਰਤਾ ਤੇ ਗ੍ਰਿਲ ਲਾ ਕੇ 1,40,000। 1,40,000 ਉਸਤਾਦ ਜੀ ਤੇ ਮੇਰੀ ਸੀਲਿੰਗ ਡਿੱਗੀ ਨਾ, ਉਹ ਕੁੱਪੀ ਮੈਂ ਥੱਲੇ ਕਹਿੰਦਾ ਉਹ ਸੀਲਿੰਗ ਦੇਖੀ, ਉਹ ਸੀਲਿੰਗ ਦੇਖੀ, ਉਹ ਸੀਲਿੰਗ ਦੇਖੀ। ਮੈਂ ਕਿਹਾ ਚੱਲ ਭੱਜ ਉਹ ਸੀਲਿੰਗ ਦੇਖੀ। ਅਗਲੇ ਕਿਤੇ ਨੂੰ ਸਾਈਨ ਆਇਆ, ਮੈਨੂੰ ਬਹੁਤ ਗੁੱਸਾ ਆਉਂਦਾ। ਅਗਲੇ ਦੀ ਸੀਲਿੰਗ ਡਿੱਗ ਪਈ ਤੇ ਆਹ ਸੀਲਿੰਗ ਡਿੱਗ ਪਈ। ਉਹ ਤੇਰਾ ਚੀਜ਼ਾਂ ਲੈਣ ਆਇਆ ਸੀ, ਹੁਣ ਕੁਛ ਨਹੀਂ ਕਰਦਾ ਇਹਦਾ ਚੀਜ਼ ਲਿਆ। ਤਾਜੀ ਕਸਮੇ ਮੈਂ ਉੱਪਰ ਚੜੇ ਤੇ 2 ਮੁੰਡੇ ਬੱਚੇ ਫਿਰਨ ਡੇ, ਉਹ ਮੈਂ ਕਿਹਾ ਕੋ ਤੇ ਫੈਨ ਆਓ ਸੈਲਫੀ ਲੋ ਭਾਈ, ਸੈਲਫੀ ਲੋ। ਤੇ ਮੈਂ ਮੇਰੇ ਆਪਣੇ ਵਾਦ ਨੂੰ ਆਇਆ, ਮੇਰੀ ਟੈਬ ਤੇ ਸੈਂਡ ਕਰ ਦੇ, ਮੈਂ ਟੈਬ ਘਰ ਪਈ ਆ ਤੇ ਮੈਂ ਬੱਚੇ ਨੂੰ ਸੈਲਫੀ ਲੈ। ਮੈਂ ਕਿਹਾ ਬੱਚੇ ਤੁਸੀਂ ਮੈਨੂੰ ਜਾਣਦੇ? ਕਹਿੰਦੇ ਨਹੀਂ। ਮੈਂ ਕਿਹਾ ਕਦੀ ਸ਼ੋਅ ਦੇਖੇ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਤੁਸੀਂ ਉੱਪਰ ਕੀ ਲੈਣਾ? ਕਹਿੰਦਾ ਚਾਚੂ ਕਹਿਣ ਦੇ ਸੀਗੇ ਮੈਂ 10-15 ਮਿੰਟ ਹੋਰ ਆ, ਮੈਂ ਤੁਹਾਨੂੰ ਪੈਸੇ ਲੈ ਕੇ ਦੇਣਾ, ਮੇਰੇ ਘਰ ਬਣਾਉਣੇ ਬਸ, ਵੀ ਮੇਰੇ ਕੋਲ ਖਰਚਾ ਲੈ ਕੇ ਦੇਣਾ, ਘਰ ਬਣਾਉਣਾ। ਮੈਂ ਕਿਹਾ ਆਹ ਬੱਚੇ ਤੇ ਮੈਂ ਜਾਣਦਾ ਨਹੀਂ। ਓਏ ਤੂੰ ਸਾਨੂੰ ਕਹੇ ਸਰੀਆ ਲੈ ਗਿਆ। ਉਸਤਾਦ ਕਸਮ ਲੈ ਲਓ, ਮੈਂ ਘਰ ਗਿਆ, ਮਿਸਤਰੀ ਸਾਹਿਬ ਕਹਿੰਦਾ ਯਾਰ ਪਤਾ ਨਹੀਂ ਕਿਹੜੇ ਬਜ਼ੁਰਗ ਨੂੰ ਲੈ ਨਾਲ ਇਹ, ਤੇ ਇਹੀ ਕਹੇ ਨੇ ਉਹ ਨਾ ਮੇਰੇ ਅੱਬੂ ਆ, ਚੁੱਪ ਤੋਂ ਅੱਬੂ ਆ ਮੰਨ ਕੇ ਮੈਨੂੰ ਚੁੱਪ। ਮੈਂ ਕਿਹਾ ਉਹਦੇ ਅੱਬੂ ਤੇ ਫੌਤ ਹੋਏ ਹੋਏ ਯਾਰ। ਮੈਂ ਕਿਹਾ ਕੋਈ ਆਇਆ ਸੀ ਯਾਰ, ਤੇ ਅਗਲੇ ਦਿਨ ਆਇਆ। ਮੈਂ ਕਿਹਾ ਉਰੇ ਯਾਰ ਤੂੰ ਨਾਲ ਕਿਉਂ ਲੈ ਕੇ, ਤੇਰੇ ਅੱਬੂ ਤੇ ਫੌਤ ਹੋਏ? ਉਹ ਮੇਰਾ ਦੋਸਤ ਸੀ, ਬਸ ਚੁੱਪ ਕਰਤਾ ਮੈਂ ਦੋਸਤ ਸੀ। ਮੈਂ ਕੌਣ ਸੀ? ਉਹ ਕਹਿੰਦੇ ਮੇਰੇ ਅੱਬੂ ਬੋਲੇ।
ਓਏ ਯਾਰ ਕਿਹੜੇ ਯਾਰ ਬਹਰਹਾਲ ਉਸਤਾਦ ਜੀ, ਜ਼ਿੰਦਗੀ ਦੀ ਨਸੀਹਤ ਆ, ਕਦੀ ਕਿਸੇ ਯਾਰ ਦੋਸਤ ਕੋ ਤਲਕ ਵਾਲੇ ਕੋ ਕੰਮ ਨਹੀਂ ਕਰਾਉਣਾ। ਬੇਲੌਸ ਕੰਮ ਨਹੀਂ ਕਰਦਾ ਕੋਈ ਵੀ। ਅੱਜ ਕੱਲ੍ਹ ਮੈਂ ਹਿਸਾਬ ਲਾਇਆ ਮਿਸਤਰੀ, ਮੈਨੂੰ ਸਿਰਫ ਇਸ ਪੂਰੇ ਮਕਾਨ ਦੇ ਵਿੱਚ ਮਿਸਤਰੀ ਦਾ ਤਾਲੁਕ ਬਚਿਆ ਏ। ਮਿਸਤਰੀ ਹਾਸਲ ਹੋਇਆ। ਮਿਸਤਰੀ ਹਾਸਲ ਹੋਇਆ ਉਹ ਸਹੀ ਸੀ ਬੰਦਾ। ਜਾਂ ਸਬਕ ਉਹ ਕੰਮ ਅੱਛਾ ਕਰਦਾ ਵਾ, ਲੇਕਿਨ ਗੱਲ ਬਹੁਤ ਉਦੋਂ ਲਾਗੇ ਨਾ ਬਹੁ, ਦੂਰ ਬਹਿ ਜਾਓ ਉਦੋਂ ਤੋਂ। ਦੂਰ ਬਹਿ ਕੇ ਦੇਖੋ ਕਰਦਾ ਕੀ, ਲਾਗੇ ਪੋਗੇ ਤੁਹਾਨੂੰ ਡਿਸਕਸ਼ਨ ਐਸੀ ਸ਼ੁਰੂ ਕਰੂਗਾ, ਤੁਹਾਨੂੰ ਲੱਗੂਗਾ ਯਾਰ ਵੀ ਸਾਡੇ ਘਰ ਦਾ ਜੀ ਆ। ਮਸ਼ਵਰੇ ਤੁਹਾਨੂੰ ਦਊਗਾ ਏਦਾਂ ਸੀਰੀਅਸਲੀ। ਅੱਛਾ ਯਾਨੀ ਇਨਵੋਲਵ ਹੋ ਜਾਂਦਾ ਘਰ ਦੇ ਹਰ ਵਿੱਚ। ਸ਼ਹਿਰ ਇਨਵੋਲਵ ਹੋ ਜਾਂਦਾ ਵਾ। ਉਹਦਾ ਰੌਲਾ ਇਹ ਨਾ ਕਿ ਉਹ ਵੀ ਕੱਲ ਨੂੰ ਫਿਰ ਤੁਸੀਂ ਉਹਨੂੰ ਹੀ ਬੁਲਾਉਣਾ ਹੋਵੇ, ਫੈਮਿਲੀ ਮਿਸਤਰੀ ਹੋਇਆ ਹਾਂ ਵੀ ਅੰਮੀ ਜੀ ਸੀੜੀਆਂ ਚੜ ਰਹੇ ਆ, ਉੱਪਰ ਵਾਲੇ ਕਮਰੇ ਛੋਟੇ ਨੂੰ ਉਠਾਉਣਾ ਸੀਗਾ, ਤੇ ਅੰਮੀ ਮੈਨੂੰ ਕਹਿੰਦੇ ਸਾਏ ਛੋਟੇ ਨੂੰ ਉਠਾ, ਤੇ ਉਹ ਕਹਿਣ ਡਿਆ ਉਹ ਨਾ ਉਠਾਇਆ, ਹਲੇ ਕਿਹੜਾ ਟਾਈਮ ਹੋਇਆ ਵਾ। ਉਹਦਾ ਕੀ ਤੁੱਕ ਬੰਦਾ ਵਾ। ਬਸ ਪਿਆਰ ਬਣ ਗਿਆ ਉਹਦਾ, ਤਲਕ ਬਣ ਗਿਆ ਉਹਦਾ ਸਾਡਾ। ਨਹੀਂ ਇਸ ਗੱਲ ਤਾਂ ਉਹਦਾ ਬੰਦਾ ਹੀ ਨਹੀਂ ਲਿੰਕ। ਭਾਈ ਉਹਦੇ ਬੱਚਿਆਂ ਨੂੰ ਕਹਿ ਰਿਹਾ ਹਰ ਸ਼ਹਿਰ ਰਹਿਣ ਦਿਓ। ਹਰ ਸ਼ਹਿਰ ਉਹਨੇ ਇਨਵੋਲਵਮੈਂਟ ਕੀਤੀ ਹੈ, ਹਰ ਸ਼ਹਿਰ। ਮੇਰੇ ਸਮਾਨ ਤੇ ਥੋੜਾ ਦਿੱਤਾ ਸਹੁਰਿਆਂ ਨੇ। ਮੇਰੇ ਨਾਲ ਬੈਠਾ ਬਰਾਬਰ ਬੈਠਾ ਰਿਹਾ, ਮੇਰੇ ਤੇ ਮਸ਼ਵਰੇ ਹੁੰਦੇ ਰਹੇ, ਰੋਟੀ ਵੀ ਏਦਾਂ ਕਰਦਾ ਰਿਹਾ, ਕਰਦਾ ਰਿਹਾ। ਤੇ ਮੈਨੂੰ ਇਹ ਵੀ ਕਹਿੰਦਾ, ਮੈਂ ਤਾਂ ਪਤਾ ਲੱਗਾ ਤੂੰ ਸ਼ੋਅ ਦਾ 2.5 ਲੱਖ ਲੈਣ ਡਿਆ। ਇਹਨੇ ਮੈਨੂੰ ਕਿਹਾ ਤੂੰ ਮਕਾਨ ਤੇ ਪੈਸੇ ਕਿਤੇ ਲਾਉਣ ਨਹੀਂ ਦੇਣਾ। ਮੈਂ ਕਿਹਾ ਯਾਰ ਤੈਨੂੰ ਕਿਹਨੇ ਕਿਹਾ 2.5 ਲੱਖ ਦਾ? ਉਹ ਕਾਲੀਏ ਕਹਿਣ ਰਿਹਾ ਬੜਾ ਮਸ਼ਹੂਰ ਹੈ। ਮੈਂ ਕਿਹਾ ਮਸ਼ਹੂਰ ਮੈਂ ਹੈਗਾ ਵਾ, ਲੇਕਿਨ ਇਹਦਾ ਮਤਲਬ ਇਹ ਨਹੀਂ ਮੈਂ 2.5 ਲੱਖ ਲਈ ਜਾਵਾਂ। ਨਹੀਂ ਤੂੰ ਸਾਨੂੰ ਕਹਿੰਦਾ ਪਾਨ ਹੀ ਨਹੀਂ ਪਾਇਆ, ਫਿਰ ਇਹ ਤਾਂ ਗੱਲ ਕੋਈ ਨਹੀਂ ਆ, ਤਲਕ ਨਹੀਂ ਆਇਆ। ਮੈਂ ਪਾਨ ਖਵਾਇਆ, ਪਾਨ ਖਾ ਕੇ ਉਹ ਝੱਸ ਨਹੀਂ ਆਈ। ਕਹਿੰਦਾ ਮੈਂ ਕਿਹਾ ਮੇਰੇ ਫੈਰ ਮਾਰ ਦੇ, ਦੱਸ ਮੈਂ ਚਾਹੁੰਦਾ ਕੀ ਹੈ। ਮੈਂ ਕਿਹਾ ਮੇਰੇ ਤੋਂ ਨਹੀਂ, ਤੂੰ ਤਾਂ ਭਾਰ ਬਿਠੂ ਹੁਣ ਗੁੱਸਾ ਕਰਨ ਡਿਆ। ਕਹਿੰਦਾ ਇੱਕ ਦਿਨ 20,000 ਲੈ ਕੇ ਮਿਸਤਰੀ ਸਹੀ ਆ। ਹਾਂ ਆ ਕਾਰੀਗਰ ਬਹੁਤ ਅੱਛਾ। ਇੱਕ ਦਿਨ 20,000 ਲੈ ਕੇ 2 ਦਿਨ ਬਾਅਦ ਫੇਰ ਕਹਿੰਦਾ ਥੋੜਾ ਖਰਚਾ ਦੇਣਾ। ਮੈਂ ਕਿਹਾ ਤੂੰ ਕੱਲ ਤੇ 20,000 ਲਿਆ, ਤੂੰ ਮੈਨੂੰ ਬੜਾ ਕਿਤੇ ਲੱਖ ਰੁਪਇਆ ਦੇ ਸਕਦਾ। ਜਾ ਭਾਈ ਅਸੀਂ ਨਹੀਂ ਕੰਮ ਕਰਦੇ, ਅਗਲੇ ਐਡਵਾਂਸ ਲੈਣੇ। ਮੈਂ ਤਾਂ ਭਰਾ ਸਮਝਿਆ, ਭਾ ਮਿੱਠੂ ਤਾਂ ਤੁਹਾਨੂੰ ਰੋਜ਼ ਨਾਰਾਜ਼ ਕਰਤਾ, ਜੇ ਤੇ ਉਹ ਕਰਤਾ। ਤੇ ਮੈਂ ਕਿਹਾ ਲੈ ਵੀ ਹੁਣੇ ਚੱਲਾਂ, ਗੁੱਸਾ ਕਰ ਗਿਆ ਨਾ ਚੱਲ ਜਾਣਾ। ਤੇ ਫੇਰ ਮਸਾਲਾ ਲਾਉਣੇ ਆ। ਮੈਂ ਕਿਹਾ ਗਿਆ ਨਹੀਂ ਹੁਣ ਪੈਸੇ ਲੈ ਕੇ ਜਾਵਾਂਗੇ ਹੁਣ। ਮੈਂ ਕਿਹਾ ਤੂੰ ਤਾਂ ਗੁੱਸਾ ਕਿਤੇ ਨਹੀਂ, ਭਰਾਵਾਂ ਦਾ ਚੱਲਦਾ ਹੀ ਹੈ। ਨਹੀਂ ਮਿੱਠੇ ਉਹ ਸਹੀ ਆ ਕਰੈਕਟਰ। ਉਹ ਬੜੀ ਘੱਟ ਵਾ ਉਹਦੇ ਨਾਲ। ਕਹਿੰਦੇ ਬਾਬਾ ਜੀ ਤੁਸੀਂ ਕਰਾ ਲਿਆ ਤੇ ਅਸੀਂ ਕਰ ਲਿਆ। ਨਹੀਂ ਦਾਲ ਚੌਲ ਪਕਾਏ ਤੇ ਉੱਤੋਂ ਹੀ ਜੰਗਲੇ ਤੋਂ ਕਹਿਣ ਡਿਆ, ਅਮੀ ਜੀ ਕੀ ਪਕਾਇਆ ਵਾ? ਅਮੀ ਕਹਿੰਦਾ ਦਾਲ ਚਾਵਲ। ਚਲੋ ਕਹਿੰਦਾ ਥੋੜੇ ਭੇਜੋ ਪਿਆ। ਤੇ ਦਾਲ ਚਾਵਲ ਉੱਥੇ ਹੀ ਪਿਆ, ਪਿਛਲੇ ਕਮਰੇ ਰੱਖ ਕੇ ਖਾਣ ਡਿਆ। ਦਾਲ ਚਾਵਲ ਕਿਤੇ ਕਾਲਤ ਲੱਗ ਗਿਆ ਤੇ ਉੱਥੇ ਘਰ ਚਲਾ ਗਿਆ। ਅਗਲੇ ਦਿਨ ਆਇਆ ਤੇ ਅਗਲੇ ਦਿਨ ਆ ਕੇ ਅੰਮੀ ਨੂੰ ਕਹਿੰਦਾ, ਉਹ ਮੈਂ ਤੇ ਕੱਲ ਦਾਲ ਚੌਲ ਭੁੱਲ ਕੇ ਗਿਆ ਸੀ, ਦਿਓ ਫਿਰ। ਵੀ ਅਗਲੇ ਦਿਨ ਆ ਕੇ ਤੈਨੂੰ ਦਾਲ ਚੌਲ ਕਿੱਥੋਂ ਲੱਗੇ? ਕਹਿੰਦਾ ਮੈਂ ਕੱਲ ਇੱਥੇ ਦਾਲ ਚੋੜ ਰੱਖ ਕੇ ਗਿਆ ਸੀ। ਉਹ ਮੈਨੂੰ ਦਿਓ ਕਹਿੰਦਾ। ਬਾਹਰ ਮਿਸਤਰੀ ਅੱਛਾ ਵਾ, ਬਸ ਨਾ ਤਲਕਦਾਰੀ ਦੇ ਵਿੱਚ ਮੇਰਾ ਕੰਮ ਖਰਾਬ ਹੋ ਗਿਆ। ਇਹ ਤਾਂ ਕੰਮ ਮੁੱਕਿਆ ਨਹੀਂ ਜੇ। ਯਾਰ ਦੇਖ ਕਾਹਨੂੰ ਜਦੋਂ ਇਹਨਾਂ ਨੇ ਸਰੀਆ ਨਸ਼ਈਆਂ ਕੋਲੋਂ ਲੈਣਾ, ਰਾਜੀ ਆਪਣੀ ਕੰਜੂਸੀ ਨਾਲ ਇਹਨਾਂ ਨੇ ਮਕਾਨ ਲੈ ਦਿੱਤਾ। ਨਾਲਾ ਫੜ ਉੱਥੇ 100 ਰੁਪਏ ਦੀ ਬਿਜਲੀ ਲੈ ਕੇ ਆ। ਲੈ 100 ਰੁਪਏ ਦੀ ਬਜਰੀ ਕਿਹੜੀ ਕਿਤੇ ਤੂੰ ਨਾ ਤੇ ਹਲਕਾ ਰੱਖ। ਮਿਸਤਰੀ ਸੁਬਹ ਮਿਸਤਰੀਆਂ ਨੂੰ ਅੱਜ ਜਿਵੇਂ ਬੱਚਿਆਂ ਨੂੰ ਚੀਜ਼ ਨਹੀਂ ਦਵਾ ਕੇ ਲਿਆਈਦੀ, ਇਦਾਂ ਮਟੀਰੀਅਲ ਦਵਾਉਂਦਾ ਉਹਨਾਂ ਨੂੰ ਦੁਕਾਨਾਂ ਤੋਂ। ਹੁਣ ਤੁਹਾਨੂੰ ਸੀਰੀਅਸਲੀ ਤੁਸੀਂ ਕਹਿੰਦਾ ਯਾਰ ਮਿੱਠਾ ਚਵਲਾ ਮਾਰਨ ਡਿਆ, ਪਤਾ ਵਾ ਝੂਠ ਬੋਲਣ ਡਿਆ। ਤੁਹਾਨੂੰ ਸਹੀ ਕੱਲੀ ਗੱਲ ਸੱਚੀ ਆ। ਹੁਣ ਤੁਹਾਨੂੰ ਇੱਕ ਵੱਡੀ ਗੱਲ ਦੱਸਾਂ, ਫਿਰ ਤੁਸੀਂ ਮੈਨੂੰ ਲੜਨਾ ਵਾ। ਲਾ ਦੇ ਯਾਰ ਮੈਂ ਵੱਡੀ ਦੂਸਰਾ ਸ਼ੋ ਹੋ ਗਿਆ। ਮੈਂ ਹੁਣ ਤੱਕ ਲੜਿਆ ਮੈਨੂੰ ਉਹ ਕਹਿੰਦਾ, ਮੈਂ ਕਿਹਾ ਹਾਂ ਭਜਾਈ ਮੇਰੀ ਬੇਗਮ ਭਜਾਈ ਦੀ ਲੱਗ ਕੇ ਗਈ ਆ। ਹੈ ਭਜਾਈ ਤੇਰੀ ਮੇਰੀ ਬੇਗਮ ਕਹਿੰਦਾ ਲੜ ਕੇ ਗਈ ਆ ਤੇ ਤੂੰ ਨਾ ਮੈਨੂੰ ਗਿਆ ਮੇਰੇ ਨਾਲ ਚੱਲ ਜਰਾ। ਤੇ ਮੈਂ ਕਿਹਾ ਤੂੰ ਆਪਣੀ ਬਾਤ ਨੂੰ ਲੈ ਕੇ ਜਾ। ਨਹੀਂ ਉਹਦਾ ਉਹ ਹਿਸਾਬ ਦਿੰਦਾ ਹੈ। ਅੱਛਾ ਇਹ ਉਹ ਸੈਂਟਰੀ ਵਾਲਾ ਬਿਜਲੀ ਵਾਲਾ ਸੈਂਟਰੀ ਵਾਲਾ ਉਸਤਾਦ ਜੀ, ਇਹ ਤੁਹਾਡਾ ਮਕਾਨ ਬਣ ਵੀ ਗਿਆ, ਇਹ ਤੁਹਾਡੇ ਘਰ ਆਉਣ ਚ ਰਹਿਣਾ ਹੀ ਹੈਨਾ। ਯਾਦਾਂ ਭੁੱਲ ਜਾਣੀਆਂ। ਇਹ ਦਿਲ ਕਰੇ ਤੂੰ ਅਗਰ ਕੱਲ ਨੂੰ ਕੋਈ ਈਵੈਂਟ ਆਵੇ ਤੇ ਆ ਜਾਣ, ਸਾਨੂੰ ਬੁਲਾਇਆ। ਸਾਰੇ ਦੀ ਤਾਰੀਫਾਂ ਕਰਕੇ ਨਾ ਯਾਰ ਉਹ ਮੈਂ ਫੈਸਲਾ ਆਵੇ ਬਹੁਤ ਅੱਛਾ ਸੀਰੀਅਸਲੀ ਫੈਸਲਾ ਆਵੇ ਯਾਰ ਬਹੁਤ ਅੱਛਾ ਮਜ਼ਾਕ ਆ ਚਲਾ ਗਿਆ ਮੇਰੇ ਤੂੰ ਨਹੀਂ ਆਇਆ। ਮੈਂ ਕਿਹਾ ਮੈਂ ਜਿਹੜਾ ਉਹ ਵੀ ਬੜਾ ਉਹ ਕਾਲਾ ਜਿਹਾ ਮੈਂ ਕਿਹਾ ਦਰਜ ਨਹੀਂ ਉਹ ਕਾਲਾ ਜਿਹਾ ਗਾਲਾਂ ਕੱਢ ਕੇ ਕਹਿਣ ਡਿਆ। ਕਾਨੂੰ ਨੂੰ ਸਾਜੀ ਉਹਨੇ ਗਾਲਾਂ ਕੱਢ ਕੇ ਕਹਿੰਦਾ ਉਹ ਕਾਲਾ ਹੀ ਹੋਣੀ, ਉਹ ਬੜਾ ਸੌਂਦਾ। 2-3 ਗਾਲਾਂ ਕੱਢੀਆਂ। ਅੱਧੀ ਬੋਰੀ ਸੀਮੈਂਟ ਦੀ ਜਿਹੜਾ ਉਹਨੇ ਨਵਾਂ ਮਿਸਤਰੀ ਲਾਇਆ ਸੀ ਨਾ, ਫਿਰ ਅੰਧੇਰੀ ਰਾਤ ਜਿਹੜਾ ਸਾਬਰ ਮਿਸਤਰੀ ਮੇਨ ਨਾ ਕਿਤੇ ਪਹਿਲੇ ਚਲਾ ਗਿਆ ਕਿ ਯਾਰ ਮੈਂ ਜਲਦੀ ਜਾਣਾ। ਜਿਹੜਾ ਉਹਨੇ ਨਵਾਂ ਮਿਸਤਰੀ ਲਾਇਆ ਸੀ ਨਾ ਅਣਜਾਣ, ਹੁਣ ਪਾਗਲ ਆਹੋ ਬੰਦਾ ਪੁੱਛੇ ਵੀ ਇੰਨੀ ਕੁ ਤਾਰ ਨੰਗੀ ਆ ਵੀ ਤੂੰ ਇਹ ਕਾਂਡੀ ਲਾ ਕੇ ਚੈੱਕ ਕਰਨਾ, ਕਾਂਡੀ ਤੋਂ ਚੱਕ ਹੀ ਮਾਰਨਾ ਵਾ। ਤੂੰ ਕਹਿੰਦੇ ਟੇਪ ਲਾ ਦੇ ਜਾਂ ਨਹੀਂ, ਪਾਣੀ ਨਾ ਆਉਂਦੇ ਨਹੀਂ ਕਰਕੇ ਤੇ ਇਹ ਹੱਥ ਕਾਂਡੀ ਪੜੀ ਆ।
ਐ ਪਾਣੀ ਲਾਉਂਦੇ ਤਾਜ ਤੋਂ ਲੱਗੀ ਸੀ ਨਾ ਉੱਤੇ ਕਾਂਡੀ ਦੇ ਨਾਲ ਲੋਹੇ ਦੀ ਕਾਂਡੀ ਨੂੰ ਇੰਜ ਕਰਨ ਡਿਆ ਆਹ ਵਜਾ ਥਲੇ ਤੇ ਉੱਠ ਕੇ ਵੇਚ ਤੇ ਡਿੱਗਿਆ ਸ਼ੁਕਰ ਕਹਿੰਦਾ ਮੈਂ ਨਹੀਂ ਕਰਦਾ ਕੰਮ ਮੈਂ ਕੰਮ ਕਰਨਾ ਜੀ ਤੇ ਜਿਹੜੇ ਬੋਰੇ ਦੇ ਵਿੱਚ ਔਜ਼ਾਰ ਰੱਖੇ ਸੀ ਨਾ ਕਾਂਡੇ ਕੁੰਡੇ ਉਹ ਚੱਕਣ ਦੀ ਬਜਾਏ ਅੱਧੀ ਸੀਮੈਂਟ ਦੀ ਬੋਰੀ ਤੇ ਡੱਬ ਲਾਈ ਤੇ ਜਲਾ ਹਜ਼ਾਰ ਵਾਲੀ ਸਮਝ ਔਜ਼ਾਰ ਵਾਲੀ ਉੱਥੇ ਰੱਖ ਗਿਆ ਸੀਮੈਂਟ ਦੀ ਬੋਰੀ ਨਾ ਕੇ ਨਾ ਤਾਂ ਜਾ ਕੇ ਫੋਨ ਕਰਦਾ ਮੇਰੇ ਔਜ਼ਾਰ ਇੱਥੇ ਰਹਿ ਗਏ ਮੈਂ ਸੀਮੈਂਟ ਲੈ ਉਹਨੂੰ ਬਿਜਲੀ ਡੈਮ ਰੱਗੇ ਉਹਨੂੰ ਕਰੰਟ ਪਿਆ ਬਹੁਤ ਬੁਰਾ। ਉਹ ਤੋਂ ਜਾਂਦੇ ਮਿੱਠੇ ਮੈਂ ਵੀ ਕਹਿੰਦੇ ਮਿੱਠੇ ਤੇਰੇ ਭਰਾ ਦੇ ਸਕੇ ਨਹੀਂ ਹੈਗੇ ਆਹੋ ਚੰਗੀ ਲੜਾਈ ਕਰਾ ਲਈ ਇਹ ਸਾਬਤ ਬਿਸਤਰੀ ਬਹੁਤ ਬੜਾ ਇਨਵੋਲਵ ਰਿਹਾ ਵਾ ਤੁਸੀਂ ਯਕੀਨ ਮੰਨੋ ਨਾਲ ਦਾ ਹਮਸਾ ਹੈ ਨਾ ਉਹ ਆਲੂ ਪਿਆਜ਼ ਲਾਉਂਦਾ ਆਲੂ ਪਿਆਜ਼ ਲਾਉਂਦਾ ਤੇ ਉਹਨੂੰ ਇਸ਼ਾਰਾ ਕਰਨ ਡਿਆ ਭਾਜੀ ਇਹਦਾ ਕੀ ਵੀ ਮੈਂ ਵਾਸ਼ਰੂਮ ਜਾਣਾ ਉਹਦੇ ਘਰ ਚਲਾ ਗਿਆ ਵਾਸ਼ਰੂਮ ਅੱਛਾ ਉਹਦੇ ਹਾਲ ਚਲਾ ਗਿਆ ਉਹਦੇ ਚਲਾ ਗਿਆ ਨਾਲ ਦੇ ਹਮਸਾਏ ਦੇ ਨਾਲ ਮਿੱਠਾ ਹੁਣ ਤੋਂ ਤੇਰਾ ਅੰਦਾਜ਼ਾ ਕੀ ਹੈ ਮਤਲਬ ਅੰਦਾਜ਼ਾ ਮੇਰਾ ਇਹ ਹੈ ਉਸਤਾਦ ਜੀ ਇਹ 2 ਤਨਖਾਹਾਂ ਐਡਵਾਂਸ ਜਾਣੀਆਂ ਹੋਰ ਉਹਨੇ ਮੈਨੂੰ ਆਪ ਦੱਸਿਆ 2.5-3 ਲੱਖ ਦਾ ਉਹਨੇ ਐਸਟੀਮੇਟ ਦਿੱਤਾ ਸੀ ਮੈਨੂੰ 2.5 ਲੱਖ ਦਾ ਐ ਸਿਗਰਟ ਵੀ ਸਿਗਰਟ ਵੀ ਪੀਂਦਾ ਉਹ ਹਾਈਵੇ ਜਿਹੜਾ 20 ਰੁਪਏ ਡੱਬੀ ਆ ਆਹੋ ਆਹੋ ਮੈਂ ਕਿਹਾ ਤੂੰ ਐਡੀ ਡੇਂਜਰਸ ਸਿਗਰਟ ਪੀਣਾ ਮਰਨਾ ਵਾ ਜ਼ਿਆਦਾ ਪੀਣੀਆਂ ਹੁੰਦੀਆਂ ਕਹਿੰਦਾ ਖਰਚੇ ਨਹੀਂ ਫੋੜ ਹੁੰਦੇ ਭਰਾਵਾ ਇਹ ਫਿਰ ਤਾਂ ਕਰਕੇ ਪੀ ਲਈ ਮੈਂ ਜ਼ਿਆਦਾ ਨਹੀਂ ਪੀਣਾ ਤੇ 3 ਡੱਬੀਆਂ ਜੇਬ ਸੀ ਇੱਧਰ ਐ ਸਾਰਾ ਜ਼ੈਚਾ ਨਿਕਲ ਕਰਕੇ ਤਾਂ ਤੇਰਾ 2.5 ਲੱਖ ਰੁਪਏ ਲਾਈ ਨਾ ਤੇ 6 ਲੱਖ ਲੱਗ ਗਿਆ ਨਹੀਂ ਕੋਲ ਹੀ ਆ ਮੈਂ ਤੇ ਆਪਦੇ ਨਹੀਂ ਤੇ ਅੱਧਾ ਨਾ ਬਹੁਤਾ ਸਮਾਨ ਤੇ ਤੂੰ ਇੱਥੋਂ ਮੇਰੇ ਕੋਲ ਲੈ ਗਿਆ ਸੀ ਤੇ ਫੇਰ ਤੇਰੇ ਕਾਹਦੇ ਪੈਸੇ ਲੱਗੇ ਇੰਨੀ ਇੱਟ ਲੈ ਗਿਆ ਤੂੰ ਹਾਏ ਹਾਏ ਉਹ ਨਾਲੇ ਉਹ ਤੇ ਹੋਰ ਹੈ ਫੈਸਲ ਸਾਹਿਬ ਤੋਂ ਬਾਹਰੋਂ ਆ ਪਤਾ ਨਹੀਂ ਕੀ ਸਾਬਤ ਉਹ ਹੀ ਲੱਗੀ ਜਿਹੜੀ ਇੱਥੋਂ ਗਈ ਬਾਕੀ ਭੂਰ ਜੋੜੇ ਹੀ ਆ। ਹੋਇਆ ਵਾ ਅੱਛਾ ਬਾਕੀ ਟੋਟਲ ਚੌਲ ਟੈਪ ਨੂੰ ਕੰਮ ਨਾਲੇ ਯਾਰ ਆਪਣੀ ਗਲਤੀ ਤੋਂ ਸਾਰਾ ਕੰਮ ਖਰਾਬ ਇਹਨੇ ਕੀਤਾ ਯਾਰ 3 ਡਾਲੇ ਭਰ ਕੇ ਇੱਟਾਂ ਦੇ ਇੱਥੋਂ ਲੈ ਗਿਆ ਯਾਰ ਕਿੱਥੇ ਗਏ ਉਹ ਮੈਂ ਤੁਹਾਨੂੰ ਝਾਲ ਤੇ ਦਿਖਾਉਣੇ ਆ ਬਾਹਰ ਹੀ ਪਏ ਆ ਨਹੀਂ ਮਿੱਠਾ ਜੀ ਜ਼ਿਆਦਤੀ ਹੈ ਗੱਲ ਗਲਤ ਉਹਦੇ ਰੱਖਿਆ ਹਾਂ ਉੱਥੇ ਹੀ ਰੱਖੇ ਮੇਰੇ ਵੱਡੇ ਭਾਈ ਪਰ ਯਾਰ ਮਿੱਠੇ ਤੂੰ 6 ਲੱਖ ਕਿੱਥੋਂ ਲਿਆ ਐ ਦੱਸ 6 ਲੱਖ ਭਾਜੀ ਮੇਰੇ ਸੁਣੋ ਗੱਲ ਨਹੀਂ ਮਿੱਠੇ ਸਹੀ ਦੱਸ ਸਹੀ ਗੱਲ ਯਾਰ 6 ਲੱਖ ਹਲੇ ਲੱਗਾ ਤੇ ਨਹੀਂ ਹਲੇ 6 ਹੋਣਾ ਵਾ 5 ਕਿ ਲੱਗ ਗਿਆ 6 ਹੋ ਗਿਆ ਹੋ ਗਿਆ ਮੁਕੰਮਲ ਸਾਲ ਕਰਤੇ ਅੱਛਾ ਹੁਣ ਭਲਾ ਪਿੱਛੇ ਕੀ ਰਹਿ ਗਿਆ ਵਾ ਦਰਵਾਜ਼ੇ ਲੱਗਣੇ 21,000 ਦੇ 3 ਦਰਵਾਜ਼ੇ ਆ ਉਹ ਹਲੇ ਰਹਿੰਦੇ ਆ ਹਲੇ ਜਿਹੜਾ ਬਿਜਲੀ ਦਾ ਸਮਾਨ ਅੱਧਾ ਆਉਣਾ ਵਾ ਬਿਜਲੀ ਦਾ ਸਮਾਨ ਮੇਰੇ ਨਾਲ ਜਾ ਕੇ ਲੈ ਕੇ ਕੁੱਕ ਮਾਸਟਰ ਤੇ ਆ ਕੇ ਡੱਬਾ ਡੁੱਬਾ ਖੋਲੋ ਕਹਿੰਦਾ ਬਿੱਲ ਫੜ ਕੇ ਨਾ ਓਏ ਆਓ ਮਿੱਠਾ ਜੀ ਆ ਵੇਖੋ ਉਹ ਗੱਟੀਆਂ ਹੁੰਦੀਆਂ ਗੱਟੀਆਂ ਵੀ ਨਹੀਂ ਪਾਈਆਂ ਓਏ ਉਹ ਆ ਗਈ ਲੈਟ ਆ ਗਈ ਵੀ ਲੈੜ ਵੀ ਬਹੁਤ ਜ਼ਿਆਦੀ ਮੇਰੇ ਸੱਚੀਆਂ ਗੱਲਾਂ ਹੀ ਲੈਣ ਤੇ ਆਪੇ ਆਉਣੀ ਸੀ ਏਦਾਂ ਹੀ ਹਾਂਜੀ ਅੱਛਾ ਇਹ ਹੁਣ ਕੀ ਕਰਨਾ ਵਾ ਮਿਸਤਰੀਆਂ ਮਕਾਨ ਦਾ ਬਣ ਰਿਹਾ ਵਾ ਹੈਂ? ਮਕਾਨ ਬਣ ਰਿਹਾ ਉਹ ਜਿਗਰੇ ਨਾਲ ਪੈਸੇ ਖਰਚੇ ਜਿਵੇਂ ਪੈਸੇ ਖਰਚਣ ਦਾ ਹੱਕ ਹੁੰਦਾ ਹਾਂਜੀ। ਉਹ ਖਰਚਦਾ ਵਾ ਉਹ ਸਾਜੀ ਇਹ ਮਿੰਗਣਾ ਪਾ ਕੇ ਖਰਚ ਰਿਹਾ ਵਾ ਓਹੋ ਬਿੰਗੜਾ ਪਾ ਕੇ ਤੁਸੀਂ ਇਸ ਟਾਈਮ ਸੀਰੀਅਸਲੀ ਮੈਂ ਹਰ ਅੱਛੀ ਤੋਂ ਅੱਛੀ ਚੀਜ਼ ਘਰ ਲਾਈ ਹੈ ਮੈਂ ਕਿ ਯਾਰ ਮੇਰੇ ਬੱਚਿਆਂ ਦਾ ਮੈਂ ਤਾਂ ਚਲੋ ਦਫ਼ਤਰ ਰਹਿਣਾ ਹੁੰਦਾ ਵਾ ਕਿਸੇ ਕਿਸਮ ਦਾ ਕੋਈ ਮਸਲਾ ਨਾ ਬਣੇ ਅੱਛਾ ਯਾਰ ਤੁਸੀਂ ਛੱਡੋ ਸਾਰੇ ਦੱਸੋ ਜਦੋਂ ਮਕਾਨ ਬਣ ਜਾਣਾ ਸਾਰਿਆਂ ਨੇ ਕੀ ਘਰ ਵਾਸਤੇ ਗਿਫਟ ਦੇਣਾ ਜਿਵੇਂ ਹਾਂ ਕੋਈ ਕਲਾਕ ਲੈ ਗਿਆ ਕੋਈ ਪਲਾਨ ਲੈ ਕੋਈ ਫਿਸ਼ ਵਾਲਾ ਲੈ ਗਿਆ ਕੋਈ ਤੁਸੀਂ ਕੀ ਲੈ ਕੇ ਜਾਓਗੇ ਤੇ ਘਰ ਮੇਰੇ ਉਸਤਾਦ ਜੀ ਉਹ ਫ੍ਰਿਜ ਦੇ ਉੱਤੇ ਨਹੀਂ ਜਿਹੜਾ ਗੁਲਦਸਤਾ ਰੱਖੀਦਾ ਉਹ ਮੈਂ ਲੈ ਕੇ ਜਾਵਾਂਗਾ ਹਾਂਜੀ ਤੇ ਥੱਲੇ ਜਿਹੜੀ ਫ੍ਰਿਜ ਮੈਂ ਉਸਤਾਦੀ ਮਿੱਠੇ ਨੂੰ ਡਿਸਪੈਂਸਰ ਦਾ ਯਾਰ ਇੱਕ ਮਿੰਟ ਫਰੀਦ ਆਹੋ ਉਹ ਭਾਈ ਉਹ ਹੁਣੇ ਦੀ ਜ਼ਿੰਮੇਵਾਰੀ ਹੈ ਨਹੀਂ ਉਹ ਗੁਲਦਸਤਾ ਨਹੀਂ ਯਾਰ ਕੋ ਥੋੜਾ ਕੰਮ ਕੋ ਅੱਛਾ ਸੈਟਅਪ ਕੀ ਦੱਸੋ ਪੇਂਟ ਕਰਾਉਣਾ ਹਾਂਜੀ ਤੂੰ ਤੇ ਮੈਨੂੰ ਕਹੀ ਚੌਜੀ ਮੈਂ ਥੋੜਾ ਜਿਹਾ ਤੇ ਕਰਨਾ ਵਾ ਤੇਰਾ ਸਹੀ ਕਹਿ ਰਿਹਾ ਫਿਰ ਉਹ ਹਾਲੇ ਨਹੀਂ ਨਾ ਕਰਾਉਂਦਾ ਜਦੋਂ ਤੂੰ ਸ਼ੁਰੂ ਕਰਾਇਆ ਸੀ ਤੂੰ ਕਹਿੰਦੇ ਉਹ ਮਾੜਾ ਜਿਹਾ ਬਸ ਮੈਂ kitchen। ਮਾੜਾ ਜਿਹਾ ਮੈਂ ਕਿਚਨ ਬਸ ਤੇ ਹੁਣ ਤੂੰ ਸਾਰਾ ਕੁਝ ਹੀ ਸੈਟਅਪ ਕਰਾ ਰਿਹਾ ਹੁਣ ਤੂੰ ਪੇਂਟ ਵੀ ਕਰਾਉਣਾ ਵਾ ਅੱਗੇ ਨਜ਼ਰ ਆ ਰਹੇ ਹੋ ਨਾ ਤੁਸੀਂ ਉਸਤਾਦ ਜੀ ਇਹਨੂੰ ਹਾਂ ਅਲਹਮਦੁਲਿਲਾ ਅੱਲਾਹ ਅੱਗੇ ਵੀ ਪਿੱਛੇ ਵੀ ਉਸਤਾਦ ਜੀ ਨਜ਼ਰ ਆ ਰਹੇ ਆ ਅੱਗੇ ਬਾਜੀ, ਪਿੱਛੇ ਸਾਰਾ ਕੁਛ। ਮੈਨੂੰ ਮੈਸੇਜ ਕੀਤਾ ਥੋੜੇ ਦਿਨ ਪਹਿਲੇ ਉਹ ਸਾਰੀ ਮਕਾਨ ਵਾਲਾ ਯਾਨੀ ਸੈਲਰੀ ਸਟੂਡੀ ਤਲਾ ਵੜਾ ਨਹੀਂ ਉਹ ਮੈਂ ਇਹਨੂੰ ਮਿੱਠੇ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਕੋਈ ਰੌਲਾ ਨਹੀਂ ਮੈਂ ਕਿਹਾ ਤੇ ਮੈਨੂੰ ਫੋਨ ਹੁਣ ਮੈਨੂੰ ਨਹੀਂ ਪਤਾ ਵੀ ਅਚਾਨਕ ਇਹਨੇ ਕਹਿਣਾ ਮੈਂ ਵੀ ਇਦਾਂ ਮੈਂ ਆਪਣਾ ਇੱਕ ਹਿਸਾਬ ਲਾਇਆ ਕਿ ਚਲੋ ਮੈਂ ਇਦਾਂ ਦਾ ਕਰਕੇ ਨਾ ਇਹਨੂੰ ਦੇ ਦਾਂਗਾ ਤੇ ਮੈਨੂੰ ਮੈਂ ਹੁਣ ਦੁਬਈ ਆ ਤੇ ਮੈਨੂੰ ਮੈਸੇਜ ਆ ਸਾਜੀ 50,000 ਸੈਂਡ ਕਰਨਾ ਤੇ ਮੈਂ ਕੋਈ ਮੈਸੇਜ ਕੀਤਾ ਮੈਂ ਕਿੱਥੋਂ ਮੇਰੇ ਕੋਲ ਤਾਂ ਨਹੀਂ ਹੈਗੀ ਵੀ ਇਹ ਮੈਨੂੰ ਤੂੰ ਦੱਸਿਆ ਵਾ ਵੀ ਮੈਂ ਥਾਂ ਛੋਟਾ ਕਿਸੇ ਵੀ ਟਾਈਮ ਮਾਰ ਸਕਦਾ ਮੈਨੂੰ ਵੀ ਨਹੀਂ ਪਤਾ ਲੱਗਾ ਵੀ ਹਾਂ ਕੁਝ ਹੋ ਜਾਣਾ ਸੀ ਹਾਂ ਅੱਛਾ ਭਾਂ ਫੈਸਲਾ ਕੀ ਦੇਣਾ ਜੀ ਮੈਂ ਡਿਸਪੈਂਸਰ ਬਿਠੇ ਇੱਥੋਂ ਹੀ ਨਹੀਂ ਨਹੀਂ ਉਹ ਮੈਂ ਨਹੀਂ ਲੈਣਾ ਉਹਦੇ ਤੇ ਵੀ ਪੈਸੇ ਲੱਗਣੇ ਆ ਤੇ ਮੈਂ ਸਾਰੀ ਟਿਸ਼ੂ ਦਾ ਡੱਬਾ ਟੇਬਲ ਤੇ ਰੱਖੀਦਾ ਮੈਂ ਭਾਈ ਨਾ ਮਿੱਠੇ ਨੂੰ ਮੈਂ ਦੇ ਮਿੱਠੇ ਸਹੀ ਦੱਸ ਤੈਨੂੰ ਦਿੱਤੇ ਨਹੀਂ ਪੈਸੇ ਮੈਂ ਹਾਂਜੀ ਦਿੱਤੇ ਆ ਲੇਕਿਨ ਹਲੇ ਹੋਰ ਦੇਣੇ ਆ ਨਹੀਂ ਕਿੰਨੇ ਦੇਣੇ ਟੋਟਲ ਕਿੰਨੇ ਦੇਣੇ ਤੁਸੀਂ ਮੈਨੂੰ ਟੋਟਲ 6 ਲੱਖ ਦੇਣਾ ਵਾ ਲਓ ਜੀ ਬਾਕੀ
ਹਾਲਾਂਕਿ 5 ਲੱਖ ਦੀ ਮੇਰੀ ਗੱਲ ਨਹੀਂ ਕੋਈ ਗੱਲ ਨਹੀਂ ਉਸਤਾਦ ਜੀ, ਤੁਹਾਡਾ ਪੁੱਤਰ ਹੈ। ਤੇ ਅੱਧੇ ਨੇ ਦੇ ਵੀ ਦਿੱਤੇ, ਮੈਂ ਪੁੱਛ ਲਾ ਬੜੀ ਕੋਈ ਗੱਲ। ਗੱਲ ਨਹੀਂ ਉਸਤਾਦ ਜੀ। ਤੇ ਮੈਂ ਹੋਰ ਵੀ ਦੇ ਦਾਂ, ਮੈਂ ਇਹਨੂੰ 10 ਵੀ ਦੇ ਦਾਂਗਾ, ਕੋਈ ਰੌਲਾ ਨਹੀਂ, ਟੈਨਸ਼ਨ ਨਹੀਂ। ਤੇਰੇ ਭਾਈ ਇੱਕ ਮਿੰਟ ਇਹ 10 ਦਿੱਤਾ ਨਾ ਤੇ ਤੁਸੀਂ ਇਹਨੂੰ 10 ਵੀ ਦੇਣਾ। ਨਹੀਂ ਯਾਰ, ਉਸਤਾਦ ਜੀ ਵਜ੍ਹਾ ਕੀ ਮਸਲਾ ਉਹ ਗੱਲ ਤੁਸੀਂ ਇੱਕ ਤਾਂ ਕਹਿਣਾ ਲੱਗੇ ਯਾਰ ਮੈਂ 10 ਦੇ ਦਾਂਗਾ, ਯਾਰ ਕੋਈ ਗੱਲ ਨਹੀਂ ਮੇਰਾ ਪੁੱਤਰ ਹੈ, ਤੁਸੀਂ ਕਹੋ ਕਿ ਮੈਂ ਯਾਰ 10 ਨਹੀਂ ਦੇ ਨਹੀਂ ਦਾਂਗਾ। ਨਹੀਂ ਉਹ ਨਹੀਂ ਰੌਲਾ ਹੈ। ਜਿਹੜਾ ਪੌਜ਼ ਤੁਸੀਂ ਲੈਣਾ ਵਿੱਚ ਕੀ ਹੈ ਉਹ ਬਰੀਕੀ ਇਹ ਆ, ਉਹਦੀ ਵਜ੍ਹਾ ਨਾ ਮੈਨੂੰ ਪਤਾ ਨਾ ਮੈਂ ਅੰਦਰੋਂ ਕਿੱਦਾਂ ਕਿਉਂ ਕਹਿ ਰਿਹਾ, ਕਿਉਂ ਤੇਰੇ ਮਕਾਨ ਤੇ ਪੈਸੇ ਲੱਗੇ ਨਾ। ਉਸਤਾਦ ਜੀ ਆਪਣੀ ਵੇਖੋ ਨਾ ਆਡੀਅנס ਹੈ ਇਹਨਾਂ ਇੱਕ ਮਿੰਟ ਜਾਣਾ, ਨਹੀਂ ਆਡੀਅנס ਆਪਣੀ ਨਹੀਂ, ਆਪਣੇ ਘਰ ਵਾਲੀ ਗੱਲ ਹੈ, ਇਹ ਸਾਡੇ ਜੀ ਨੇ, ਆਹੋ। ਇਹਨਾਂ ਨੂੰ ਹਰ ਚੀਜ਼ ਦਾ ਪਤਾ। ਤੁਹਾਡੇ ਮਕਾਨ ਬਣੇ, ਮੇਰੇ ਮੈਂ ਠੀਕ ਹੈ, ਬਣਾਇਆ ਉਸਤਾਦ ਉਹਨੇ ਵੀ ਬਣਾਇਆ ਸੀ, ਉਹਨੂੰ ਪੁੱਛ ਲਾ, ਉਹਨੇ ਵੀ ਮੈਂ ਇਦਾਂ ਹੀ ਕੀਤਾ ਕਿ ਬਿਲਕੁਲ ਇਸ ਤਰ੍ਹਾਂ ਉਸਤਾਦ ਠੀਕ ਹੈ ਜੀ, ਇਹਦਾ ਨਹੀਂ ਬਣਿਆ ਤੇ ਉਹ ਰਹਿ ਗਿਆ ਸੀ। ਤੇ ਮੈਂ ਕਿਹਾ ਯਾਰ ਉਹ ਵਿਚਾਰੇ ਦਾ, ਮੈਂ ਆਪਣੇ ਜ਼ਮੀਰ ਵੱਲੋਂ ਦੇਖ ਰਿਹਾ ਸੀ ਨਾ ਕਿ ਯਾਰ ਇਹ ਜ਼ਿਆਦਤੀ ਹੈ। ਲੇਕਿਨ ਉਸਤਾਦ ਮੇਰਾ ਜਿਹੜਾ ਘਰ ਬਣਿਆ ਨਾ ਉਹ ਇੱਕ ਲਹਿਦਾ ਸੈਪਰੇਟ ਹੈ, ਉਹ ਤੁਹਾਡਾ ਮੇਰਾ ਇੱਕ ਲਹਿਦਾ ਖਾਤਾ ਚੱਲਣ ਡਿਆ ਸੀਗਾ, ਉਹ ਸਿਸਟਮ ਪੈਸਿਆਂ ਦਾ ਸੀਗਾ, ਤੁਹਾਡਾ ਮੇਰਾ ਗੱਡੀ ਵਾਲਾ ਨਹੀਂ ਫੈਸਲਾ ਗੱਡੀ ਵਾਲਾ। ਮੇਰੀ ਗੱਲ ਸੁਣੋ, ਨਹੀਂ, ਗੱਡੀ ਇਹਨਾਂ ਨੂੰ ਬਹਿਕਾਇਆ ਨਾ ਕਰੋ। ਨਹੀਂ ਬਕਾਇਆ ਨਹੀਂ ਪਤਾ ਕੀ ਗੱਲ, ਇੱਕ ਬੰਦੇ ਨੇ ਅਗਰ ਮਿੱਠੀ ਦਾ ਫੋਨ ਆ ਗਿਆ, ਕਹਿ ਜਾ ਬੰਦ ਕਰ ਫੋਨ, ਤੁਸੀਂ ਨਾ ਇਹ ਜਿਹੀ ਹਰਕਤ ਕਰਦੇ ਹੋ ਨਾ ਫੈਸਲ ਦਾ ਮੇਰੇ ਸਾਹਮਣੇ, ਇਹ ਜੀ ਬਹਿਕਾਉਣ ਵਾਲੀ ਉਹਨਾਂ ਨੂੰ, ਠੀਕ ਹੈ ਨਾ। ਤੁਸੀਂ ਪੈਸੇ ਲੱਗੇ ਨੇ, ਮੈਂ ਲਾਏ ਨੇ, ਔਰ ਮੈਂ ਉਹ ਵਾਪਸ ਨਹੀਂ ਮੰਗਣੇ, ਨਾ ਤੁਹਾਡੀ ਮੇਰੇ ਸੀ ਡੀਲ ਹੋਈ, ਉਹਨਾਂ ਨੂੰ ਐਵੇਂ ਵਰਗਲਾਓ ਨਾ। ਕਿੰਨਾ ਮੰਨ ਲੈਣਾ ਮੁਰਾਦ ਹੁੰਦਾ ਕਿ ਮੇਰਾ ਉਸਤਾਦ ਸੀ, ਮੇਰਾ ਪਿਓ ਆ, ਉਹਨੇ ਲਾਤੇ, ਮੈਂ ਆਪਣੇ ਪੁੱਤਰ ਦੇ ਘਰ ਤੇ ਲਾਏ, ਲੇਕਿਨ ਇਹ ਅੱਗੋਂ ਵਿੱਚ ਇੱਕ ਮੁਨਾਫਕਤ ਜੀ ਪਾ ਕੇ ਉਹ ਮੇਰਾ ਤੁਹਾਡਾ ਲਹਿਦਾ ਛਾਪ ਆ, ਉਹਨਾਂ ਨੂੰ ਕੀ ਦੱਸਣੇ ਤੂੰ ਮੈਨੂੰ ਵਾਪਸ ਕਰਨੇ ਆ ਜਾਂ ਮੈਂ ਤੇਰੇ ਕੋਲ ਵਾਪਸ ਮੰਗਣੇ ਆ? ਉਸਤਾਦ ਜੀ ਸਿੱਧਾ ਉਹਨਾਂ ਨੂੰ ਕਹਿ ਕੇ ਹਾਂਜੀ ਮੇਰੇ ਪਿਓ ਨੇ, ਮੇਰੇ ਉਸਤਾਦ ਨੇ ਮੇਰਾ ਬਣਾ ਕੇ ਦਿੱਤਾ, ਏਦਾਂ ਕਹਿ, ਵਰਗਲਾ ਕਿਉਂ ਨੇ ਉਹਨਾਂ ਨੂੰ ਵਿੱਚ ਅਰੇ ਇਹ ਨਿੱਕੀ ਜਿਹੀ ਇੰਜ ਗੱਲ ਕਰਕੇ ਤੂੰ ਉਹਨਾਂ ਨੂੰ ਕਿਉਂ ਉਹਨਾਂ ਦੇ ਜ਼ੇਨ 'ਚ ਕਿ ਪਤਾ ਨਹੀਂ ਯਾਰ ਉਸਤਾਦ ਨੇ ਪੈਸੇ ਲਾਏ ਤੇ ਪਤਾ ਨਹੀਂ ਇਹ ਕਿਉਂ ਕਰਦਾ ਤੂੰ, ਸਿੱਧਾ ਮੰਨ ਨਹੀਂ ਉਸਤਾਦ ਜੀ ਉਹ ਨਹੀਂ ਮੰਨਣੀ, ਉਹ ਮੈਨੂੰ ਯਾਰ ਆਹੋ ਆ ਮੈਨੂੰ ਦੇ ਦੇ ਯਾਰ ਗੱਲਬਾਤ। ਉਸਤਾਦ ਜੀ ਨਹੀਂ ਤੂੰ ਕਹਿ ਕਿ ਮੈਂ ਬਿਜਲੀ ਗੱਲ ਤੁਹਾਨੂੰ ਮੈਨੂੰ ਤੂੰ ਕਹਿ ਤੂੰ ਮੇਰਾ ਸ਼ਾਗਿਰਦ ਆ, ਤੁਸੀਂ ਮੇਰੇ ਬਾਪ ਹੋ, ਮੈਂ ਆਪਣੀ ਖੁਸ਼ੀ ਨਾਲ ਤੈਨੂੰ ਬਣਾ ਕੇ ਦਿੱਤਾ ਤੇ ਮੰਨ ਲੈ। ਨਹੀਂ ਉਹ ਇੱਕ ਤੁਹਾਡਾ ਮੇਰਾ ਲਹਿਦਾ ਸਾਫ, ਉਹ ਕੀ ਉਹਨਾਂ ਨੂੰ ਦੱਸਣਾ ਵੀ ਮੈਂ ਤੇ ਕੋਈ ਲੈਣੇ ਦੇਣੇ ਸੀ, ਕਲੀਅਰ ਕਰ ਗੱਲ ਉਹਨਾਂ ਕੇ। ਐਵੇਂ ਤੁਸੀਂ ਉਸਤਾਦ ਜੀ ਯਾਰ ਕਿਦੋਂ ਦੀ ਗੱਲ ਇੱਕ ਮਿੰਟ ਗਾਣੇ ਸਾਹਿਬ ਦੱਸੋ, ਮੈਂ ਗੱਲ ਗਲਤ ਕਰ ਰਿਹਾ ਸਹੀ ਕਰ ਤੁਸੀਂ ਗਲਤ ਕਰ ਰਹੇ ਹੋ ਉਸਤਾਦ। ਕੀ ਕਿੱਦਾਂ ਗਲਤ ਕਰ ਰਿਹਾ ਠਹਿਰ? ਉਸਤਾਦ ਮੁਹਤਰਮ ਨੂੰ ਮੈਂ ਇਹ ਗੱਲ ਕਰਨ ਡਿਆ ਵਾਂ, ਅਗਰ ਤੁਸੀਂ ਦੇਤੇ ਤੇ ਉਹ ਕੌਣ ਨੇ, ਕੋਈ ਕੌਣ ਹੈ, ਕੌਣ ਕੋਈ ਵੀ, ਕੌਣ ਅਸੀਂ ਕਿਉਂ ਕਿਸੇ ਨੂੰ ਦੱਸਣਾ, ਕਿਹੜੇ ਕੌਣ? ਕੋਈ ਵੀ ਐਨੀ ਉਹ ਖੁਦਾ ਦੀ ਕਸਮੇ ਉਹਨਾਂ ਨੇ ਦਿੱਤੇ ਆ, ਉਹਨਾਂ ਦੇ ਜ਼ਰੀਏ ਅੱਲਾ ਨੇ ਦਿੱਤੇ ਤੇ ਮੈਂ ਤੈਨੂੰ ਦਿੱਤੇ, ਤੂੰ ਕਹਿੰਦਾ ਉਹ ਕੌਣ? ਉਸਤਾਦ ਮੁਹਤਰਮ ਮੈਂ ਉਹਨਾਂ ਕੋਲੋਂ, ਮੈਂ ਤੇ ਤੁਸੀਂ ਜਦੋਂ ਗਰੁੱਪ ਦੇ ਵਿੱਚ ਮੈਨੂੰ ਐਡ ਕੀਤਾ ਸੀ, ਅਨਾਉਂਸਮੈਂਟ ਹੋਈ ਸੀ, ਮੈਂ ਉਦੋਂ ਗਰੁੱਪ ਲੈਫਟ ਕੀਤਾ। ਇੱਕ ਮਿੰਟ ਹੈ, ਮੈਂ ਨਹੀਂ ਲੈਣੇ ਪੈਸੇ, ਇੱਕ ਮਿੰਟ ਹੈ, ਮੈਂ ਤੇ ਕਿਸੇ ਰੁਪਈਏ ਦਾ ਰਵਾਦਾਰ ਤੂੰ ਸੁਬਹ ਸ਼ਾਮ ਖਾਪਾ ਨਹੀਂ ਪਾਉਂਦਾ ਮੇਰੇ ਮਾਈ ਬਾਪ ਮੇਰੇ ਮਾਈ ਬਾਪ ਹੈਗੇ, ਉਹਨਾਂ ਤੇ ਮਾਈ ਬਾਪ ਨੇ ਤੈਨੂੰ ਬਣਾਤਾ ਤੇ ਉਹਨਾਂ ਕੋਲ ਲੁਕਾਵਾਂਗੇ। ਮੇਰਾ ਮਾਮਲਾ ਰੱਬ ਦੇ ਨਾਲ ਡਾਇਰੈਕਟ ਹੈਗਾ, ਮੇਰੇ ਨਾਲ ਕੋਈ ਨਹੀਂ, ਤੁਹਾਡੇ ਨਾਲ ਵੀ ਉਸਤਾਦ ਜੀ, ਤੁਸੀਂ ਵੀ ਰੱਬ ਦੀ ਜ਼ਾਤ ਨੇ ਅਜਰ ਦੇਣਾ। ਮੈਂ ਚੋਰੀ ਵਾਲੀ ਕਿਹੜੀ ਗੱਲ ਹੈ ਇਹ ਚ? ਉਸਤਾਦ ਚੋਰੀ ਮੈਂ ਆਪਣੇ ਪੁੱਤਰ ਨੂੰ, ਆਪਣੇ ਸ਼ਾਗਿਰਦ ਨੂੰ ਬਣਾ ਕੇ ਦਿੱਤਾ, ਮੈਂ ਹੋਰ ਕੱਲ ਨੂੰ ਬਣਾ ਕੇ ਦਊਂ, ਉਹਨਾਂ ਨੂੰ ਦੱਸਣ ਦੀ ਕੀ ਤੈਨੂੰ ਪ੍ਰੋਬਲਮ ਆ? ਉਸਤਾਦ ਜੀ ਮੈਂ ਸਾਰੀ ਦੁਨੀਆ ਨੂੰ ਇੱਕ ਨੂੰ ਦੱਸ ਦੇਣਾ ਜਾ ਕੇ, ਜਿਹਨੂੰ ਕਹਿੰਦੇ ਨਹੀਂ ਉਹਨਾਂ ਨੂੰ ਨਹੀਂ ਦੱਸ ਦਿੱਤਾ, ਠੀਕ ਹੈ ਇੱਕ ਮਿਸਾਲ। ਮੈਂ ਗੱਲ ਕਰ ਰਿਹਾ ਉਸਤਾਦ ਜੀ, ਅਗਰ ਇਹ ਕਿਹੜੀ ਗੱਲ, ਉਹ ਭਾਸ਼ਾ ਮੇਰਾ ਇੱਕ ਲਹਿਦਾ ਸਾਹ, ਉਹ ਤੇਰਾ ਮੇਰਾ ਕਿਹੜਾ ਹਿਸਾਬ ਆ ਮੁਕਾਮ? ਉਸਤਾਦ ਜੀ ਮੇਰੇ ਨਾਲ ਅਗਰ ਇਹ ਹੋਇਆ ਕੰਮ ਤੇ ਮੈਂ ਤੇ ਗੱਲ ਕਰ ਰਿਹਾ ਵਾਂ ਕਿ ਅਗਰ ਉਹ ਵਾਪਸ ਲੈ ਲੋ, ਖਾਲੀ ਪਿਆ ਜੇ, ਖੁਦਾ ਦੀ ਕਸਮ ਇੱਕ ਵਾਰੀ ਨਹੀਂ ਉਤਰ ਗਿਆ, ਮੈਂ ਬਹੁਤ ਘੱਟ ਰਿਹਾ ਵੀ ਆ, ਐ ਨਹੀਂ ਕਿ ਨਹੀਂ, ਉਹ ਖਾਲੀ ਪਿਆ ਜੇ, ਸੱਚੀ ਮੁੱਚੀ ਖਾਲੀ ਪਿਆ ਜੇ, ਲੈ ਲੋ ਵਾਪਸ। ਮਤਲਬ ਅਗਰ ਤੇ ਦੇਣਾ ਉਸਤਾਦ ਜੀ ਬੰਦਾ ਦਵੇ ਇਸ ਤਰ੍ਹਾਂ ਕਿ ਸੱਜੇ ਹੱਥ ਨੂੰ ਪਤਾ ਨਾ ਲੱਗੇ, ਇਹ ਕਿਹੜੀ ਗੱਲ ਹੋਈ? ਮਤਲਬ ਕਿੱਦਾਂ ਸੱਜੇ ਹੱਥ ਨੂੰ ਪਤਾ? ਉਸਤਾਦ ਜੀ ਤੁਸੀਂ ਮੇਰੇ ਨੂੰ ਅਗਰ ਚਲੋ ਤੁਸੀਂ ਵਾਪਸ ਦੇ ਦਿਓ ਭਾਵੇਂ, ਉਸਤਾਦ ਜੀ ਲੈ ਲਓ, ਦੇ ਦਿਓ, ਜਦੋਂ ਦਿਲ ਕਰੇ ਚਲੋ ਭਾਵੇਂ ਤੁਸੀਂ ਜਦੋਂ ਨਹੀਂ ਹੁਣੇ ਦੇ ਦਿਓ, ਹੁਣੇ ਲੈ ਲਓ, ਚਲੋ ਦੇ ਦਿਓ, ਤੁਸੀਂ ਦਿਓ ਉਸਤਾਦ ਜੀ, ਤੁਸੀਂ ਉਹਦੀ ਮੈਨੂੰ ਚਾਬੀ ਦਿਓ, ਚਾਬੀ ਲਿਓ, ਤੁਸੀਂ ਆਸਾਨ ਨਾ ਦਵੋ ਕਿਸੇ ਦਾ, ਜਦੋਂ ਮੈਂ ਕੱਲ ਨੂੰ ਉਸਤਾਦ ਜੀ ਮੈਂ ਉਹੀ ਗੱਲ ਕਰਨ ਡਿਆ ਕਿ ਅਸੀਂ ਚਲੋ ਭਾਵੇਂ ਤੁਸੀਂ ਵਾਪਸ ਦੇ ਦਿਓ, ਲੈ ਲਓ ਉਸਤਾਦ ਜੀ। ਯਾਰ ਕਿੰਨੀ ਘਟੀਆ ਗੱਲ ਹੈ ਕਿ ਉਹ ਬਾਪ ਬਣ ਕੇ ਸ਼ਫਕਤ ਕਰ ਰਹੇ ਓ ਯਾਰ ਮੈਂ ਗੱਡੀ ਦਾ ਕਹਿ ਰਿਹਾ ਵਾਂ ਯਾਰ, ਨਹੀਂ ਗੱਡੀ ਮੈਨੂੰ ਦੇਣ। ਨਹੀਂ ਗੱਲ ਇਹ ਮੈਂ ਮਕਾਨ ਦੀ ਗੱਲ ਕੀਤੀ ਨਾ, ਮੈਂ ਕਿਹਾ ਯਾਰ ਮੈਂ ਤੈਨੂੰ ਉਹਨੂੰ ਫਰੀਦ ਨੂੰ ਉਹਦੀ ਗੱਲ ਹੋ ਰਹੀ ਸੀ ਕਿ ਯਾਰ ਮੈਂ ਅੰਦਰੋਂ ਇਹ ਸੋਚਿਆ ਸੀ ਕਿ ਯਾਰ ਇਹਦਾ ਵੀ ਹੱਥ ਬਣਦਾ ਵਾ, ਇਹ ਕੋਈ ਮਤਲਬ ਲੈਦਾ ਤਾਂ ਨਹੀਂ, ਤੇ ਮੈਂ ਇਸ ਤੋਂ ਕਿਹਾ ਮਿੱਠੇ ਜਿਹੜਾ ਮੈਂ ਕਿਹਾ ਕਿ ਮੈਂ 10 ਵੀ ਦੇ ਦਾਂਗਾ, ਤੇ ਇਹਨੇ ਕੋ ਕਿਹਾ 10 ਤਾਂ ਤੁਸੀਂ ਕਿਉਂ ਕਿਹਾ, ਉਹ ਮੈਂ ਦੱਸ ਰਿਹਾ, ਉਹ ਜਿਹੜੀ ਮਕਾਨ ਦੀ ਗੱਲ ਨਹਿਰ ਜਾਣਾ ਹਾਂ ਪੌਜ਼ ਪਾ ਕੇ, ਮੈਂ ਇਸੇ ਤੋਂ ਹੀ ਪੌਜ਼ ਪਾਇਆ ਸੀ ਕਿ ਉਹਦੀ ਵਜ੍ਹਾ ਤੈਨੂੰ ਪੌਜ਼ ਦੀ ਦੱਸੀ ਕਿ ਇਸ ਤੋਂ ਪੌਜ਼ ਪਾਇਆ ਸੀ ਕਿ ਉਹਦਾ ਵੀ ਬਣਦਾ, ਇਹਦਾ ਵੀ ਸਾਰੇ ਜਿਹੜੇ ਹੈਗੇ ਸਾਰਿਆਂ ਦਾ ਬੰਦਾ, ਵਾਰੀ ਕੱਲ ਨੂੰ ਕੁਝ ਹੋਰ ਦੀ ਨੋਨੀ ਨਹੀਂ ਸੀ ਮੈਂ ਕਹਿਤਾ, ਹਾਲਾਂਕਿ ਨੋਨੀ ਨੂੰ 2 ਮਹੀਨੇ ਹੋਏ ਸੀ ਆਏ ਨੂੰ। ਹਾਂਜੀ ਕਿਹਾ ਇੱਕ ਮਸਾ ਮੈਂ ਤੈਨੂੰ ਕਹਿਤਾ, ਤੂੰ ਕਹ ਹਾਂਜੀ ਸਾਜ ਜੀ ਓਕੇ ਠੀਕ ਆ, ਗੱਲ ਮੁੱਕ ਗਈ। ਤੂੰ ਜਿਹੜਾ ਕੋ ਕਹਿੰਦਾ ਨਹੀਂ ਉਹ ਜਿਹੜਾ ਮਕਾਨ ਵਾਲਾ ਨਾ, ਉਹ ਤੁਹਾਡਾ ਮੇਰਾ ਇੱਕ ਲਹਿਦਾ ਸੈਟਅਪ, ਉਹ ਤੇ ਮੇਰਾ ਉਹ ਲਹਿਦਾ ਸੈਟਅਪ ਉਹਨਾਂ ਨੂੰ ਕਲੀਅਰ ਕਰ, ਸ਼ਕੂਕ ਸ਼ੁਬਾਤ ਪੈਦਾ। ਤੇਰਾ ਪਿਓ ਤੈਨੂੰ ਬਣਾ ਕੇ ਦੇਵੇ, ਤੂੰ ਆਪਣੇ ਪਿਓ ਨੂੰ ਕਹਿੰਗਾ ਪਤਾ ਨਾ ਲੱਗੇ, ਤੇਰਾ ਪਿਓ ਤਾਂ ਸਾਰੀ ਦੁਨੀਆ ਨੂੰ ਦੱਸੂਗਾ ਮੈਂ ਆਪਣੇ ਪੁੱਤ ਨੂੰ ਮਕਾਨ ਬਣਾ ਕੇ ਦਿੱਤਾ, ਤੂੰ ਆਪਣੇ ਪਿਓ ਨੂੰ ਕੋਈ ਚੀਜ਼ ਦੇਵੇਂ,
ਤੂੰ ਸਾਰੇ ਦੁਨੀਆ ਨੂੰ ਦੱਸ, ਮੈਂ ਕਹੂੰਗਾ ਕਿ ਆ ਮੇਰੇ ਪੁੱਤਰ ਨੇ ਮੈਨੂੰ ਦਿੱਤਾ ਜੀ। ਹਾਂਜੀ। ਇਹਦੇ 'ਚ ਇਹ ਤੇ ਉਹ ਗੱਲ ਕਰਦਾ ਵੀ ਜੇ ਤੂੰ ਮੇਰੇ ਕੋਲ ਜ਼ਕਾਤ ਇਮਦਾਦ ਲਈ ਵੀ ਮੈਂ ਐਸਾ ਤੁਹਾਨੂੰ ਦਵਾਂ, ਐਸਾ ਤੈਨੂੰ ਪਤਾ ਨਾ ਲੱਗਣ ਨਾ ਕਿ ਤੂੰ ਖਰਾਤ ਲਈ ਮੇਰੇ ਕੋਲੋਂ। ਨਹੀਂ, ਉਹ ਭਾਨ ਫੈਸਲ ਦਾ ਨਾ ਥੋੜਾ ਜਿਹਾ ਲਫਾਜ਼ ਦਾ ਚੁਣਾਵ, ਆਪਣੀ ਉਹਦੀ ਇੱਕ ਸਾਈਕੀ ਆ, ਆਪਣੀ ਉਹਦੀ ਇੱਕ ਸੋਚ ਆ। ਉਹ ਕੁਝ ਹੋਰ ਕਹਿਣਾ ਚਾਹ ਰਹੇ ਸੀ, ਕੁਝ ਹੋਰ ਕਹਿ ਗਏ ਮੈਨੂੰ ਲੱਗਦਾ। ਹਾਂ ਲੱਗ ਰਿਹਾ ਵੀ ਥੋੜੀ ਦੇਰ ਬਾਅਦ ਚ ਪਤਾ ਚੱਲਦਾ ਹਾਂ। ਗੱਡੀ ਦਾ ਕਹਿੰਦੇ ਯਾਰ ਉਹ ਯਾਰ ਨਹੀਂ, ਗੱਡੀ ਦੀ ਗੱਲ ਨਹੀਂ ਕਰਦਾ ਪਿਆ, ਗੱਡੀ ਦਾ ਨਹੀਂ ਗੱਲ ਕਰਦਾ ਉਹ ਗੱਲ ਮੈਂ ਅੱਲਾ ਦੀ ਕਸਮ ਗੱਡੀ ਦੀ ਗੱਲ ਕਰਦੀ ਸੀ ਉਸਤਾਦ ਜੀ। ਤੁਸੀਂ ਵਿੱਚ ਅੱਗੋਂ ਨਾ ਹੈਪਰ ਹੋ ਕੇ ਉਧਰ ਕਰ ਦਿੰਦੇ ਨੇ ਬੰਦੇ ਨੂੰ ਯਾਰ, ਸੱਚੀ ਮੁੱਚੀ ਯਾਰ। ਛੋਟੀ ਉਰੇ ਫੜਾ ਦੇ। ਮਾਰਿਓ ਨਾ। ਕਹਿਣਾ ਚਾਹੁੰਦਾ ਸੀ ਕਿ ਮੈਂ ਮਕਾਨ ਲੈ ਲਿਆ ਹੈ, ਹੁਣ ਗੱਡੀ ਲੈ ਕੇ ਦਿਓ। ਹਾਂ, ਏਦਾਂ ਸਿੱਧੀ ਗੱਲ ਕਰੋ ਤੁਸੀਂ ਵੀ ਤੇ ਗੱਲ ਪਤਾ ਕੀ ਆ, ਤੁਸੀਂ ਚੀਖ ਕੇ ਲੋਕਾਂ ਨੂੰ ਕਹੋ ਕਿ ਮੇਰੇ ਮਾਈ ਬਾਪ ਨੇ ਮੈਨੂੰ ਆ ਮਕਾਨ ਲੈ ਕੇ ਦਿੱਤਾ। ਕਰਦੇ ਹੀ ਆ। ਇਹ ਜਿਹੜੀ ਤੁਹਾਡੀ ਸੋਚ ਹੈ ਨਾ, ਜੇ ਦੇਣਾ ਤੇ ਐਸਾ ਤੁਹਾਨੂੰ ਐਸਾ, ਮੈਂ ਜ਼ਕਾਤ ਦਿੱਤੀ ਤੈਨੂੰ, ਉਸਤਾਦ ਜੀ ਇੱਕ ਮਿੰਟ ਮੇਰੀ ਗੱਲ ਸੁਣੋ, ਇੱਕ ਮਿੰਟ ਠਹਿਰ ਜਾਓ। ਮੈਂ ਤੈਨੂੰ ਅੱਲਾ ਮਾਫੀ ਕੋਈ ਤੁਸੀਂ ਫਿਰ ਫਸਰਾਨਾ ਦਿੱਤਾ ਐਸਾ ਕਿਉਂ ਐਸਾ ਤੂੰ ਉਹਨਾਂ ਨੇ ਦਿੱਤਾ ਤੇ ਮੇਰੇ ਤੇ ਕਰਾਇਆ। ਸੁਣ ਲਓ। ਮੈਂ ਤੇ 1 ਰੁਪਈਆ ਨਹੀਂ ਉਹਨਾਂ ਕੋਲੋਂ ਕਿਸੇ ਹਾਂ ਕੋਲੋਂ। ਨਹੀਂ, ਮੈਂ ਕਿਹੜਾ ਲਿਆ ਉਹਨਾਂ ਕੋਲੋਂ? ਤੈਨੂੰ ਅਕਲ ਹੀ ਨਹੀਂ ਇਹ ਗੱਲ। ਉਹਨਾਂ ਤੋਂ ਮੁਰਾਦ ਇਹ ਕਿ ਮੈਂ ਕਿਸੇ ਕੋਲੋਂ 1 ਰੁਪਈਆ ਨਹੀਂ ਲਿਆ ਕਿਸੇ ਕੋਲੋਂ। ਮਤਲਬ ਜਿਹੜਾ ਸਾਡਾ ਰਿਜ਼ਕ ਹੈ ਚੱਲਦਾ ਪਿਆ, ਸੈਟਅਪ ਸਾਨੂੰ ਮਿਲਦਾ ਪਿਆ, ਉਹ ਵਾਸ ਟਾਈਮ ਉਹਨਾਂ ਦਾ ਆਉਣਾ ਹੈ ਤੇ ਇਹ ਚੀਜ਼ ਨੂੰ ਮੰਨਣ। ਉਹ ਜੋ ਖਸਮਾਂ ਨੂੰ ਕਹੋ ਜੀ ਸਾਨੂੰ ਰੱਬ ਰਿਜ਼ਕ ਦਿੰਦਾ, ਉਹਨਾਂ ਦੇ ਥਰੂ ਦੇ ਰਿਹਾ ਰੱਬ, ਉਹ ਵੇਖ ਰਹੇ ਨੇ, ਠੀਕ ਆ। ਉਹਨਾਂ ਨੇ ਥਰੂ ਦਿੱਤਾ। ਅੱਛਾ, ਸਾਰਾ ਕੁਝ ਤੇ ਉਹਨਾਂ ਦੇ ਸਾਹਮਣੇ ਹੋਇਆ। ਇੱਥੇ ਬੈਠਿਆ ਗੱਲ ਹੋਈ ਕਿ ਯਾਰ ਕਮੇਟੀ ਪਾਉਣੇ, ਸਾਰਾ ਕੁਝ ਉਹਨਾਂ ਦੇ ਸਾਹਮਣੇ ਹੋਇਆ। ਉਸਤਾਦ ਉਹ ਕਮੇਟੀਆਂ ਉਹਨਾਂ ਨੇ ਪਾਈਆਂ, ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਪਾ ਲਈਆਂ। ਪਹਿਲੀਆਂ 2-3 ਮੈਂ ਰੱਖੀਆਂ, ਉਹਨਾਂ ਨੇ ਕਿਹਾ ਓਕੇ ਰੱਖ ਲਓ, ਉਹਨਾਂ ਨੇ ਸਾਥ ਨਹੀਂ ਦਿੱਤਾ। ਬਿਲਕੁਲ ਦਿੱਤਾ। ਮੇਰੀ ਗੱਲ ਉਹ ਯਾਰ, ਹਾਂ ਤੂੰ ਕਹਿ ਕਿ ਉਸਤਾਦ ਨੇ 1 ਰੁਪਈਆ ਵੀ ਕਿਸੇ ਕੋਲੋਂ ਇਸ ਤੋਂ ਲਿਆ ਵਾ ਕਿ ਮੈਂ ਮਕਾਨ ਬਣਾਉਣਾ ਤੇ ਮੇਰੇ ਕੋਲ ਹੈ ਨਹੀਂ ਤੇ ਦੇ ਦੋ, ਫੇਰ ਤੂੰ ਗੱਲ ਕਰ। ਪਿਓਰ ਤੈਨੂੰ ਮੈਂ ਆਪਣੀ ਕਮਾਈ ਚੋਂ ਬਣਾ ਕੇ ਦਿੱਤਾ, ਮੈਂ ਪੂਰੀ ਦੁਨੀਆ ਨੂੰ ਦੱਸੂਗਾ। ਸਹੀ ਕੋਈ ਰੋਲਾ ਨਹੀਂ ਉਸਤਾਦ ਜੀ। ਬਾਕੀਆਂ ਨੂੰ ਵੀ ਪਤਾ ਲੱਗੇ, ਜਿਹੜੇ ਬਾਕੀ ਯੂਟਿਊਬਰਸ ਨੇ। ਮੈਂ ਤਾਂ ਕਹਿੰਦਾ ਹੁੰਦਾ ਕਿ ਯਾਰ ਜਿਹੜੇ ਬਾਕੀ ਮੈਂ ਅੱਛਾ, ਇਸ ਤੋਂ ਵੱਡੀ ਕੀ ਗੱਲ ਆ, ਤੁਸੀਂ ਉਦੋਂ ਤੁਹਾਡੀ ਹਾਂਜੀ ਸੈਲਰੀ ਵਾਲਾ ਕੰਮ ਹੋਇਆ, ਤੁਸੀਂ ਮੈਨੂੰ ਇੱਕ ਮੈਸੇਜ ਕੀਤਾ ਮਿਹਰਬਾਨੀਆਂ ਦਾ। ਹਾਂਜੀ। ਅੱਗੋਂ ਮੈਂ ਤੁਹਾਨੂੰ ਕੀ ਕਿਹਾ ਦੱਸੋ, ਤੁਸੀਂ ਖੁੱਲ ਕੇ ਦੱਸਣਾ। ਤੁਸੀਂ ਕਿਹਾ ਕਿ ਮੇਰੇ ਹਿਸਾਬ ਨਾਲ ਤੁਸੀਂ ਇਸ ਤੋਂ ਵੀ ਜ਼ਿਆਦਾ ਡਿਜ਼ਰਵ ਕਰਦੇ ਹੋ, ਮੈਂ ਬੜੇ ਘੱਟ ਦੇ ਰਿਹਾ। ਇਹ ਗੱਲ ਕਹੀ? ਯੈਸ। ਹਾਂਜੀ। ਫਿਰ ਮੈਂ ਸ਼ਾਦੀ ਤੇ ਗਿਆ, ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛੇ ਕਿ ਕੁਝ ਚਾਹੀਦਾ ਵਾ, ਕੀ ਗੱਲਬਾਤ? ਨਹੀਂ, ਗੱਲ ਮਕਸਦ ਇਹ ਹੈ ਕਿ ਮੈਂ ਤੇ ਸ਼ੁਰੂ ਤੋਂ ਕਹਿ ਰਿਹਾ ਕਿ ਯਾਰ ਇਹਨਾਂ ਨੂੰ ਮੈਂ ਪੈਸੇ ਬਹੁਤ ਥੋੜੇ ਦੇ ਰਿਹਾ। ਹੁਣ ਇਸ ਬੰਦੇ ਨੂੰ ਲੋੜ ਪਈ, ਇਹਨੂੰ 10 ਲੱਖ ਰੁਪਇਆ ਮਕਾਨ ਤੇ ਲੱਗਣਾ, ਮੈਂ ਤੈਨੂੰ ਤਨਖਾਹ ਉਹ ਦੇ ਰਿਹਾ ਜਿਹੜੀ ਇਹ ਪੂਰਾ ਮਹੀਨਾ ਵਰਤ ਦਿੰਦਾ। ਹੁਣ ਇਹਨੂੰ ਮੈਂ 10 ਲੱਖ ਰੁਪਇਆ ਨਾ ਦੇਵਾਂ? ਉਹਨੂੰ ਲੋੜ ਪਈ, ਮੈਂ ਨਹੀਂ ਦੇਣਾ ਉਹਨੂੰ। ਦੇ ਦੇ। ਆਹੋ 3 ਆ ਗਿਆ, 7 ਰਹਿ ਗਿਆ, ਅੱਲਾ ਕਰਕੇ। ਇੱਕ ਮਿਸਾਲ ਆ। ਜਦੋਂ ਪੱਕਾ ਹੋਦੇ ਨਹੀਂ ਖਰਚਾ ਭਾਜੀ, ਮੈਂ ਹੋਏਗਾ। 1 ਰੁਪਈਆ ਵੀ ਨਹੀਂ ਫੜਾਇਆ। ਭਾਈ ਜਾਨ ਦੇਖੋ ਤੇ ਰਹਿਣਾ ਕਿੰਨੇ ਆ? ਇਹ ਗੱਲ ਸੀ ਜਿੱਥੇ ਆ ਜੀ 10 ਲੱਖ ਰੁਪਇਆ ਮੈਨੂੰ ਕੀ ਕਹਿੰਦਾ? ਹਾਂਜੀ। ਪੁੱਤਰ ਨੇ ਰਹਿਣਾ ਉੱਥੇ। ਹਾਂ, ਇਹ ਨਾ ਕਦੇ ਬੋਲੋ ਨਾ, ਇਹਨਾਂ ਤੁਸੀਂ ਇਹ ਤੁਹਾਡੀ ਸੋਚ ਗੰਦੀ, ਤੁਹਾਡੀ ਸੋਚ ਗੰਦੀ। ਆਪਣੇ ਆਪ ਨੂੰ ਸੋਚ ਕਰਦੇ ਤਾਂ ਨਾ ਬਸ ਉਸਤਾਦ ਜੀ ਤੇ ਮੈਂ ਆਪਣੇ ਯਾਰ ਤੂੰ ਪੁੱਤਰ ਨਹੀਂ। ਆਹ ਦੱਸ ਯਾਰ, ਤੂੰ ਬੇਟਾ ਭਾਈ ਰਹਿਣਾ ਕਿੰਨੇ ਮਿੱਠੇ ਪੁਰੀਏ ਨੇ। ਉਸਤਾਦ ਜੀ, ਮੀਰਾ ਗੱਡੀ ਤੁਸੀਂ ਭਾਨ ਫੈਸਲ ਨੂੰ ਦੇਣੀ ਆ। ਉਹ ਭਰਾਵਾ ਕਿਹੜੀ? ਮੈਂ ਨਹੀਂ ਲੈਂਦਾ ਓਏ। ਨਹੀਂ ਉਹ ਨਹੀਂ, ਮੈਂ ਉਹ ਮੇਰੀ ਉਹ 6 ਲੱਖ ਦੀ ਹੈ ਨਾ, ਉਹ ਸਹੀ ਆ। ਯਾਰ ਉਹ ਮੈਂ ਲੈ ਲਾਂ। ਮੈਂ ਆਪ ਲਾਉਂਗਾ। ਨਹੀਂ ਲੈਣਾ ਤੂੰ। ਉਹ ਸਹੀ ਹੈ। ਉਹ ਪੈਸਾ ਤੇ ਮੰਗਾ ਕਸ਼ੀ ਕਰਕੇ ਲੈਣ ਦੇ ਲੋਕ। ਉਸਤਾਦ ਜੀ ਮੈਂ ਮੰਗਲ ਕਸ਼ੀ ਜ਼ਿੰਦਗੀ 'ਚ ਨਹੀਂ ਕਦੇ ਕੀਤੀ। ਨਹੀਂ ਭਾਨ ਮਾਫੀ ਨਾਲ ਜਿਹੜਾ ਤੁਸੀਂ ਘਰ ਤੁਸੀਂ ਕਹਿਣ ਦੇ ਹੋ ਨਾ, ਤੁਸੀਂ ਮੈਨੂੰ ਕਿਹਾ ਕਿ ਫੈਸਲ ਸਾਹਿਬ ਤੁਸੀਂ ਮੇਰੇ ਕੋਲ ਕੰਮ ਕਰਦੇ ਸੀਗੇ, ਜਿਹੜਾ ਯਾਨੀ ਕਿ ਤੁਹਾਡਾ ਆ ਰਿਹਾ ਸੀਗਾ, ਮੈਂ ਇੱਕ ਜ਼ਿਹਨ ਦੇ ਵਿੱਚ ਰੱਖਿਆ ਸੀਗਾ ਕਿ ਮੈਂ ਅਮਾਉਂਟਾਂ ਇਹਨਾਂ ਦੀਆਂ ਮੈਂ ਜੋੜਨ ਡਿਆ। ਤੁਸੀਂ ਮੈਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਅੱਛਾ ਜੀ, ਬੜੀ ਗੱਲ ਹੈ ਉਸਤਾਦ ਜੀ, ਮਾਈ ਬਾਪ ਤੁਸੀਂ ਇਹ ਸਾਡੇ ਲਈ ਸੋਚਣ ਦੇ। ਹਾਂ ਫਿਰ ਤੁਸੀਂ ਘਰ ਬਣਾ ਕੇ ਦਿੱਤਾ। ਹਾਂ, ਤੇ ਬਸ ਗੱਲ ਮੁੱਕੀ। ਤੇ ਫਿਰ ਮੈਂ ਤੁਹਾਨੂੰ ਕਦੋਂ ਕਹਿਣ ਡਿਆ ਉਸਤਾਦ ਜੀ ਤੁਸੀਂ ਰੱਬ ਕੋਲ ਅਜਰ ਲੈਣਾ ਹੈ ਜਾਂ ਮੇਰੇ ਕੋਲ ਲੈਣਾ ਜੀ? ਨਹੀਂ ਤੇਰੇ ਕੋ ਤੇ ਮੈਂ ਤੇ ਫਿਰ ਰੱਬ ਕੋਲ ਅਜਰ ਤੇਰੇ ਲੈਣਾ ਕੋ ਤੇ ਮੈਂ ਬੜੀ ਦੇਰ ਦਾ ਸੋਚਣਾ ਛੱਡਦਾ ਵੀ ਤੇਰੇ ਕੋ ਅਜਰ ਮੈਨੂੰ ਮਿਲੇਗਾ, ਜਾਂ ਤੇਰੇ ਮੂੰਹ ਕੋ ਗੱਲ ਨਿਕਲ ਗਈ ਕਿ ਯਾਰ ਮੇਰੇ ਸਟਾਰ ਨੇ ਇਦਾਂ ਕੀਤਾ। ਉਹ ਤੇ ਮੈਨੂੰ ਹੈ ਹੀ ਨਹੀਂ ਕੋਈ ਤਾਂ ਚੱਕਰ। ਇਹ ਨਾ ਗੱਲ ਕਰਿਆ ਕਰੋ। ਮੈਂ ਅਲਹਮਦੁਲਿਲਾ ਮੈਂ ਖਲੋਤਾ ਹੋਇਆ ਮੈਂ ਤੁਹਾਡੇ ਨਾਲ, ਤੇ ਮੈਂ ਖਲੋਤਾ ਸਾਰੀ ਜ਼ਿੰਦਗੀ। ਜੇ ਤੁਸੀਂ ਕਹੋਗੇ ਨਾ ਕਿ ਬਗੈਰਤੀ ਕਰ ਗਿਆ ਜਾਂ ਕੋਈ ਚਵਲ ਮਾਰ ਗਿਆ ਤੇ ਮੇਰੀ ਧੌਣ ਲਵਾ ਦੇਣਾ, ਮੈਨੂੰ ਮੇਰਾ ਕਤਲ ਮਾਫ ਹੋਏਗਾ ਤੁਹਾਨੂੰ। ਮੈਂ ਖਲੋਣ ਵਾਲਾ ਬੰਦਾ ਮੈਂ ਉਸਤਾਦ ਜੀ। ਭਾਨ ਫੈਸਲ ਨੇ ਅੱਛਾ, ਭਾਨ ਫੈਸਲ ਨੇ ਆ ਕੇ ਕਿਹਾ ਜਿੱਦਾਂ ਤੁਸੀਂ ਹਲਕਾ ਜਿਹਾ ਹਾਜ਼ਰ ਕੀਤੀ, ਕਹਿੰਦੇ ਯਾਰ ਉਸਤਾਦ ਜੀ ਨੂੰ ਪਰੇਸ਼ਾਨ ਨਹੀਂ ਹੋਣ ਦੇਣਾ, ਕੰਮ ਤੁਹਾਨੂੰ ਕੀ ਕਰਨਾ। ਆਹੋ ਹੈ ਐਵੇਂ ਹਾਂ। ਮੈਨੂੰ ਫੋਨ ਕੀਤਾ ਸਾਰੇ। ਲੇਕਿਨ ਇਹ ਸਾਰਾ ਕੁਝ ਨਹੀਂ ਹੈ, ਸਿਰਫ ਛਾੜ ਦੀ ਗੱਲ। ਸਾਰਾ ਕੁਝ ਲਿਖਿਆ ਪਹਿਲੇ ਹੀ। ਹਾਂ ਨਹੀਂ ਭਾਜਨ, ਉਹ ਇਹਦੇ ਨਾ ਬਿਹੇਵੀਅਰ ਐਸਾ ਨਾ ਕਿਸੇ ਵੀ ਗੱਲ 'ਚ, ਇਹਦੇ 'ਚ ਨਹੀਂ ਮਕਾਨ ਮਕੂਨ ਹਾਂਜੀ, ਨਹੀਂ, ਹਾਂਜੀ। ਨਾਰਮਲ ਵੀ ਲਾਈਕ ਇਹਨੇ ਇੱਕ ਨਿਊਜ਼ ਹੀ ਦੇਣੀ ਆ
ਕਿ ਜੀ ਅਮਰੀਕਾ ਦੇ ਵਿੱਚ ਇਦਾਂ ਇਹ ਸਾਲਾ ਐਡੀ ਪੱਕੀ ਦਿੰਦਾ ਅਗਲਾ, ਉਹ ਮੈਨੂੰ ਲੋਕੀ ਕਹਿੰਦੇ ਭੈਣ ਸਾਡੇ ਬੱਚੇ ਵਰਗਲਾਏ ਜਾ ਰਹੇ ਨੇ, ਇਹਨੂੰ ਰੋਕੋ। ਆਹੋ सर ਉਹ ਬੱਚੇ ਵੇਖਦੇ ਹੋ ਤੇਜ ਪੜਾ ਲੈਂਦੇ ਕਿ ਅੱਛਾ ਇਸ यहाँ पे ये हुआ था, ਉਹ ਕਹਿੰਦੇ ਯਾਰ ਇਹਨੂੰ ਰੋਕੋ, ਉਹ ਐਸਾ ਪੱਕੇ ਤਰੀਕੇ ਨਾਲ ਕਹਿੰਦਾ। ਅਬਾਸ ਦੇ ਮਾਨਾ ਸਾਹਿਬ ਨੂੰ ਨਹੀਂ ਗੱਲਾਂ ਚ ਕਹਿੰਦਾ ਨੀਤਾ ਚੌਧਰੀ ਸੀ, ਉਹ ਕਹਿੰਦਾ ਨੀਤਾ ਚੌਧਰੀ। ਹੁਣ ਮੈਂ ਹੁਣ ਮੈਂ ਜ਼ਿਹਨ ਚ ਸੋਚਿਆ ਕਿ ਮੈਂ ਆਪਣੇ ਉਸਤਾਦ ਮੁਹਤਰਮ ਨੂੰ ਇਨਸ਼ਾਅੱਲਾ ਤਾਲਾ ਮੇਰੀ ਜ਼ਿੰਦਗੀ ਰਵੇ ਰੇਂਜ ਰੋਵਰ ਫਾਰਚੂਨਰ ਗਿਫਟ ਕਰਾਂ। ਰੇਂਜ ਰੋਵਰ ਮੇਰੇ ਅੱਲਾ ਜਾਣਦਾ ਮਿੱਠੇ ਮੇਰੇ ਜ਼ਿਹਨ ਚ ਅੱਲਾ ਦੇਗਾ ਇਨਸ਼ਾਅੱਲਾ, ਅੱਲਾ ਦੇਗਾ। ਯਾਰ ਮੈਂ ਨਾ ਦਾਂਗਾ ਮੇਰਾ ਪੁੱਤਰ ਦੇਗਾ ਆ ਕੇ ਯਾਰ। ਓਏ ਉਹ ਕੀ ਕਰਦੇ ਤਾਂ ਲੈ ਦੋ ਕਰਦੀਆਂ ਉਹਦੀ ਨੰਗੀਆਂ ਆਉਂਦੀਆਂ ਨੇ। ਠੀਕ ਹੈ ਕਹਿੰਦੇ ਮੈਨੂੰ ਜਿਹੜੀ ਮੇਰੀ ਓਏ 6 ਲੱਖ ਆ ਬੇਟੇ ਜਿੰਨੀ ਕੁ ਰੇਂਜ ਰੋਵਰ ਹੈ ਨਾ ਤੇਰੀ, ਉਨੀ ਕੁ ਰੇਂਜ ਰੋਵਰ ਚ ਗੱਲ ਕਰ। ਤੈਨੂੰ ਅੱਲਾ ਦੇਵੇ ਤੂੰ ਪਹਿਲੇ ਆਪਣੇ ਵਾਸਤੇ ਸੁਣ ਲਾ, ਪਹਿਲੇ ਆਪਣੇ ਵਾਸਤੇ ਲੈ, ਮੈਂ ਲੈ ਲਾਂ ਜਦੋਂ ਤੇਰੇ ਕੋਲ ਉਸ ਤੋਂ ਵੀ ਜ਼ਿਆਦਾ ਪੈਸੇ ਹੋਣ ਫਿਰ ਆਪਣੇ ਧੀਆਂ ਪੁੱਤਾਂ ਤੇ ਰਿਸ਼ਤੇਦਾਰਾਂ ਵਾਸਤੇ ਲੈ, ਜਦੋਂ ਬਾਅਦ ਚ ਕਿਤੇ ਬਚਣ ਫਿਰ ਮੇਰੇ ਵਾਸਤੇ ਕਿਤੇ ਕਰ ਲਈ। ਹਾਂ 70 ਨਹੀਂ ਉਹਨਾਂ ਲਈ ਕਰਨਾ ਨਾ ਤੁਹਾਡੇ ਲਈ ਕਰਨਾ ਬਸ। ਭਾ ਗੱਲ ਇਹ ਹੁੰਦੀ ਹਮੇਸ਼ਾ, ਮੇਰੀ ਗੱਲ ਸੁਣੋ, ਇਹ ਵੀ ਖੂਬਸੂਰਤੀ ਹੁੰਦੀ ਹੈ ਜੁਗਨੂ ਬਾਦਸ਼ਾਹ। ਮੈਂ ਕਹਿੰਦਾ ਹੁੰਦਾ ਨਾ ਕਿ ਯਾਰ ਮੇਰਾ ਬੜਾ, ਮੇਰੇ ਕੋਲ 10 ਕਰੋੜ ਰੁਪਈਆ ਵੀ ਹੋਵੇ ਨਾ, ਤੇ ਇੱਕ ਤੁਹਾਡਾ ਦਿਲ ਕਰਦਾ ਹੁੰਦਾ ਕਿ ਤੁਹਾਡੀ ਲਾਈਫ 'ਚ ਇੱਕ ਐਸਾ ਬੰਦਾ ਹੋਵੇ ਜਿਹਦੇ ਕੋਲ ਤੁਸੀਂ ਮੰਗ ਕੇ ਚੀਜ਼ ਲਓ, ਉਹ ਭਾਵੇਂ $10 ਦੀ ਹੋਵੇ, ਉਹਦੀ ਇੱਕ ਖੁਸ਼ੀ ਹੁੰਦੀ। ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਮੇਰੇ 4-5 ਐਸੇ ਮੇਰੇ ਵੀਰ ਨੇ, ਭਰਾ ਨੇ, ਬਲਕਿ ਬਹੁਤ ਜ਼ਿਆਦਾ ਨੇ ਇਸ ਤੋਂ, ਹੱਕ ਦੇ ਨਾਲ ਕਿ ਮੇਰੇ ਕੋਲ ਸਾਰਾ ਕੁਝ ਹੈਗਾ, ਤੇ ਉਹ ਕਹਿੰਦੇ ਨੇ ਜਾਨੀ ਭਾਈ ਦੱਸੋ ਅਸੀਂ ਬਾਹਰੋਂ ਅਮਰੀਕਾ ਤੋਂ ਮੈਂ ਆ ਰਿਹਾ ਤੇ 10 ਕੀ ਲਿਆਉਣਾ, ਤੇ ਮੈਂ ਉਹਨੂੰ ਕਹਿੰਦਾ ਮੇਰੇ ਵਾਸਤੇ ਆਹ ਮਾਈਕ ਇੱਕ ਲੈ ਕੇ ਆਉਣਾ, ਆਹ ਇੱਕ ਕੈਮਰੇ ਦਾ ਕਵਰ ਲੈ ਆਉਣਾ, ਹੁਣ ਉਹ ਜ਼ਿਆਦਾ $100 $200 ਬਣ ਜੂ, ਤੇ ਉਹ ਮੈਂ ਮੇਰੇ ਲਈ ਕੋਈ ਇਸ਼ੂ ਨਹੀਂ। ਮੈਂ ਦੁਬਈ ਹੁੰਦਾ, ਮੈਨੂੰ ਵੀ ਪਤਾ ਇੱਥੋਂ ਆਰਡਰ ਹੋ ਕੇ ਮਿਲ ਜਾਂਦਾ, ਲੇਕਿਨ ਉਹ ਜਿਹੜੀ ਇੱਕ ਅਪਣਾਈਅਤ ਵਾਲੀ ਖੁਸ਼ੀ ਹੁੰਦੀ ਨਾ, ਮਾਣ ਹੁੰਦਾ, ਇੱਕ ਮਾਣ। ਉਹਨੂੰ ਫਰਾਨ ਇੱਥੇ ਬੈਠਾ, ਫਰਾਨ ਹੁੰਦਾ ਕੈਨੇਡਾ ਹੁੰਦਾ, ਹਾਂ ਮੇਰੀ ਇਹਦੇ ਨਾਲ 10 ਮੁਲਾਕਾਤਾਂ ਵੀ ਨਹੀਂ ਸੀ, ਯਾਨੀ 2 ਪਹਿਲੀ ਮੁਲਾਕਾਤ ਤੋਂ ਬਾਅਦ ਹੀ ਮੇਰਾ ਖਿਆਲ ਗਿਆ ਵਾ, ਤੇ ਇਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਫਰਾਨ ਆ ਸੋਨੀ ਦਾ ਕੈਮਰਾ 8-9 ਲੱਖ ਰੁਪਏ ਦਾ ਕੈਮਰਾ, ਹੁਣ ਤੁਸੀਂ ਹਿਸਾਬ ਲਾਓ ਨਾ ਕਿ ਮੈਂ ਉਹਨੂੰ ਕਿਹਾ ਫਰਾਨ ਆ ਕੈਮਰਾ ਪਤਾ ਕਰੀ ਯਾਰ ਉੱਥੇ ਕਿੰਨੇ ਦਾ, ਇਹਨੇ ਕਿਹਾ ਸਾਜੀ ਇੰਨੇ ਦਾ, ਮੈਂ ਕਿਹਾ ਫਰਾਨ ਇੰਸਟਾਲਮੈਂਟ ਤੇ ਪਤਾ ਕਰ, ਇਹਨੇ ਕਿਹਾ ਇੰਨੇ ਦਾ, ਮੈਂ ਕਿਹਾ ਲੈ ਲਾ। ਹੁਣ ਉਹ ਟੋਟਲੀ ਦੀ ਜ਼ਿੰਮੇਵਾਰੀ ਹੈ, ਕੈਮਰਾ ਮੈਨੂੰ ਭੇਜ ਦੇਵੇ, ਉਸ ਤੋਂ ਬਾਅਦ ਮੈਂ ਨੱਥੀ ਹੋ ਜਾਵਾਂ, ਉਹ ਇਹਨੇ ਦੇਣੀਆਂ ਨੇ ਕਿਸ਼ਤਾਂ 8 ਲੱਖ ਰੁਪਈਆ। ਇੱਕ ਮਿਸਾਲ ਆ ਪਾਕਿਸਤਾਨੀ, ਇੱਕ ਮੁਲਾਕਾਤ ਹੋਈ, ਇਹਨੇ ਮੈਨੂੰ ਕੈਮਰਾ ਲੈ ਲਿਆ, ਲੈ ਕੇ ਰੱਖ ਲਿਆ, ਮੈਂ ਉਹਨੂੰ ਕਿਹਾ 3 ਲੈਣੇ 4, ਉਹਨੇ ਕਿਹਾ ਸਾਜੀ ਇੱਕ ਦੀਆਂ 3-4 ਕਿਸ਼ਤਾਂ ਜਾਂਦੀਆਂ ਨੇ ਨਾ, ਆਪਾਂ ਦੂਜਾ ਅਪਲਾਈ ਕਰ ਦਿਆਂਗੇ, ਜਦੋਂ ਇੱਕ ਹੋ ਜਾਏਗਾ ਨਾ ਫਿਰ ਉਹ 2 ਵੀ ਦੇ ਦੇਣਗੇ, ਥੋੜਾ ਜਿਹਾ ਤਰ੍ਹਾਂ ਸੈਟਅਪ ਹੋ ਜਾਂਦਾ। ਜਿੱਦਾਂ ਐਪ ਤੇ ਨੂਨ ਐਪ ਆ, ਮੈਂ ਸਭ ਤੋਂ ਪਹਿਲੇ ਐਪ ਕੀਤੀ ਬੈਂਕ, ਮੈਂ ਉਹਨਾਂ ਨੂੰ ਉਹ ਇੱਕ ਚੀਜ਼ 4 ਇੰਸਟਾਲਮੈਂਟ ਤੇ ਦੇ ਦਿੰਦੇ ਆ, ਨੂਨ ਐਪ, ਯਾਨੀ ਕਿ ਸੇਮ ਰੇਟ ਉੱਤੇ ਲਿਖਿਆ ਨਾ 100 ਦਿਰਹਮ, ਤੇ ਥੱਲੇ ਆ ਰਿਹਾ ਟੈਬੀ ਤੇ ਇਹ ਉਹ, ਯਾਨੀ ਕੰਪਨੀਆਂ ਜਿਹੜੀਆਂ ਥਰਡ ਪਾਰਟੀਆਂ ਉਹਨਾਂ ਨਾਲ ਅਟੈਚ ਹੋ ਕੇ ਤੁਹਾਨੂੰ ਇੰਸਟਾਲਮੈਂਟ ਕਰ ਦਿੰਦੀਆਂ, ਉਹ ਨੂਨ ਉਹਨਾਂ ਕੋਲੋਂ ਲੈ ਲੈਂਦਾ, ਉਹ ਇਨਵੈਸਟਰ ਨੇ ਕੋਈ ਇੱਕ ਮਿਸਾਲ, ਤੁਸੀਂ ਉਹਨੂੰ 4 ਕਰੋ, ਉਹ ਤੁਹਾਨੂੰ ਦੱਸੇਗਾ ਇੱਕ ਪ੍ਰੋਸੀਜਰ ਕਰਕੇ ਕਿ ਨਹੀਂ ਤੁਹਾਡੀ ਲਿਮਟ ਜਿਹੜੀ ਨਾ ਉਹ 500 ਤੱਕ ਦੀ ਹਾਲੇ। ਅੱਛਾ ਉਹ ਮੈਂ 500 ਦੀ ਸੀ ਨਾ, ਮੈਂ 500 ਦੇ ਲਈ 4 ਕਿਸ਼ਤਾਂ ਦੇ ਪੂਰਾ ਕਰਤਾ, ਉਹਨਾਂ ਨੇ ਮੇਰੀ ਲਿਮਟ ਵਧਾ ਦਿੱਤੀ, ਹੁਣ ਮੇਰੀ 10,000 ਲਿਮਟ ਕਰ ਦਿੱਤੀ ਉਹਨਾਂ ਨੇ, ਇੱਕ ਮਿਸਾਲ ਆ। ਤੇ ਉਹ ਇਸੇ ਤਰ੍ਹਾਂ ਹੀ ਨਾ, ਉਹ ਇੱਕ ਕੈਮਰਾ ਲਿਆ ਨਾ, ਤੇ ਉਹਨੇ ਕਿਹਾ ਸਾਰੀ ਇੱਕ ਦੀਆਂ 3-4 ਕਿਸ਼ਤਾਂ ਜਾਣਗੀਆਂ ਨਾ, ਫਿਰ ਭਾਵੇਂ 2 ਇਕੱਠੇ ਅਪਲਾਈ ਕਰਦੇ ਆ, ਲਿਮਟ ਵੱਧ ਜਾਏਗੀ, ਅਪਲਾਈ ਹੋ ਗਈਆਂ। ਇੱਕ ਕਿਸ਼ਤ, ਦੂਜੀ ਕਿਸ਼ਤ, ਮਹੀਨੇ ਬਾਅਦ ਮੈਂ ਕਿਹਾ ਫਰਾਨ ਕਿੰਨੀ, $1.25 ਲੱਖ ਰੁਪਏ ਕਿਸ਼ਤ ਫਰਾਨ ਵਾਲਾ ਫੜ। ਮਕਸਦ ਗੱਲ ਕਰਨ ਦਾ ਕਿ ਉਹ ਬੰਦਾ ਉੱਥੇ ਬੈਠਾ, ਇੱਕ ਵਾਰੀ ਮਿਲ ਕੇ ਗਿਆ, ਉਹਨੇ 8 ਲੱਖ ਰੁਪਏ ਦਾ ਕੈਮਰਾ ਲੈ ਕੇ ਉੱਥੇ ਭੇਜਤਾ। ਕੀ ਬਾਤ ਹੈ ਸਰ। ਦੂਜੀ ਫਿਰ ਹੁਣ ਗੱਲ ਇਹ ਨਹੀਂ, ਮੈਂ 8 ਲੱਖ ਰੁਪਏ ਦਾ ਕੈਮਰਾ ਮੈਂ ਕੈਸ਼ ਵੀ ਲੈ ਸਕਦਾ, ਅਸੀਂ ਆਪਣੀ ਵਰਕਿੰਗ 'ਚ ਲੈਣਾ ਨਾ, ਮੈਂ ਕੋ ਬਾਹਰ ਚੀਜ਼ ਤੇ ਨਹੀਂ ਲੈਣੀ, ਬਿਜ਼ਨਸ ਸਾਥ ਇਨਵੈਸਟਮੈਂਟ ਕਰਨੀ ਨਾ, ਤੇ ਇੱਥੋਂ ਕਮਾ ਰਹੇ, ਤੇ ਉਹ ਮੈਂ ਆਪਣਾ ਹੱਥ ਤੰਗ ਕਰਕੇ ਵੀ ਲੈ ਸਕਦਾ। ਲੇਕਿਨ ਇੱਕ ਉਸ ਬੰਦੇ ਦੀ ਸਿਰਫ ਮੁਹੱਬਤ ਨਾਲ, ਜਾਂ ਉਹਦੇ ਇੱਕ ਮੇਰੇ ਤੇ ਮਾਣ ਨਾਲ ਮੈਨੂੰ $1 ਲੱਖ ਮਹੀਨੇ ਤੇ ਮਿਲ ਗਿਆ। ਸਹੀ ਗੱਲ। ਇੱਕ ਮਿਸਾਲ ਅੱਗੋਂ ਮੈਂ ਕਿਹਾ 3-4 ਹੋਰ ਲੈਣੇ, ਇੱਕ ਮਿਸਾਲ ਗੱਲ ਕਰ ਰਿਹਾ। ਅੱਛਾ ਫਿਰ ਬੈਠੇ ਬੈਠੇ ਇਹ ਤੁਹਾਨੂੰ ਇੱਕ ਮਾਣ ਅੰਦਰ ਹੁੰਦਾ, ਹਿਸਾਬ ਕਿਤਾਬ, ਤੇ ਅਗਲੇ ਨੂੰ ਤੁਹਾਡੇ ਤੇ ਇਤਬਾਰ ਹੁੰਦਾ ਕਿੰਨਾ। ਔਰ ਤੁਸੀਂ ਮਾਣ ਤੋਂ ਵੀ ਜ਼ਿਆਦਾ ਤੁਸੀਂ ਸਾਨੂੰ ਇਹ ਰੱਖਣਾ ਚਾਹੀਦਾ ਹਿਸਾਬ ਕਿ ਮੈਂ ਉਸ ਬੰਦੇ ਨੂੰ ਅਗਰ ਕਹਿਤਾ ਨਾ ਕਿ 10 ਲੱਖ ਰੁਪਏ ਦੀ ਚੀਜ਼, ਤੇ ਉਹਨੇ ਕਹਿਤਾ ਨਾ ਆ ਲਓ, ਤੇ ਦੁਨੀਆ ਇੱਧਰ ਦੀ ਇੱਧਰ ਹੋ ਜਾਏ, ਜਿਹੜਾ ਉਹ ਬਲੀਵ ਹੈ ਨਾ ਮੇਰੇ ਲਈ ਉਹਦੇ ਅੰਦਰ, ਉਹ 10,000 ਵਾਰੀ ਵੀ 10 ਲੱਖ ਰੁਪਇਆ ਹੋਵੇ ਨਾ, ਤੇ ਉਹਦੇ ਨਾਲ ਉਹ ਜ਼ਿਆਦਾ ਮਹਿੰਗਾ, ਉਹ ਨਾ ਟੁੱਟੇ ਬਸ। ਬਿਲਕੁਲ ਸਮਝ ਆ ਰਹੀ ਗੱਲ ਦੀ। ਇਹ ਹੁੰਦਾ ਅਗਲੇ ਬੰਦੇ ਦੇ, ਉਹਨੇ ਦੇ ਦਿੱਤੇ। ਹੁਣ ਜਿਹੜੀ ਮੇਰੀ ਜ਼ਿੰਮੇਵਾਰੀ ਕੀ ਹੈ ਕਿ ਉਹਦਾ ਬਲੀਵ ਨਾ ਟੁੱਟੇ, ਮੇਰੀ ਵਜ੍ਹਾ ਤੋਂ ਕਿਤੇ ਉਹਨੂੰ ਕੰਪਨੀ ਦਾ ਮੈਸੇਜ ਨਾ ਆ ਜਾਏ ਕਿ ਤੇਰੀ ਕਿਸ਼ਤ ਨਹੀਂ ਆਈ। ਸਮਝ ਆ ਰਹੀ? ਇੱਕ ਜ਼ਿੰਮੇਵਾਰੀ ਹੁੰਦੀ ਹੈ, ਔਰ ਹਰ ਕੋਈ ਨਹੀਂ ਤਾਂ ਸੋਚਦਾ। ਹਾਂਜੀ ਐਵੇਂ ਮੈਂ ਕਹਿੰਦਾ ਉਹ ਯਾਰ ਫਰਾਂ ਤੂੰ ਐਰ ਕੀ ਦੇ ਦੇ ਨਾ, ਤੇ ਕਰ ਲਾਂਗੇ। ਇਦਾਂ ਹੋ ਰਿਹਾ ਵਾ, ਹੁੰਦਾ ਏਦਾਂ, ਦੇ ਵੀ ਦੇਣੇ, ਨੋ ਡਾਊਟ ਕੇ ਵੀ ਕਰ ਲੈਂਦੇ ਏਦਾਂ, ਚਲੋ ਅਗਲੀ ਵਾਰ। ਲੇਕਿਨ ਨਹੀਂ, ਉਹ ਅਗਲਾ ਕਵੇ ਤੈਨੂੰ ਕੋ ਠੱਕ ਪੈਣਾ ਲਾ। ਉਸ ਤੋਂ ਬਾਅਦ ਇੱਕ ਮੈਂ ਹੁਣ ਅਸੀਂ ਉਹ ਕਮੇਟੀ ਸਾਰਿਆਂ ਨੇ ਪਾਈ ਸੀ ਵਿੱਚ ਰਲ ਕੇ। ਹੁਣ ਵੀ ਇੱਕ ਮੇਰੇ ਦੋਸਤ ਨੇ ਪਿੱਛੇ ਜੇ ਕੋ 5-6 ਮਹੀਨੇ ਉਹਨਾਂ ਨੂੰ ਕੁਝ ਲੋੜ ਪਈ,
ਯਾਨੀ ਕਿ ਉਹ ਇਦਾਂ ਦਾ ਸਾਡਾ ਫੈਨ ਸੀ, ਫੈਸਲ ਵੀ ਉਹਨੂੰ ਜਾਣਦਾ, ਮੈਂ ਵੀ ਉਹਨਾਂ ਨੂੰ ਜਾਣਦਾ, ਕਿ ਉਹ ਉਹਨਾਂ ਨੇ ਇੰਨਾ ਪਿਆਰ ਕੀਤਾ ਕਿ ਕੋਈ ਚੀਜ਼ ਆਉਣੀ ਜਾਂ ਮੈਂ ਕੋਈ ਚੀਜ਼ ਇੱਥੇ ਬੈਠੇ ਮੈਂ ਮੂੰਹ ਨੇ ਯਾਰ ਮੈਂ ਉਹ ਫਲਾਣਾ ਪ੍ਰੋਜੈਕਟਰ ਲੈਣਾ, ਉਹ ਭਾਈ ਨੇ ਭੇਜ ਦਿੱਤਾ, ਉਹ 4 ਲੱਖ ਦਾ ਹੈ, ਇਸ ਤਰ੍ਹਾਂ ਆਹ ਚੀਜ਼ ਲੈਣੀ ਭੇਜਤਾ ਮੇਰੇ ਕੋ। ਅੱਧੇ ਨਾਲ ਬਹੁਤੀਆਂ ਚੀਜ਼ਾਂ ਉਹਨਾਂ ਦੀਆਂ ਭੇਜੀਆਂ ਨੇ, ਆ ਜਿਹੜਾ ਇਹ ਉਹਨਾਂ ਦਾ ਭੇਜਿਆ। ਯਾਨੀ ਮੈਂ ਇੱਥੇ ਅਗਰ ਗੱਲ ਕੀਤੀ ਨਾ ਉਹਨਾਂ ਨੇ ਭੇਜਤਾ, ਹੁਣ ਉਹ ਬੰਦੇ 15-20 ਲੱਖ ਰੁਪਏ ਦੀਆਂ ਚੀਜ਼ਾਂ ਮੈਨੂੰ ਭੇਜਤੀਆਂ। ਇੱਕ ਮਿਸਾਲ ਹੈ, ਠੀਕ ਹੈ। ਉਹਦੇ ਤੇ ਇੱਕ ਮੁਸੀਬਤ ਆਈ, ਹਾਂਜੀ ਸਿਰਫ ਫੈਨ ਸੀ ਮੇਰਾ, ਔਰ ਇਸ ਬੰਦੇ ਦੇ ਥਰੂ ਮੈਨੂੰ ਮਿਲੇ ਸੀ, ਠੀਕ ਹੈ ਜੀ। 80-90 ਲੱਖ ਰੁਪਏ ਦੀ ਉਹਨਾਂ ਨੂੰ ਲੋੜ ਪੈ ਗਈ। ਲੋੜ ਨੂੰ 3-4 ਕਰੋੜ ਰੁਪਏ ਦੀ ਸੀ, ਲੇਕਿਨ ਮੇਰੇ ਹਿਸਾਬ ਨਾਲ ਮੇਰੇ ਹਿੱਸੇ ਕਹਿਣਾ, ਮੈਂ ਉਹਨਾਂ ਨੂੰ ਆਪ ਪੁੱਛਿਆ ਕਿ ਯਾਰ, ਤੇ ਉਹਨਾਂ ਨੇ ਬੜੀ ਮੁਸ਼ਕਲ ਮੰਨ ਕੇ ਤੇ ਇੰਨਾ, ਹੁਣ ਮੇਰੇ ਕੋ ਉਧਰੋਂ ਮਤਲਬ ਹਿਸਾਬ ਇਕੱਠਾ ਇੰਨਾ ਹਿਸਾਬ ਕਿਤਾਬ ਨਹੀਂ ਸੀ। ਕੁਛ ਵੀ ਮੈਂ ਕੀਤਾ, ਗੱਡੀ ਵੇਚੀ, ਹੋਂਡਾ ਸਿਟੀ, ਫਲਾਣਾ ਕਰਤਾ, ਕਮੇਟੀਆਂ ਪਾ ਲਈਆਂ, ਅੱਜ ਤੱਕ ਮੈਂ ਪੈਸੇ ਲਾ ਰਿਹਾ, ਲੇਕਿਨ ਖੁਸ਼ੀ ਮੈਨੂੰ ਕੀ ਹੈ ਕਿ ਮੈਂ ਉਸ ਬੰਦੇ ਦੇ ਕੰਮ ਆਇਆ ਜਿਹੜਾ ਮੇਰਾ ਇੰਨੀ ਮੁਹੱਬਤ ਕਰਦਾ ਸੀ, ਠੀਕ ਹੈ। ਹੁਣ ਅੱਜ ਉਹ ਮੈਨੂੰ ਕਹਿ ਰਹੇ ਨੇ, ਤੇ ਮੈਂ 1% ਇਹ ਨਹੀਂ ਸੋਚਿਆ ਕਿ 80-90 ਲੱਖ ਰੁਪਈਆ ਮੈਂ ਉਹਦੇ ਕੋਲ ਵਾਪਸ ਲੈਣਾ ਵਾ। ਉਹਨੇ ਆ ਭੇਜਣ ਲੱਗਿਆ ਸੋਚਿਆ ਸੀ ਮੈਂ ਲੈਣਾ ਵਾਪਸ? ਉਹਨੇ ਕੋਈ ਪ੍ਰੋਜੈਕਟਰ ਭੇਜਣ ਲੱਗਿਆ ਸੋਚਿਆ ਸੀ? ਉਹਨੇ ਕੋਈ ਕੱਪੜੇ, ਜਰਸੀਆਂ, ਸਵੈਟਰ ਭੇਜਣ ਲੱਗਾ ਸੋਚਿਆ ਸੀ? ਉਹਨੂੰ ਲੋੜ ਪੈ ਗਈ, ਮੈਂ ਕਿਹਾ ਸੋਚਿਆ ਭਾਵੇਂ ਕਰੋੜ ਰੁਪਈਆ ਹੋਵੇ। ਸਹੀ ਇਹ ਬਾਣ। ਹੁਣ ਮੈਨੂੰ ਪਤਾ ਲੱਗ ਉਹਨੇ ਕੋਈ ਕਾਰੋਬਾਰ ਕਰਨਾ ਸੀ, ਉਹਨੂੰ ਓਪਰਚੁਨਿਟੀ ਅੱਛੀ ਮਿਲ ਰਹੀ ਸੀ, ਮੈਂ ਕਿਹਾ ਕਰਨਾ ਚਾਹੀਦਾ ਵਾ, ਮੈਂ ਜਿੰਨਾ ਹੋ ਸਕਦਾ ਕਰਾਂਗਾ। ਹੁਣ ਕੱਲ ਨੂੰ ਉਹਦਾ ਕੰਮ ਚੱਲ ਪੈਂਦਾ, ਕਰਜ਼ਾ ਲੱਥ ਜਾਂਦਾ, ਮੈਂ ਉਹਨੂੰ ਮਾਨ ਨਾ ਕਹਾਂਗਾ ਮੈਨੂੰ ਨਹੀਂ ਪਤਾ ਮੈਨੂੰ ਫਲਾਂ ਉੱਥੋਂ ਆਹ ਚੀਜ਼ ਭੇਜੇ ਨੇ ਲੱਖ। ਇਹ ਵਕਤ ਵੀ ਦੇਖਣਾ ਸਹੀ ਕਿ ਮੈਂ ਕਿਸ ਟਾਈਮ ਅਗਲੇ ਨੂੰ ਕਹਿਣਾ ਤੇ ਉਹਨੇ ਕਿਸ ਟਾਈਮ ਕਹਿਣਾ। ਇਹ ਹੁੰਦੇ ਤਲਕ, ਇਹ ਸਿਰਫ ਗੱਲਾਂ ਬਾਤੀ। ਅਸੀਂ ਤਲਕ, ਸਾਨੂੰ ਪਤਾ ਨਹੀਂ ਤਲਕ ਹੁੰਦਾ ਕੀ ਹੈ। ਤਲਕ ਦੀ ਜ਼ਿੰਮੇਵਾਰੀ ਕੀ ਹੁੰਦੀ ਤੁਹਾਡੇ ਤੇ? ਇਸ ਤਰ੍ਹਾਂ ਉਸ ਚੱਕਰ 'ਚ ਨਾ ਮੈਂ ਹਰ ਇੱਕ ਕੋਲੋਂ ਖੁਦਾ ਦੀ ਕਸਮ ਇੱਥੇ ਬਹਿ ਕੇ ਪੈਸੇ ਮੰਗੇ ਨੇ ਮੈਂ ਉਸ ਭਾਈ ਵਾਸਤੇ, ਕਿ ਯਾਰ ਮੈਨੂੰ ਚਾਹੀਦੇ ਨੇ, ਮੈਨੂੰ ਕੋਈ ਬੰਦਾ ਭਾਵੇਂ ਲੱਖ ਰੁਪਇਆ ਦੇ ਦੇ, 2 ਲੱਖ ਦੇ ਦੇਵੇ, ਮੈਂ ਇੰਝ ਮੰਗੇ ਲੋਕਾਂ ਕੋਲੋਂ। ਇਹਨਾਂ 'ਚੋਂ ਬਹੁਤ ਸਾਰੇ ਲੋਕ ਨੇ ਇੱਕ ਨੂੰ ਆਵਾਜ਼ ਦੇ ਕੇ ਵਾਪਸ ਕਰ ਰਹੇ ਆ ਹਰ ਮਹੀਨੇ, ਕਿਆ ਬਾਤ। ਇੱਕ ਨੂੰ। ਔਰ ਨਾਲ ਇਹ ਵੀ ਪੁੱਛਦਾ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ, ਯਾਨੀ ਮੈਂ ਸੋਚਿਆ ਮੈਂ ਤੁਹਾਨੂੰ ਭਾਵੇਂ ਮੈਂ 3 ਮਹੀਨੇ ਬਾਅਦ ਦਿਆਂਗਾ, ਤੁਹਾਨੂੰ ਕੋਈ ਪ੍ਰੋਬਲਮ ਮੈਨੂੰ ਫੌਰਨ ਦੱਸਣਾ। ਇੰਝ ਇੱਕ ਬੰਦਾ ਸੀ, ਉਹਦਾ ਮੇਰੇ ਕੋਲ 2.5-3 ਲੱਖ ਦੇਣਾ ਸੀ, ਉਹਨੇ ਮੈਨੂੰ ਇੱਕਦਮ ਕਿਹਾ, ਵੀਰ ਨੇ, ਉਹਨੇ ਕਿਹਾ, ਪਹਿਲੇ ਨਹੀਂ ਸੀ, ਉਹਨੇ ਕਿਹਾ ਭਾਈ ਮੈਨੂੰ ਲੋੜ ਹੈ। ਮੈਂ ਕਿਹਾ ਕੀ ਕਰਾਂ ਹੁਣ? ਮੈਂ ਫੌਰਨ ਫਰਹਾਨ ਨੂੰ ਫੋਨ ਕੀਤਾ, ਉਹ ਸ਼ੈਮਰਿਆਂ ਤੋਂ ਇਲਾਵਾ। ਮੈਂ ਕਿਹਾ ਫਰਹਾਨ ਸਾਹਿਬ ਇਹ ਮਸਲਾ ਬਣ ਗਿਆ, ਉਸ ਬੰਦੇ ਨੂੰ ਪੈਸੇ ਦੇਣੇ। ਫਰਹਾਨ ਨੇ ਅਗਲੇ ਦਿਨ ਫੋਨ ਕਰਕੇ ਉਹਨੂੰ ਪੈਸੇ ਉੱਤੇ ਪਹੁੰਚਾ। ਮੇਰੀ ਗੱਲ ਸਮਝ ਆ ਰਹੀ? ਤੇ ਫੈਸਲ ਸਾਹਿਬ ਗੱਲ ਤੇ ਮੈਂ ਹੁਣ ਇੱਥੇ ਸਾਰਾ ਦੱਸ ਰਿਹਾ ਭੈਣ, ਦੱਸਣ ਦਾ ਮੈਂ ਕਈ ਵਾਰੀ ਕਿਹਾ ਵਾ ਕਿ ਇਹ ਮੈਂ ਅਗਰ ਸ਼ੋਅ ਕਰ ਰਿਹਾ ਨਾ, ਇਹਨਾਂ ਤੋਂ ਕੁਝ ਸਿੱਖੋ ਤੁਸੀਂ, ਬਜਾਏ ਦੇ ਇੱਥੇ ਬਹਿ ਕੇ ਗੱਲਾਂ ਕਰਦਾ ਪਿਆ, ਅੱਛਾ ਰੁਸ਼ਨ ਆ ਰਿਹਾ, ਮੈਂ ਉਹਦੇ ਲਈ ਆ ਕੀਤਾ, ਦੱਸ ਲਿਆ ਉਹਨੇ। ਤੁਹਾਨੂੰ ਇਹ ਨਹੀਂ ਮੈਂ ਦੱਸ ਰਿਹਾ ਤੁਹਾਨੂੰ, ਮੈਂ ਤੁਹਾਨੂੰ ਦੱਸ ਰਿਹਾ ਆਪਣੀ ਲਾਈਫ 'ਚ ਇਹਨੂੰ ਸਿੱਖੋ ਕੁਛ ਇੱਥੋਂ। ਸਹੀ ਗੱਲ ਹੈ। ਤਾਲੁਕ ਕਿਸ ਤਰ੍ਹਾਂ ਨਿਭਾਉਣਾ, ਕਿਸ ਤਰ੍ਹਾਂ ਬਣਾਉਣਾ ਹੈ, ਬੜੀ ਵੱਡੀ ਬਾਹਰ ਉਸਤਾਦ ਸਮਝ ਆ ਰਹੀ ਗੱਲ ਦੀ। ਤੇ ਇਹ ਸਾਡੇ ਤਲਕ ਜਿਹੜਾ ਹੁੰਦਾ ਨਾ, ਇਹ ਮੈਨੂੰ ਉਹ ਬੰਦੇ ਚਾਹੀਦੇ ਬੰਦੇ ਕਿ ਮੇਰੇ ਕੋਲ ਭਾਵੇਂ ਜਿੰਨੇ ਮਰਜ਼ੀ ਪੈਸੇ ਹੈ ਤੇ ਮੈਂ ਕਹਾਂ ਨਹੀਂ ਭਾਵੇਂ ਮੈਨੂੰ ਆਹ ਚੀਜ਼ ਚਾਹੀਦੀ। ਉਸਤਾਦ ਮੋਹਤਰਮ, ਮੇਰੀ ਗੱਲ ਸੁਣੋ। ਇੱਕ ਮਿੰਟ ਓਏ ਬੈਠੇ, ਚੀਜ਼ ਤੁਹਾਡੇ ਗਈ ਹੋ, ਤੇਰੇ ਮਿਸਤਰੀ ਨਹੀਂ ਲੱਗੇ, ਇਹ ਧਿਆਨ ਮੈਨੂੰ ਬੰਦਾ ਲੱਗਾ। ਮੇਰੇ ਖਾਨਦਾਨ ਜਣਾ ਇਸ ਟਾਈਮ ਮੇਰਾ ਇੱਕ ਚਾਚਾ ਹੈ, ਉਹਦੀ ਮਾਸ਼ਾਅੱਲਾ ਇਸ ਟਾਈਮ 97 ਇਅਰਸ 올ਡ, 97 ਸਾਲ ਉਮਰ ਹੈ। ਉਹਨੂੰ ਸਿਰਫ ਔਰ ਸਿਰਫ ਤੁਸੀਂ ਨਾ ਜਾ ਕੇ ਸਵੇਰੇ 10 ਵਜੇ ਮਿਲ ਲੈਣਾ, 10 ਤੋਂ 11 ਮਿਲੇਗਾ ਤੁਹਾਨੂੰ, 10 ਵਜੇ ਮਿਲ ਲੈਣਾ ਜਾਂ ਸ਼ਾਮ ਨੂੰ ਮਿਲ ਲੈਣਾ ਉਸਤਾਦ ਜੀ। ਅਗਲੀ ਗੱਲ ਤੁਹਾਡੀ, ਜਾਂ ਰਾਤ ਨੂੰ ਟੈਲੀਫੋਨ ਕਰਕੇ ਉਹਦੇ ਨਾਲ ਮਿਲ ਲੈਣਾ, ਤੇ ਸਿਰਫ ਉਹਨੂੰ, ਤੁਹਾਨੂੰ ਕਸਮ ਲੱਗੇ, ਉਹਨੂੰ ਪੁੱਛਣਾ ਕਿ ਪਾਕਿਸਤਾਨ ਦੇ ਵਿੱਚ ਤੁਹਾਡੇ ਖਾਨਦਾਨ 'ਚ ਤਲਕ ਵਧਾਉਣ ਵਾਲਾ, ਨਿਭਾਉਣ ਵਾਲਾ ਕਿਹੜਾ ਬੰਦਾ ਹੈ, ਉਹ ਸਿਰਫ ਮੇਰਾ ਨਾਂ ਲਏਗਾ। ਯਾਰ ਉਹਨੂੰ ਅੱਛਾ ਇੱਕ ਮਿੰਟ ਠਹਿਰ ਜਾ। ਠੀਕ ਹੈ, ਉਹਨੇ ਕਹਿਣਾ ਸੁਨਾਰੀ ਹਰਫਾਂ 'ਚ ਨਾ ਕਵੇ, ਸੁਨਾਰੀ ਹਰਫਾਂ 'ਚ ਕਵੇਗਾ ਕਿ ਯਾਰ ਤਲਕ ਅੱਛਾ ਸ਼ਹਿਜ਼ਾਦਾ ਬੰਦਾ, ਤਲਕ ਵਧਾਉਣ 'ਚ, ਤਲਕ ਨਿਭਾਉਣ 'ਚ। ਅੱਛਾ ਮੇਰੀ ਗੱਲ ਸੁਣੋ, ਪਹਿਲੀ ਗੱਲ ਆ ਮੈਂ ਉਹਦੇ ਕੋਲ ਨਹੀਂ ਜਾਣਾ। ਤੁਸੀਂ ਜਾਣਾ ਨਹੀਂ, ਮੈਂ ਪੁੱਛੋ, ਤੁਹਾਡੀ ਗੱਲ ਕਾਫੀ ਦੂਰ ਹੋ। ਨਹੀਂ ਮੈਂ ਪੁੱਛਣਾ, ਮੈਨੂੰ ਤੇਰੇ ਤੇ ਕਦੋਂ ਗਲਤਫਹਿਮੀ ਹੈ? ਤੁਸੀਂ ਮੈਨੂੰ ਤੇਰੇ ਤੇ ਗਲਤਫਹਿਮੀ ਹੈ ਨਹੀਂ ਹੈ। ਅੱਛਾ ਜੀ, ਨਾ ਮੈਨੂੰ ਕਦੋਂ ਗਲਤਫਹਿਮੀ ਹੈ? ਹੋ ਸਕਦਾ ਮੈਨੂੰ ਪਤਾ ਤੂੰ ਤਲਕ ਨਿਭਾਉਣ ਵਾਲਾ, ਮੈਂ ਉਹਦੇ ਕੋਲ ਜਾਵਾਂ? ਮੈਨੂੰ ਤੇਰੇ ਤੇ ਯਕੀਨ ਆ। ਨਹੀਂ ਸਾਜੀ ਮੀਰਾ ਗੱਡੀ ਭਾਈ ਫੈਸਲ ਦਿਓ। ਉਹ ਨਹੀਂ ਓਏ ਮੀਰਾ ਮੂਰਾ ਮੈਂ ਨਹੀਂ, ਨਾ ਮੀਰਾ ਰਾਣੀ 6 ਲੱਖ ਵਾਲੀ 1.25 ਲੱਖ। ਉਹ ਸਹੀ ਆ, ਉਹ ਸਹੀ ਹੈ ਯਾਰ। ਮੀਰਾ ਮੂਰਾ ਦੇਣ ਯਾਰ ਆਪਣੇ ਉਹਨੂੰ ਕਿਸੇ ਹੋਰ ਸੱਜਣ ਵੇਲੇ ਨੂੰ। ਨਹੀਂ ਨਹੀਂ ਉਹ ਤੁਹਾਡਾ ਨਹੀਂ ਮੈਨੂੰ ਨਹੀਂ ਦੇਣੀ ਦੇ ਦਾਂਗਾ ਕਦੋਂ ਜਿਹਨੂੰ ਗੱਲਾਂ ਹੀ ਨੇ ਸਾਜੀ। ਨਹੀਂ ਉਸਤਾਦ ਜੀ, ਉਸਤਾਦ ਜੀ ਬੜਾ ਜਿਗਰਾ ਚਾਹੀਦਾ। ਜਿਹਨੂੰ ਪਿਛਲੀ ਵਾਰੀ ਬੂਟ ਦਿੱਤੇ ਸੀ ਉਹਨੇ ਦੇ ਦੇਣੀ। ਆਹੋ ਉਹਨੂੰ ਦੇ ਦੋ,
ਹੁਣ ਧਿਆਨ ਨਾਲ ਪੀਸ ਹੋ ਗਈ ਆ। ਉਹ ਤੇ ਮੈਨੂੰ ਆਇਆ ਹੀ ਨਹੀਂ ਬੂਟ, ਕਸਮ ਵਾਲੀ ਗੱਲ ਜੇ ਉਹ ਤੁਹਾਡਾ ਉਹ ਭਤੀਜਾ ਭਾਰ ਯਾਰ ਉਸਤਾਦ ਜੀ ਸੇਰ ਭਾਰ ਹੈ ਪੋਤਾ ਦਾ। ਕੋਈ ਆਪਣੇ ਬੱਚਿਆਂ ਨਾਲੋਂ ਚੀਜ਼ ਅਜ਼ੀਜ਼ ਨਹੀਂ ਹੈ। ਮੀਰਾ ਕੀ ਤੁਸੀਂ ਕਾਲੀ ਗੱਡੀ ਲੈ ਲਓ। ਸਰੀਨਾ ਹੁਣ ਤਾਂ ਗੱਲ ਕਰ ਆਰਡਰ ਲੈ ਉਸਤਾਦ ਜੀ ਨੇ ਕਦੀ ਨਾ ਕੀਤੀ ਨਹੀਂ। ਤੂੰ ਐਵੇਂ ਸਾਜੂ ਦੁਬਈ ਵਾਲੀ ਗੱਡੀ ਇੱਥੇ ਲੈ ਉਹ ਤਾਂ ਝੂਠੀ ਹੈ। ਕਿਹੜੀ ਦੁਬਈ ਵਾਲੀ GMC ਉਹ ਇੱਥੇ ਹੈਗੀ ਮੇਰੇ ਨਾਲ ਹੈਗੀ GMC ਕਿਹੜੀ ਮੈਂ ਉਹੀ ਕਹਿ ਰਿਹਾ ਗਲੈਸਪੀ ਉਹਨਾਂ ਉਸਤਾਦ ਜੀ ਹੁਣ ਤੁਸੀਂ ਇੱਕ ਕਮੇਟੀ ਅੱਛਾ ਹੁਣ ਤੈਨੂੰ ਗੱਡੀ ਦੀ ਗੱਲ ਦੱਸਾਂ। ਗੱਡੀ ਮੈਂ ਲਈ ਦੁਬਈ ਹਾਂਜੀ RAV4 ਪੱਕ 1,40,000 ਦਿਰਹਮ ਦੀ ਹੈ। ਤਕਰੀਬਨ ਕੋਈ ਬਣਦਾ ਵਾ ਕਰੋੜ 1 ਕਰੋੜ 10-20 ਲੱਖ ਰੁਪਏ ਬਣਦਾ। ਮਹਿੰਗੀ ਸੀ। ਪਾਕਿਸਤਾਨੀ ਹੁਣ ਮੈਂ ਤੁਹਾਨੂੰ ਦੱਸਦਾ ਕਿੰਨੇ ਲਈ। ਮੈਂ ਨਹੀਂ ਲਈ, ਮਤਲਬ ਮੈਂ ਲਈ ਹੈ ਲੇਕਿਨ ਮੈਨੂੰ ਬੈਂਕ ਇੰਸਟਾਲਮੈਂਟ ਤੋਂ ਲੈ ਕੇ ਦਿੱਤੀ ਤੇ ਲੈ ਕੇ ਵੀ ਇੱਕ ਉੱਥੇ ਦੇ ਦੋਸਤ ਨੇ ਦਿੱਤੀ। 1.25 ਕਰੋੜ ਰੁਪਏ ਦਾ ਉਹਨੇ ਮੇਰੇ ਤੇ ਇਤਮਾਦ ਕੀਤਾ। ਉਹਦੇ ਨਾਲ ਮੇਰਾ ਤਲਕ ਜ਼ਿਆਦਾ ਤੋਂ ਜ਼ਿਆਦਾ 4 ਤੋਂ 5 ਮਹੀਨੇ ਦਾ। ਇਹ ਤੋਂ ਬਾਅਦ ਉਹਨੂੰ ਮੈਂ ਕਿਉਂ ਉਹਨੇ ਲੈ ਕੇ ਦਿੱਤੀ। ਉਹਨੇ ਕਿਹਾ ਸਟਾਫ ਤੂੰ ਗੱਡੀ 'ਚ ਤਾਂ ਫਿਰ ਰਿਹਾ ਨਾ, ਮੈਨੂੰ ਨਹੀਂ ਮਜ਼ਾ ਆ ਰਿਹਾ। ਮੈਂ ਕਿਹਾ ਯਾਰ ਮੈਂ ਬੈਂਕ ਸਟੇਟਮੈਂਟ ਬਣੇ ਤੇ ਮੈਂ ਫਿਰ ਬੈਂਕ ਕੋਲ ਲੈ ਲਾਂਗਾ। ਉਹਨੇ ਕਿਹਾ ਮੇਰੀ ਸਟੇਟਮੈਂਟ ਹੈਗੀ। ਦੁਬਈ 'ਚ ਸਕਾ ਪਿਓ ਆਪਣੇ ਪੁੱਤਰ ਦੀ ਜ਼ਮਾਨਤ ਨਹੀਂ ਦਿੰਦਾ, ਬਲਕਿ ਕਿਸੇ ਵੀ ਦੁਨੀਆ ਦੇ ਮੁਲਕ 'ਚ। ਸਭ ਤੋਂ ਪਹਿਲੇ ਚੈੱਕ ਕੋਈ ਨਹੀਂ ਦਿੰਦਾ ਆਪਣੇ, ਸਭ ਤੋਂ ਪਹਿਲੇ ਗਰੰਟੀ ਕੋਈ ਨਹੀਂ ਦਿੰਦਾ। ਉਹ ਬੰਦੇ ਨੂੰ 4 ਤੋਂ 5 ਮਹੀਨੇ ਹੋਏ ਮੇਰੇ ਨਾਲ ਤਲਕ ਨੂੰ। ਉਹਨੇ 1.5 ਕਰੋੜ ਪੂਰਾ ਬੈਂਕ ਦਾ ਪ੍ਰੋਸੀਜਰ ਕਰਕੇ ਉਹਨੇ ਕਿਹਾ ਸਾਹ ਜੀ ਤੁਸੀਂ ਇਸ ਗੱਡੀ ਤੇ ਫਿਰ ਰਹਾ। ਕੀ ਬਾਤ ਵਾਹ 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 ਵਾਹ। ਦੁਬਈ ਵਾਲੇ ਭਾਈ ਗੱਲ ਮੰਨਣਾ ਪਏਗਾ। ਸਮਝ ਆ ਰਹੀ ਗੱਲ ਦੀ? ਹਾਂਜੀ ਤੁਸੀਂ ਗੱਲ ਤੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਬੰਦੇ ਜਿਹੜਾ ਤਲਕ ਹੁੰਦਾ ਨਾ ਸਾਹ ਜੀ, ਇਹ ਬੜਾ ਔਖਾ ਕੰਮ ਆ। ਇਹ ਐਵੇਂ ਨਹੀਂ ਕੰਮ ਹੁੰਦਾ। ਤੁਹਾਨੂੰ ਕਸਮ ਲੱਗੇ 10 ਵਜੇ ਜਾਣਾ ਅਜੇ ਤੁਸੀਂ ਚਾਚੇ ਮੇਰੇ ਉਹ ਦਾਦਾ ਦੀ ਕੋਲ ਤਲਕ ਨਿਭਾਉਣ ਵਾਲਾ ਕਿਹੜਾ ਬੰਦਾ। ਤਾਨੇ ਸਾਲ ਯਾਰ ਤੂੰ ਉਹਦਾ ਨੰਬਰ ਦੇ ਮੈਨੂੰ ਹੁਣੇ ਫੋਨ ਕਰ। ਨਹੀਂ ਠਹਿਰ ਜਾ। ਹੁਣ 10 ਵੇਖੇ ਯਾਰ ਕਿਨੇ 10 ਵੇਖੇ ਤੂੰ ਨੰਬਰ ਨੰਬਰ ਦੇ। ਹੁਣ ਮੈਂ ਕਹਿੰਦਾ ਤੁਹਾਡੇ ਖਾਨਦਾਨ 'ਚ ਤਲਕ ਨਿਭਾਉਣਾ। ਉਹਨੇ ਪਹਿਲੇ ਮੈਨੂੰ ਕਹਿਣਾ ਹੈ ਕੀ ਗੱਲਾਂ ਕਰ ਰਹੇ ਹੋ, ਕੌਣ ਬੋਲ ਰਹੇ ਹੋ, ਕੌਣ ਤਲਕ, ਕੌਣ? ਮੈਂ ਆਪ ਬੜਾ ਅੱਛਾ ਨਿਭਾਉਣਾ ਨਾ। ਇਦਾਂ ਕਵੇ ਤੇ ਗੱਲ ਕਰੀਏ। ਨੰਬਰ 0300 ਹਾਂ 799 ਨਹੀਂ ਸੱਚੀ ਲਓ ਹੈ ਲਓ ਉਹਨੇ ਮੈਂ ਆ ਮਲਾਈ ਯਾਰ ਨੰਬਰ ਮਲਾਈ। ਤੂੰ ਨਹੀਂ ਬੋਲਣਾ ਵਿੱਚ। ਫੈਸਲ ਸਾਹਿਬ ਮੈਂ ਤਾਂ ਕਹਿਆ ਤਾਈ ਸਾਜੀ ਨਹੀਂ ਬੋਲਦਾ ਚਾਰ ਕਿਤੇ ਹੋਰ ਮੋਬਾਈਲ ਕੌਣ ਇਹ ਹੈ? ਕੌਣ ਬੰਦਾ ਫੈਸਲ ਸਾਹਿਬ? ਜਿਹੜਾ ਵੀ ਤੁਸੀਂ ਮਿਲਾ ਨਹੀਂ ਚਾਚਾ ਤਾਇਆ ਕੌਣ? ਚਾਚੂ ਆ? ਭਾਈ ਫੈਸਲ ਫਸ ਗਏ। ਨਹੀਂ ਉਹਨੇ ਜਦੋਂ ਮੈਨੂੰ ਪਛਾਣਨਾ ਉਹਨੇ ਇਹਦਾ ਹੀ ਨਾਂ ਲੈਣਾ। ਉਹਨੂੰ ਪਤਾ ਇਹਦਾ ਹੀ ਤਲਕ ਆ ਮੇਰਾ। इस कॉलर ट्यून को अभी अपना बनाने के लिए *3 दबाएं। हेलो अस्सलाम वालेकुम जी। वालेकुम सलाम जी ਭਾਈਜਾਨ ਕੀ ਹਾਲ ਚਾਲ ਜੀ? जी शुक्र पाक साहब ਤੁਸੀਂ ਸੁਣਾਓ ਭਾਈਜਾਨ ਇਹ ਦੱਸੋ ਕਿ ਇੱਕ ਬੰਦੇ ਨਾਲ ਸਾਡੀ ਸ਼ਰਤ ਲੱਗੀ ਹੈ। ਜੀ ਜੀ ਉਹ ਕਹਿੰਦਾ ਜੀ ਇਸ ਬੰਦੇ ਨੂੰ ਤੁਸੀਂ ਫੋਨ ਕਰਨਾ ਵਾ, ਤੁਹਾਡਾ ਨੰਬਰ ਉਹਨੇ ਦਿੱਤਾ ਹੈ ਅੱਛਾ ਤੇ ਉਹਨੇ ਕਿਹਾ ਤੁਸੀਂ ਇਹਨੂੰ ਪੁੱਛਣਾ ਵਾ ਕਿ ਸਾਡੇ ਪੂਰੇ ਖਾਨਦਾਨ ਦੇ ਵਿੱਚ ਕਿਹੜਾ ਐਸਾ ਬੰਦਾ ਵਾ ਜਿਹੜਾ ਰੱਖ ਰਖਾਵ ਵਾਲਾ, ਗੱਲਬਾਤ ਵਾਲਾ, ਤਲਕ ਨਿਭਾਉਣ ਵਾਲਾ ਕੌਣ ਆ। ਤੇ ਉਹ ਤੁਹਾਨੂੰ ਦੇਖਣਾ ਕੀ ਨਾਂ ਦੱਸਣਗੇ। ਜਿੰਨ ਸਲਤ ਮਾਨਾ ਲੱਗੇ ਜਿਹੜੇ ਖੁਸ਼ਲਤ ਯਾਰ ਹੋਏ ਨਾ ਇਹ ਲੈਣੀ ਤੁਸੀਂ ਨਹੀਂ ਨਿਭਾਉਂਦੇ ਤਲਕ? ਸਰ ਕਿ ਉਹਨੇ ਨਹੀਂ ਨਿਭਾ ਸਕਦੇ ਤਾਂ ਕਿਉਂ ਨਹੀਂ ਨਿਭਾ ਸਕਦੇ ਯਾਰ ਤੁਸੀਂ ਯਾਨੀ ਕਿ ਤੁਸੀਂ ਵੀ ਤਲਕ ਨਿਭਾਉਣ ਵਾਲੇ ਬੰਦੇ ਹੋ। ਹੋਰ ਕਿਹੜਾ ਕੋਈ ਬੰਦਾ ਤੁਹਾਡੇ ਹਿਸਾਬ ਨਾਲ ਖਾਨਦਾਨ 'ਚ? ਬਹੁਤ ਸਾਡੇ ਖਾਨਦਾਨ ਜੀ ਹੋਰ ਦੋਸਤ ਹੈਗੇ ਨੇ ਓਕੇ ਠੀਕ ਹੋ ਗਿਆ। ਇੱਕ ਮਿੰਟ ਠਹਿਰ ਜਾਓ। ਦੋਸਤ ਖਾਨਦਾਨ 'ਚ ਨਹੀਂ ਹੁੰਦੇ। ਮੈਂ ਕਿਹਾ ਤੁਹਾਡੇ ਖਾਨਦਾਨ 'ਚ ਕਿਹੜਾ ਬੰਦਾ? ਕਹਿੰਦਾ ਖਾਨਦਾਨ 'ਚ ਦੋਸਤ ਹੈਗੇ ਨੇ, ਯਾਨੀ ਖਾਨਦਾਨ ਤੋਂ ਬਾਹਰ ਦੋਸਤ ਹੈਗੇ ਨੇ। ਮੈਂ ਉਹਨੂੰ 3 ਵਾਰੀ ਪੁੱਛਿਆ, ਉਹਦਾ ਜਿੱਦਾਂ ਇਹਨੇ ਖੱਪ ਆਈ ਸੀ ਉਹਦਾ ਫੌਰਨ ਹੱਕ ਬੰਦਾ ਸੀ। ਕਹਿੰਦਾ ਭਾਈ ਫੈਸਲ ਡਰਾਮੇ। ਹਾਂ ਉਹਨੇ ਕਿਹਾ ਤਲਕ ਜਿੰਨਾ ਮਰਜ਼ੀ ਕਹਿੰਦਾ ਨਾ ਬਾਲ ਕਹਿੰਦਾ ਉਹ ਨੰਬਰ ਤੋਂ ਕਾਲ ਕਰਨ ਦੇ ਉਹ ਇਹੀ ਹੁੰਦਾ ਵਾ। ਅੱਛਾ ਮੈਂ ਉਹਨੂੰ ਕਾਲ ਕਰਕੇ ਅਸਲਾਮ ਵਾਲੇਕੁਮ ਭਾਜੀ, ਮੈਂ ਸਜਾਦ ਜਾਨੀ ਬੋਲ ਰਿਹਾ, ਮੇਰੇ ਨਾਲ ਫੈਸਲ ਡਰਾਮੇ ਬੈਠਾ ਹਾਂਜੀ ਵਾ। ਸਰ, ਤੁਸੀਂ ਇਹ ਇਹਨਾਂ ਤੁਹਾਨੂੰ ਪੁੱਛ ਇਹ ਹੁਣੇ ਮੈਂ ਤੁਹਾਨੂੰ ਪੁੱਛਾਂਗਾ ਕਿ ਤੁਹਾਡਾ ਕੌਣ ਬੰਦਾ ਤੇ ਤੁਸੀਂ ਕਹਿਣਾ ਕਿ ਫੈਸਲ ਲਾਮੇ ਆ। ਪਹਿਲੇ ਆ ਕਰਾ ਆ ਮੈਂ ਤੁਹਾਨੂੰ ਕਾਲ ਕਰਦਾ ਠਹਿਰ ਜੂ। ਨਹੀਂ ਐ ਨਹੀਂ ਪੁੱਛਣਾ, ਤੁਸੀਂ ਸਿਰਫ ਆਪਣਾ ਹੀ ਤਾਰਫ ਕਰਾ ਦੇ। ਤੇ ਉਹਨੂੰ ਪਤਾ ਲੱਗਣਾ ਫੈਸਲ ਉਹਨੇ ਤੇਰਾ ਹੀ ਨਾਂ ਲੈਣਾ ਤੇ ਲਿੰਕ ਬਣ ਗਿਆ। ਕਿਉਂ? ਹਾਂ ਕਿਉਂ? ਅਸਲ ਤੇ ਇਹੀ ਤਰੀਕਾ ਵਾ ਕਿ ਠੀਕ ਆ ਭਾਈ ਨਾ ਫੈਸਲ ਕਰਿਆ ਕਰ ਨਾ। ਨਹੀਂ ਕਰ ਬਾਹਰ ਚੱਸ ਨਹੀਂ ਆਈ। ਕਾਦੀ ਚੱਸ ਨਹੀਂ ਆਈ ਕਾਦੀ ਖਾਨਦਾਨ ਹੋਵੇ ਤਾਂ ਓਏ ਅੱਜ 500 ਇੱਟ ਮੈਂ ਕਿਹਾ ਲੈ ਜਾ ਮਿੱਠੇ। ਆ ਜਿਗਰਾ ਹੁੰਦਾ ਤੇਰਾ। ਇਹ ਘਰ ਸ਼ੁਰੂ ਹੀ ਮੇਰੀ ਇੱਟ ਤੋਂ ਹੋਇਆ। ਪਹਿਲੇ ਦਾ ਜ਼ਿਹਨ ਸੀ ਜਦੋਂ ਜਾਂਦਾ ਸੀ ਇੱਟਾਂ ਪਈਆਂ ਹੁੰਦੀਆਂ ਸੀ, ਨੇ ਕਿਹਾ ਚਲੋ ਨਾਲ ਥੋੜਾ ਸੀਮੈਂਟ ਮੰਗਾ ਕੇ ਗਏ। ਇਹ ਕੰਮ ਹੋਇਆ। ਬੱਚਿਆਂ ਨੂੰ ਕੰਮ ਕਰਾ ਕੇ ਦੱਸ ਕੇ ਜਾਣਾ ਵਾ ਕਿ 500 ਇੱਟ ਲਈ ਸੀ। ਨਹੀਂ ਹੁਣ ਤੁਸੀਂ ਪਰ ਫੈਸਲ ਨੂੰ ਮੀਰਾ ਗੱਡੀ ਦੇਣੀ ਕਿ ਨਹੀਂ ਦੇਣੀ? ਨਹੀਂ ਦੇਣੀ। ਭਾਈ ਦਿਓ
ਓਏ ਚੁੱਪ ਕਰ ਜਾ ਯਾਰ ਮਿੱਠੇ ਨਾ ਤੁਸੀਂ 6 ਲੱਖ ਦੇ ਦੇ ਦੇਣਗੇ ਖਿਲਾ ਯਾਰ ਤੂੰ ਕਿਉਂ ਅੱਜ ਕੇ ਕਰ ਰਿਹਾ ਯਾਰ ਤੁਹਾਡੇ ਤੋਂ ਕੋਈ ਸ਼ਾਇਦ ਕੋਈ ਆ, ਉਹਨਾਂ ਨੇ ਦੇ ਇਹਨਾਂ ਦੇਣਾ ਨੇ ਉਸਤਾਦ ਜੀ ਦੇ ਦੇਣਗੇ ਆ। ਉਸਤਾਦ ਜੀ ਅੱਜ ਕੱਲ ਆਏ ਹੋਏ ਗੁੱਸੇ 'ਚ ਏਦਾਂ ਹੀ ਆ। ਤੇ ਲੈ ਲਓ ਜੋ ਕੁਝ ਲੈ ਉਹਦਾ ਲੈ ਲਓ। ਚੱਲ ਭਰਾਵਾ ਉਹ ਸੀਰੀਅਸ ਨਹੀਂ ਦੇਣਦੇ ਗੁੱਸੇ 'ਚ ਕਿੱਥੋਂ ਦੇਣਗੇ ਸੀਰੀਅਸ ਗੁੱਸਾ ਹੀ ਸਹੀ ਗੱਲ ਹੁੰਦਾ ਆ ਨਾ ਮੈਂ ਤੁਹਾਡੇ ਮਗਰ ਨਹੀਂ ਲੱਗਦਾ, ਮੈਂ ਤੁਹਾਨੂੰ ਸਹੀ ਦੱਸਾਂ। ਜੀ, ਅਸੀਂ ਮੈਂ ਤੁਹਾਡੇ ਮਗਰ ਦਾ ਜਿਹੜਾ ਮੈਨੂੰ ਜਦੋਂ ਮੈਨੂੰ ਜਿਹੜਾ ਕੰਮ ਸਹੀ ਲੱਗਦਾ ਨਾ ਕਿ ਇਹਨਾਂ ਦਾ ਹੋਣਾ, ਮੈਂ ਤੁਹਾਨੂੰ ਪੁੱਛੋ ਦੱਸੋ ਬਗੈਰ ਉਹ ਕਰ ਦੇਣਾ ਨਾ। ਕਿਉਂਕਿ ਤੁਸੀਂ ਕਿਸੇ ਘੜੇ ਦਾ ਢੱਕਣ ਨਹੀਂ ਹੈਗਾ, ਕਿਸੇ ਘੜੇ ਦੀ ਮੱਛੀ ਦਾ ਢੱਕਣ ਨਹੀਂ ਹੈਗੇ ਤੁਸੀਂ। ਏਦਾਂ ਹੀ ਹਾਂਜੀ ਤੁਹਾਡਾ ਉਹ ਬੰਦੇ ਸਹੀ ਰਹਿੰਦੇ ਉਹਦੀ ਵਜ੍ਹਾ ਲੱਖ ਦਾ ਗੇੜਾ ਕਰਾ ਕੇ ਚਲੇ ਜਾਂਦੇ ਨੇ ਨਾ ਬਾਅਦ ਚੋਂ ਆਉਂਦੇ ਹੀ ਨਹੀਂ, ਉਹ ਸਹੀ ਰਹਿੰਦੇ ਤੁਹਾਡੇ। ਨਹੀਂ ਉਹ ਬਸ ਸਟਾਰ ਜੀ ਠੀਕ ਹੈ ਮੈਂ ਕਹਿੰਦਾ ਕੋਈ ਅੱਛਾ ਜਿਹੜੀ ਲੱਖ ਦਾ ਵੇਖੋ ਨਾ, ਇਨ ਲੌਜੀਕਲ ਗੱਲਾਂ ਅਕਲ ਨਹੀਂ, ਮੈਂ ਨਹੀਂ ਇਹਨਾਂ ਤੇ ਇਸ ਤੋਂ ਕਰਦਾ। ਮੈਂ ਇਹਨਾਂ ਨੂੰ 5-5 ਲੱਖ ਰੁਪਏ ਤਨਖਾਹ ਦੇ ਦੇਵਾਂ, ਮੈਨੂੰ ਪਤਾ ਫੈਸਲ ਰਾਮੇ ਤੂੰ ਉਹਨੂੰ ਤੇਰੀ ਮਾਂ ਦੀ ਕਸਮ ਹੀ ਦੱਸੀ, ਤੂੰ ਮਜ਼ਾਕਰਾਤ ਤੋਂ ਵੀ ਪੈਸੇ ਲੈ ਰਿਹਾ, ਮੇਰੇ ਕੋ ਵੀ ਲੈ ਰਿਹਾ। ਮੇਰੇ ਕੋਲ ਹਲਫ ਲੈ ਲਓ ਮੈਂ ਤੁਹਾਡੇ ਕੋਲ ਨਹੀਂ ਲੈ ਰਿਹਾ। ਚਲੋ ਦਿਓ ਹਲਫ, ਜੇ ਤੂੰ ਆਪਣੇ ਪਿਓ ਦਾ ਨਾ ਇੱਕ ਦਾ ਤੇ ਹਲਫ ਤੇ ਕਿ ਤੂੰ ਨਹੀਂ ਲੈ ਰਿਹਾ ਮੇਰੇ ਕੋ ਪੈਸੇ ਦੇ ਫਸ ਗਏ। ਦੇ ਨਹੀਂ ਤੂੰ ਆਪਣੇ ਇੱਕ ਪਿਓ ਦਾ ਨਾ ਤੇ ਕਹਿ ਦੇ ਕਿ ਜੀ ਮੈਂ ਆਪਣੇ ਇੱਕ ਪਿਓ ਦਾ ਨਾ ਹੋਵਾਂ ਅਗਰ ਮੈਂ ਉਸਤਾਦ ਕੋ ਪੈਸੇ ਨਹੀਂ ਲੈ ਰਿਹਾ, ਇਹਨਾਂ ਕਹਿ ਦੇ। ਚੱਲ ਇੱਕ ਮਿੰਟ ਉਸਤਾਦ ਜੀ, ਫਿਰ ਉਸ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਹੋਏਗਾ? ਹਾਂ ਨਹੀਂ ਮੈਨੂੰ ਉਹੀ ਗੱਲ ਮੈਂ ਕਸਮ ਖਾ ਦੇਣਾ ਕਿਉਂਕਿ ਮੈਂ ਨਹੀਂ ਲੈ ਰਿਹਾ। ਨਹੀਂ ਇਹ ਐਕਸਟਰਾ ਗੱਲਾਂ ਨਾ ਕਰ, Extra ਨਹੀਂ। ਸਿੱਧੀ ਇਹ ਗੱਲ ਕਹਿ। ਚਲੋ ਦੱਸੋ। ਤੂੰ ਕਹ ਜੀ ਮੈਂ ਆਪਣੇ ਇੱਕ ਪਿਓ ਦਾ ਨਹੀਂ, ਮੈਂ ਅਗਰ ਮੈਂ ਉਸਤਾਦ- ਝੂਠ ਬੋਲਾਂ ਹਾਂ। ਮੈਂ ਉਸਤਾਦ ਕੋ ਪੈਸੇ ਨਹੀਂ ਲੈ ਰਿਹਾ, ਮੈਂ ਉਸਤਾਦ ਕੋ ਪੈਸੇ ਨਹੀਂ ਲੈ ਰਿਹਾ, अब मैं अपने एक प्यो का नहीं अगर झूठ बोला, ਮੈਂ ਝੂਠ ਬੋਲਾਂਗੇ। एक प्यो का नहीं अपने दा, मैं ज्यादा प्यो आंदा वा, ਓਕੇ ਨਹੀਂ ਲੈ ਰਿਹਾ, मेरे को पैसे नहीं ले ਨਹੀਂ रहा। ਲੈ ਰਿਹਾ। केड़े केड़े पैसे? ਕਿਹੜੇ एक मिनट ठहर जा, ਉਹਨੇ ਅੰਦਰ ਕੁਝ ਹੋਰ ਸੋਚਿਆ। ਇਹ ਹੁੰਦੀ ਆ ਥਰਡ ਕਲਾਸ ਲੋਕਾਂ ਦੀ ਦਿਮਾਗ 'ਚ। ਇੱਧਰ ਸੁਣੋ, ਇਹ ਸਾਡੇ ਬਹੁਤ ਸਾਰੇ ਕੌਮ ਦੇ ਐਸੇ ਲੋਕ ਨੇ, ਉਹਨਾਂ ਨੇ ਦਿਮਾਗ 'ਚ ਕੁਝ ਹੋਰ ਸੋਚਿਆ ਤੇ ਕਸਮ ਉਹ ਅੰਦਰ ਦੇ ਹਿਸਾਬ ਨਾਲ ਖਾ ਲੈਣੀ ਅਗਲੇ ਦੇ ਸਾਹਮਣੇ, ਤੇ ਆਪਣੇ ਆਪ ਨੂੰ ਮੁਤਮਿਨ ਰਹਿਣਾ ਕਿ ਮੈਂ ਤੇ ਇਦਾਂ ਖਾਦੀ। ਤੂੰ ਸਹੀ ਤਰ੍ਹਾਂ ਕਹਿ। ਸਹੀ ਤਰ੍ਹਾਂ ਕਾ ਹੈ। ਹਾਂ ਉਹਨਾਂ ਨੇ ਦਿਮਾਗ 'ਚ ਸੋਚਿਆ ਨਾ, ਉਹ ਨਹੀਂ। ਹਾਂ ਮੈਂ ਤੁਹਾਨੂੰ ਕਿਹਾ ਨਾ, ਮੈਂ ਤੁਹਾਨੂੰ ਜੰਮਿਆ ਨਹੀਂ ਪਰ ਪੁੱਤਰ ਮੈਂ ਸਮਝਦਾ। ਹਾਂ ਠੀਕ ਹੈ ਨਾ? ਕਾਸ਼ ਤੁਸੀਂ ਸਮਝਦੇ ਹੁੰਦੇ। ਹਾਂ ਇਧਰ ਮੇਰੀ ਅੱਖ ਚ ਕੇ ਪਾਸ ਆਈ ਤਰ੍ਹਾਂ। ਅੱਛਾ ਸਾਡੀ ਆਟ ਅੱਛਾ ਠਹਿਰ ਜਾ। ਪਤਾ ਕੀ ਗੱਲ ਆ ਫੈਸਲ, ਮੇਰੀ ਗੱਲ ਸੁਣ ਲੈ। ਪਤਾ ਕੀ ਗੱਲ ਆ, ਇਹ ਤੇ ਬਹੁਤ ਪਿੱਛੇ ਰਹਿ ਜਾਣਾ ਵਾ ਕਿ ਤੂੰ ਪੈਸੇ ਲੈ ਰਿਹਾ। ਹਾਲੇ ਤਾਂ ਮੈਂ ਨਹੀਂ ਦੱਸਿਆ ਕਿ ਤੂੰ ਮੈਨੂੰ ਕਹਿ ਰਿਹਾ ਮੇਰੇ ਵਧਾਓ। ਫੋਰਸਿੰਗ ਵਾਲੇ ਪੈਸੇ ਜਿੱਤਾ ਯਾਰ ਮੈਂ ਕਹਿੰਦਾ ਸਾਡੀ ਨਾ ਸਹੀ ਪਤਾ ਕੀ ਗੱਲ ਹੈ, ਉੱਤੇ ਤਾਂ ਬਹੁਤ ਅੱਛਾ ਸਮਝਦੇ ਆ ਉਸਤਾਦ ਜੀ ਇਹ ਨਾ ਹੋਵੇ। ਅਲਹਮਦੁਲਿਲਾ ਉਹ ਅੱਛੇ ਨੇ, ਸਮਝਦੇ ਨੇ, ਜੀ ਅੱਛੇ। ਸਾਰਿਆਂ ਨੂੰ ਸਮਝਦੇ ਨੇ। ਇਹੀ ਮੈਂ ਤੈਨੂੰ ਸਟਾਰਟ ਤੇ ਗੱਲ ਕੀਤੀ ਫੈਸਲ, ਗੱਲ ਹਮੇਸ਼ਾ ਉਦੋਂ ਵੱਧਦੀ ਆ ਜਦੋਂ ਤੂੰ ਇੱਧਰ ਉੱਧਰ ਖੜਦਾ ਤੇ ਵੱਧ ਜਾਂਦੀ। ਤੂੰ ਕਹਿ ਸਟਾਰਟ, ਅੱਛਾ ਯਾਰ ਇਹਦੇ ਚ ਤੂੰ ਕੀ ਵੱਡਾ ਬਣਨਾ ਕਿ ਪੈਸੇ, ਇੱਕ ਮਿਸਾਲ ਨਾਮ ਹੀ ਤੂੰ ਲੈ ਰਿਹਾ ਹੋਵੇਂ। ਮੇਰੇ ਬਾਪ ਤੁਸੀਂ ਮੈਂ ਨਹੀਂ ਲੈ ਰਿਹਾ। ਜੇ ਲੈ ਰਿਹਾ ਤਾਂ ਦੱਸ, ਮੈਂ ਆਪਣੇ ਬਾਪ ਕੋਲ ਲੈ ਰਿਹਾ। ਮੈਂ ਨਹੀਂ ਲੈ ਰਿਹਾ, ਮੈਂ ਬਾਪ ਕੋ ਨਹੀਂ ਲੈ ਰਿਹਾ। ਅੱਛਾ ਚਲੋ ਨਹੀਂ ਲੈ ਜਾ ਤੂੰ, ਨਹੀਂ ਲੈ ਰਿਹਾ, ਨਹੀਂ ਲੈ ਰਿਹਾ, ਨਹੀਂ ਲਿਆ। ਅੱਛਾ ਹੁਣ ਤੂੰ ਕਹਿ ਕੇ ਮੈਂ ਜੇ ਹੁਣ ਲਵਾਂ ਵੀ ਤੇ ਅੱਗੇ ਤੋਂ ਤੇ ਹਾਂ ਨਹੀਂ ਉਸਤਾਦ ਜੀ, ਵੇਖਿਆ ਨਾ ਉਹੀ ਵੱਡੇ ਪਾਣੀ ਆ ਜਾ ਗੱਡੀ ਵਿੱਚ ਫਸ ਜਾਣਾ। ਸੁਣ ਲਓ, ਸੱਚੀ ਮੁੱਚੀ ਪਾਣੀ ਵਾਲੀ ਨਹੀਂ ਮੈਂ ਅੱਛਾ ਸੁਣ ਲਓ ਅਗਲੀ ਗੱਲ। ਪਾਣੀ ਵਾਲੀ ਨਹੀਂ ਮੈਂ ਫਸੇ। ਅੱਛਾ ਇਹ ਕਿਹੜੀ ਗੱਲ ਆ ਸਾਲਿਆ, ਨੀਵੇਂ ਪਾਸੇ ਹੀ ਆਉਣਾ। ਮੈਂ ਕਹਿੰਦਾ ਉਸਤਾਦ ਪਾਣੀ ਆਉਂਦਾ ਹੀ ਨੀਵੇਂ ਪਾਸੇ। ਜੁਗਨੂ ਤੁਹਾਡੇ ਆਡੀਅנס ਤੁਹਾਡੀ ਉਹ ਜਰਮ ਉਹੀ ਇਸੇ ਤੋਂ ਨਾ ਮੈਂ ਪਿਛਲੇ ਮਹੀਨੇ ਦੀ ਜਿਹੜੀ ਇਹਦੀ ਸੀ ਨਾ, ਮਤਲਬ ਪੈਸੇ ਜਿਹੜੇ ਉਹ ਮੈਂ ਇੱਥੇ ਦਫ਼ਤਰ ਦੇ ਇੱਕ ਬੰਦੇ ਦੇ ਹੱਥੇ ਨੂੰ ਭਜਵਾਏ ਕੈਸ਼। ਮੈਂ ਕਹਿੰਦਾ ਫੜਾ ਗਿਆ। ਸਮਝ ਲਓ ਖੁਦਾ ਦੀ ਕਸਮ ਉਸਤਾਦ ਜੀ ਕੀ ਗੱਲ ਹੋ ਗਈ ਜੀ? ਮੈਂ ਨਹੀਂ ਅੱਧੀ ਗੱਲ ਕਰਕੇ ਕਸਮ ਖਾ ਕੇ ਅਗਲੀ ਗੱਲ ਕਿਉਂ ਨਹੀਂ ਕਰਦਾ? ਉਸਤਾਦ ਮੁਹਤਰਮ ਉਹ ਪਿਛਲੇ ਮਹੀਨੇ ਦੀ ਗੱਲ ਹੈ। ਨਹੀਂ ਪਿਛਲੇ ਮਹੀਨੇ ਦੀ ਗੱਲ ਪਿਛਲੇ ਮਹੀਨੇ ਦੀ ਗੱਲ ਹੈ। ਹਾਂ ਫੜਾਏ ਸੀ ਬੰਦੇ ਨੇ। ਕਿੰਨੇ? ਉਸ ਬੰਦੇ ਨੇ ਕਿਸੇ ਨੇ ਤੈਨੂੰ ਫੜਾਏ? ਕਾਹਦੇ ਉਸਤਾਦ ਜੀ ਮੈਨੂੰ ਦੱਸੋ। ਨਹੀਂ ਤੈਨੂੰ ਪੈਸੇ ਫੜਾਏ ਸੀ ਕਿਸੇ ਨੇ ਦਫ਼ਤਰ ਦਾ ਤੋਂ? ਮਤਲਬ ਹੈ ਹੋ ਗਿਆ ਕਿ ਮੇਰੇ ਹੋ ਗਏ? ਨਹੀਂ ਅੱਛਾ ਫੜਾਏ ਮੇਰੇ ਹੋ ਗਏ। ਉਹ ਕਿੱਥੇ ਨੇ? ਅਮਾਨਤ ਤੁਹਾਡੀ ਪਈ ਹੋਈ। ਨਹੀਂ ਯਾਰ ਨਹੀਂ ਮੈਂ ਬੇਟੇ ਮੈਂ ਮਾਨ ਦੀ ਖਿਆਲ ਨਹੀਂ ਕਦੇ ਕੀਤੀ। ਮੈਂ ਤੈਨੂੰ ਕਹਿਣ ਦੇ ਖਾਨਦਾਨੀ ਬੰਦੇ ਆ ਸੱਚੀ। ਨਹੀਂ ਉਹ ਭਾਈ ਕਾਲ ਵਾਲੇ ਨੇ ਇਹੀ ਦੱਸਿਆ। ਯਾਰ ਉਹਨੇ ਕਹਿੰਦਾ ਦੋਸਤ ਹੈ ਨੇ ਕਾਫੀ, ਯਾਨੀ ਸਾਡੇ ਖਾਨਦਾਨ ਚ ਕੋਈ ਨਹੀਂ, ਅੱਛਾ ਦੋਸਤ ਹੈ ਨੇ। ਖਾਨਦਾਨੀ ਦਾ ਪੁੱਛਣ ਲਈ ਕਿਹੜਾ ਨੰਬਰ ਆ ਦੱਸੋ ਮਲਾਈ। 0 ਸਟਾਰ ਹੈ ਜੀ ਭਲਾ। ਉਹ ਚੋਬਲ ਗਿਆ ਉਹ ਕਪੂਰ ਸੀਗਾ। ਨਾ ਕਪੂਰ ਸੀਗਾ। ਇਹ ਸ਼ਰਾਰਪੁਰ ਨੇ ਮੰਤਰੀ ਨੇ ਕਿਹਾ ਪੈ ਪਿਆ ਉਹ ਫਿਰ ਕੋਈ 5% ਕਿ ਤੂੰ ਏਦਾਂ ਦੀ ਗੱਲਾਂ ਕਰਿਆ ਕਰਦੀ ਤੈਨੂੰ ਪੈਸੇ ਪਹੁੰਚ ਜਾ ਕਰ। ਸ਼ਰਾਰ ਕਪੂਰ ਕੰਮ ਨਾਲ ਪੜਿਆ ਸੀ ਕਿ ਕੰਮ ਨਾਲ ਲੱਭੀ। ਯਾਰ ਉਹਦੀ ਵਾਲ ਦਾ ਫੋਟੋ ਨਹੀਂ ਛੱਡਦੇ।
ਸ਼ਹਜ਼ਾਦ ਕਪੂਰ ਦੀ ਆਹ ਸਹੀ ਆ ਅਬਾਸ ਭਾਈ ਕੁਛ ਬੋਲੋ। ਉਹ ਨਹੀਂ ਯਾਰ ਟੌਪਿਕ ਕਿੱਦਾਂ ਦਾ ਸੀਗਾ? ਹੁਣ ਮੀਨਾ ਗੱਡੀ ਲੈਣੀ ਕਿ ਨਹੀਂ ਲੈਣੀ? ਦੇ ਦੇਣੀ ਯਾਰ, ਮੈਂ ਪੈਸੇ ਦੇ ਕੇ ਮੈਂ ਅੱਲਾ ਵਾਸਤੇ ਨਹੀਂ ਮੈਂ ਲੈਣੀ। ਅੱਜ ਤੋਂ ਨਾ- ਮੈਂ ਪੈਸੇ ਦੇ ਕੇ ਲੈਣੀ, ਮੇਰੇ ਨਾਲ ਮੁੱਕ ਲੈਣ 50,000 ਮਹੀਨੇ ਦਾ ਜੋਬ, ਨਹੀਂ ਮੈਂ ਨਹੀਂ ਦੇਣੀ। ਬਸ ਮੈਂ ਨਹੀਂ ਲੈਣੀ। ਮੈਂ ਪਹਿਲੇ ਤੁਹਾਡੇ ਤੋਂ ਮੈਂ ਪਹਿਲੇ ਕਹਿ ਰਿਹਾ ਕਿ ਮੈਂ ਨਹੀਂ ਲੈਣੀ, ਜਿਹੜੀ ਤੁਹਾਡੇ ਚੀਜ਼ ਤੋਂ ਪਹਿਲੇ ਹੀ ਮੈਂ ਕਹਿ ਦੇਖੋ, ਜਿਹੜੀ ਚੀਜ਼ ਮੈਂ ਦੇਣੀ ਹੈ ਨਾ ਉਹਦੇ 'ਚ ਫਿਰ ਵਾਪਸੀ ਕਿਸ ਤਰ੍ਹਾਂ ਨਹੀਂ ਮੈਂ ਦੇਣੀ ਹੈ। ਇੱਕ ਚੀਜ਼ ਤੁਸੀਂ ਆ ਕੇ ਉਧਰ ਜੀ ਮੈਨੂੰ ਦੇ ਦਿਓ ਜੀ, ਆ ਇਦਾਂ ਕਰ ਲਓ ਜੀ, ਮੈਂ ਤਾਂ ਕਿਹਾ ਹੀ ਨਹੀਂ। ਨਹੀਂ, ਮੈਂ ਉਹ ਫਿਰ- ਭਾਈ ਹੋਰਾਂ ਨੂੰ ਕਿਹਾ, ਮੈਂ ਕਿਹਾ ਜੀ 10 ਲੱਖ ਰੁਪਈਆ ਕੈਸ਼, ਲੱਖ ਰੁਪਏ ਮਹੀਨਾ। ਵੈਸੇ ਮੀਰਾ ਹੁਣ ਆਂਡਾ ਹੋ ਗਈ ਆ। ਮਿੱਠੇ ਸੁੱਟ ਦਈਏ ਫਿਰ ਆਪਣਾ ਪੱਤਾ ਇੱਥੇ। ਹਟ ਇਹ ਇਹ 3 ਦਿਨ ਪਿਛਲਾ ਹੋ ਗਏ ਕਿਹੜੀ ਮੋਟਰਸਾਈਕਲ ਤੇ ਆ ਰਹੇ ਆ ਜ਼ਰਾ, ਕਿਹੜੀ ਮੋਟਰਸਾਈਕਲ? ਵਾਲ ਸਾਹਿਬ ਵਾਲੇ ਤੇ ਕਿਹੜਾ ਪਰੇਸ਼ਾਨ? ਨਹੀਂ ਸੱਚ ਮੈਂ ਇੱਕ ਗੱਲ ਕਰਨ ਲੱਗਾ ਸਾਂ ਕਿ ਤੂੰ ਆਪਣੀ ਮਾਂ ਨੂੰ ਦੱਸ ਹਾਂਜੀ। ਕਿ ਮਾਸ਼ਾਅੱਲਾ ਉਹ ਬਾਅਦ ਦੀ ਗੱਲ ਆ ਕਿ ਇੱਥੋਂ ਅੱਛਾ ਜੀ ਮਜ਼ਾਕ ਰੱਖ ਤੋਂ ਵੀ ਤੂੰ ਪੈਸੇ ਲੈ ਰਿਹਾ ਲੈ ਰਹੇ ਟੈਕਸ ਵੀ ਤੇ ਵੇਖੋ ਕਿੰਨਾ ਘਟਿਆ ਜਾਂਦਾ। ਸਾਡੇ ਕੋਲ ਵੀ ਤੂੰ ਨਹੀਂ ਲੈ ਰਿਹਾ ਹਨਾ। ਇਹਦੇ ਬਾਵਜੂਦ ਤੂੰ ਮੈਨੂੰ ਇਸ ਗੱਲ ਤੋਂ ਪਰੇਸ਼ਾਨ ਹੈਗਾ ਕਿ ਨਹੀਂ ਕਿ ਸਾਜ ਜੀ ਮੈਨੂੰ ਸਮਝ ਨਹੀਂ ਆ ਰਹੀ, ਮੇਰੇ ਕੋਲ ਸੇਵਿੰਗ ਨਹੀਂ ਹੋ ਰਹੀ। ਸਹੀ ਦੱਸ ਸੱਚੀ, ਇੱਕ ਨਾਰਮਲ ਗੱਲ ਆ। ਤੂੰ ਇਸ ਪਰੇਸ਼ਾਨ ਹੈਗਾ ਇਸ ਗੱਲ ਮੈਂ ਚੰਗਾ ਭਲਾ ਪਰੇਸ਼ਾਨ ਹੈ ਨਾ ਪਰੇਸ਼ਾਨ? ਇਸ ਤਰ੍ਹਾਂ ਹੀ ਹੈ। ਇਸ ਤੋਂ ਮੈਂ ਤੁਹਾਨੂੰ ਬਹੁਤ ਤੂੰ 3 4 5 ਲੱਖ ਲੈ ਕੇ ਵੀ ਨਹੀਂ ਕਰਦਾ, ਤੇ ਜਦੋਂ ਤੈਨੂੰ ਮੈਂ 50 60 70 ਹਜ਼ਾਰ ਦੇਣਾ ਹੋਣਾ ਸੀ ਨਾ 3 ਸਾਲ ਪਹਿਲੇ ਜਦੋਂ ਸ਼ੁਰੂ ਹੋਏ, ਆਹੋ। ਤੂੰ ਉਦੋਂ ਵੀ ਇੰਝ ਹੀ ਸਾਂ, ਉਦੋਂ ਵੀ ਇੰਝ ਹੀ ਸਾਂ, ਬਲਕਿ ਉਦੋਂ ਇਹਦੇ ਨਾਲੋਂ ਕੁਝ ਕੰਫਰਟ ਹੋਏਗਾ। ਅੱਜ ਉਹਦੇ ਨਾਲੋਂ 8 ਗੁਣਾ 10 ਗੁਣਾ ਜ਼ਿਆਦਾ ਪੇਮੈਂਟ ਹੋ ਗਈ ਤੇ ਅੱਜ ਵੀ ਪਰੇਸ਼ਾਨ ਪੈ। ਤੇ ਮੈਂ ਇਹਦੇ ਨੂੰ ਵਧਾ, ਇਸ ਤੋਂ ਮੈਂ ਕਹਿੰਦਾ ਕਿ ਜਦੋਂ ਤੁਹਾਨੂੰ ਲੋੜ ਹੁੰਦੀ ਨਾ, ਮੈਂ ਇੱਕ ਪਿਓ ਵਾਂਗੂ ਹੱਥੀਂ ਉੱਥੇ ਲਾ ਦਿੰਦਾ। ਮੈਂ ਤੁਹਾਡੀ ਤਨਖਾਹ ਵਧਾ ਦੇਵਾਂ, ਤੈਨੂੰ ਤੇ 10 ਲੱਖ ਦੀ ਸਮਝ ਨਾ ਆਵੇ। I think that ਕੱਲ ਆ ਪਰਸੋਂ ਕਸਮ ਵਾਲੀ ਗੱਲ ਹੈ, ਜੋ ਸਾਜੀ ਪਰਸੋਂ ਸੈਲਰੀ ਆਈ ਹੈ ਤੇ ਮੇਰੇ ਕੋਲ ਇੰਨੀ ਕੁ ਘੱਟ ਅਮਾਉਂਟ ਬਚੀ ਹੈ ਕਿ ਮੈਂ ਲਾਹੌਰ ਜਾਣਾ ਹੈ ਤੇ ਉਹ ਮੈਂ ਇੱਕ ਸਿਸਟਮ ਰੱਖਿਆ। ਹਾਂਜੀ ਹੁਣ ਦੱਸੋ। ਹੁਣ ਸਾਰੇ ਹੀ ਲੱਗੇ, ਪਰਸੋਂ ਆਈ ਤੇ ਲਾ ਸੈਲਰੀਆਂ ਆਉਂਦੀਆਂ ਬਾਅਦ ਚ, ਪਹਿਲੇ ਲੱਗੇ ਹੁੰਦੇ ਲੱਗੀਆਂ ਹੋਈਆਂ ਭਲਾ। ਗਏ ਉਹ ਸਾਰਾ ਸਿਸਟਮ ਬਿੱਲ ਕਰਾਏ। ਆ ਇਧਰੋਂ ਅੱਲਾ ਕਰ ਰਹੇ। ਅੱਲਾ ਅੱਲਾਹ ਜੀ ਨੇ ਕਿਹਾ ਵਾ ਕਿ ਐਤਕੀ ਦੇਖੋ ਤੁਸੀਂ ਵਧਾਵਾਂਗੇ। ਉਹਨੂੰ ਫਾਈਨਲ ਟਾਈਮ ਪੂਰਾ ਹੋ ਗਿਆ ਪ੍ਰੋਗਰਾਮ ਦਾ, ਮਾਸ਼ਾ ਉੱਪਰ ਹੋ ਗਿਆ ਟਾਈਮ। ਗੱਲ ਇਹ ਹੈ ਉਸਤਾਦ ਜੀ, ਇਹ ਜਿਹੜੇ ਇੱਥੇ ਦੇ ਲੋਕ ਇਹ ਸੋਚਦੇ ਆ ਹੋਰ ਹਿਸਾਬ ਨਾਲ, ਮੈਂ ਸੋਚਦਾ ਹੋਰ ਹਿਸਾਬ ਨਾਲ। ਇੱਕ ਬੰਦੇ ਦੀ ਮੈਂ ਸੈਲਰੀ ਦਿੰਨਾ ਇੰਨੀ ਗੱਲਬਾਤ, ਕੱਲ ਨੂੰ ਇਹ ਜਿਹੜਾ ਇਹ ਪਿੱਛੇ ਜਦੋਂ ਇਹ ਮੇਰੇ ਤੋਂ ਬਾਅਦ ਵੀ ਤੇ ਇਹ ਚੈਨਲ ਉਸੇ ਟਾਈਮ ਇਹ ਤੇ ਨਹੀਂ ਉਹਨਾਂ ਕੇ ਬੰਦ ਕਰਕੇ ਡਿਲੀਟ ਕਰ ਦੇਣਾ ਸੀ, ਠੀਕ ਹੈ ਨਾ। ਚਲੋ ਇੱਕ ਮਿਸਾਲ ਆ, ਵਿਊਜ਼ ਘਟ ਜਾਣਗੇ, ਕੁਝ ਹੋ ਜਾਏਗਾ। ਜਿੱਥੇ ਰੁਪਈਆ ਹੁੰਦਾ ਥੇਲੀ ਹੋਣ ਲੱਗ ਪਏਗੀ, ਇੱਕ ਮਿਸਾਲ ਆ। ਉਹ ਕਿਹਦਾ ਵਾ? ਉਹ ਇਹਨਾਂ ਸਾਰਿਆਂ ਦਾ ਕੋਈ ਨਾ ਕੋਈ ਐਸਾ ਵੱਡਾ, ਕੋਈ ਨਾ ਕੋਈ ਐਸਾ ਮੈਂ ਸੈਟਅਪ ਕਰਾਂਗਾ ਨਾ ਕਿ ਵੀ ਅਗਰ ਖੁਦਾ ਨਾ ਖਾਸਾ ਕੋਈ ਨੇਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਇਹਦਾ ਸੈਟਅਪ ਸਾਰਾ ਪੈਸਿਆਂ ਦਾ ਵੀ ਤੁਸੀਂ ਕਰਨਾ, ਏਦਾਂ ਵੀ ਕਰਨਾ, ਆਪਸ ਵਿੱਚ ਇਦਾਂ ਕਰਨਾ। ਉਹ ਤੁਹਾਡਾ ਲਾਈਫ ਟਾਈਮ ਵੀ ਇੱਕ ਸੈਟਅਪ ਚੱਲ ਰਿਹਾ ਤੇ ਸਮਝ ਆ ਰਹੀ ਗੱਲ ਦੀ। ਤੇ ਉਹਦੇ ਦੌਰਾਨ ਮੈਂ ਉਦਾਂ ਹੀ ਇਹਨਾਂ ਨਾਲ ਬਿਹੇਵ ਕਰਦਾ ਜਿੱਦਾਂ ਇੱਕ ਅਮੀਰ ਪਿਓ ਹੋਵੇ, ਇੱਕ ਮਿਸਾਲ ਤੇ ਉਹ ਆਪਣੇ ਬੱਚਿਆਂ ਨੂੰ ਸਾਰਾ ਕੁਝ ਨਹੀਂ ਦੇਈ ਜਾਂਦਾ। ਉਹਨੇ ਦੇਖਣਾ ਹਾਂ ਵੀ ਤੇਰਾ ਇੰਨਾ ਜੇਬ ਖਰਚਾ, ਆ ਤੇਰੇ ਘਰ ਦਾ ਖਰਚਾ, ਹਾਂ ਹੁਣ ਤੂੰ ਮੋਟਰਸਾਈਕਲ ਲੈਣੀ, ਆ ਲੈ ਪੈਸੇ ਜਾ ਮੋਟਰਸਾਈਕਲ ਲੈ ਲਾ, ਹਾਂ ਵੀ ਤੂੰ ਆਹ ਕੰਮ ਕਰਨਾ, ਆ ਲੈ, ਆ ਤੇਰੇ ਸਕੂਲ ਦੀ ਫੀਸ ਆ ਲੈ ਦੇ, ਆ ਤੇਰੀ ਪੜ੍ਹਾਈ ਦੀ ਫੀਸ ਆ ਲੈ ਦੇ, ਆ ਤੇਰਾ ਖਰਚਾ ਜਾਈ ਜਾ ਰਿਹਾ। ਪੁੱਤਰ ਹੈਪੀ ਹੈ, ਉਹਨੂੰ ਪਤਾ ਜਿਹੜੇ ਮੇਰੇ ਉੱਪਰਲੇ ਖਰਚੇ ਪੈਣੇ ਉਹ ਮੇਰੇ ਪਿਓ ਨੇ ਮੈਨੂੰ ਕਰ ਦੇਣੇ ਨੇ, ਇਹ ਮੇਰਾ ਜੇਬ ਖਰਚ ਮਿਲੀ ਜਾ ਰਿਹਾ। ਉਸ ਤੋਂ ਬਾਅਦ ਜਦੋਂ ਪਿਓ ਨਹੀਂ ਉਹਦਾ ਰਹਿੰਦਾ, ਉਹਦੀ ਦੁਕਾਨ, ਪ੍ਰਾਪਰਟੀ, ਗੱਲਬਾਤ, ਸਾਰਾ ਹਿਸਾਬ ਕਿਤਾਬ, ਉਹ ਅਗਲਾ ਕਹਿੰਦਾ ਭਾਈ ਉਹਦਾ ਹੀ ਹੈ ਸਾਰਾ। ਹੁਣ ਇੱਥੇ ਇੱਕ ਬੰਦਾ ਅਗਰ ਇੱਥੋਂ ਚਲਾ ਜਾਂਦਾ, ਉਹਦੇ ਦਿਮਾਗ 'ਚ ਅਗਰ ਪੈਸੇ ਦਾ ਫਤੂਰ ਆਉਂਦਾ, ਉਹਨੂੰ ਇੱਕ ਪਰ ਲੱਗ ਜਾਂਦੇ ਨੇ, ਉਹਨੂੰ ਦੁਨੀਆ ਬਾਹਰ ਨਜ਼ਰ ਆਉਣ ਲੱਗ ਪੈਂਦੀ। ਉਹਨੂੰ ਬੇਵਕੂਫ ਨਹੀਂ, ਇਹ ਨਹੀਂ ਪਤਾ ਕਿ ਮੈਂ ਕਿਸ ਰਿਸ਼ਤੇ ਤੋਂ ਔਰ ਕਿਸ ਫਰਮ ਤੋਂ ਔਰ ਕਿਸ ਖਾਨਦਾਨ ਚੋਂ ਮੈਂ ਜੁਦਾ ਹੋ ਗਿਆ। ਸਹੀ ਗੱਲ। ਸਮਝ ਆ ਰਹੀ ਗੱਲ ਦੀ? ਇਹ ਬੜੀ ਇਹਨਾਂ ਨੂੰ ਸਮਝ ਆਏਗੀ ਬਾਅਦ ਦੇ ਵਿੱਚ, ਇਹਨਾਂ ਨੂੰ ਸਮਝ ਆਏਗੀ ਕਿਸੇ ਦੌਰ 'ਚ, ਠੀਕ ਹੈ ਜੀ। ਤੇ ਲੇਕਿਨ ਉਹਦੇ ਲਈ ਇਹ ਹੈ ਕਿ ਅਗਰ ਮਤਲਬ ਮੇਰੇ ਤੋਂ ਬਾਅਦ ਮੈਂ ਇਹ ਕਹਿ ਰਿਹਾ ਨਾ ਕਿ ਠੀਕ ਹੈ ਇਦਾਂ ਦਾ ਨਹੀਂ ਰਹੇਗਾ ਸੈਟਅਪ, ਲੇਕਿਨ ਮੈਂ ਤੁਹਾਨੂੰ ਰਾਸ ਤੁਹਾਨੂੰ ਮੈਂ ਦੇ ਕੇ ਜਾਵਾਂਗਾ। ਆਈਡੀ ਰਾਸ, ਇਹ ਰਾਸ ਆ ਸਾਰੀ। ਫੈਸਲ ਹਰ ਗੱਲ ਤੇ ਨਾ ਇਦਾਂ ਕਰਿਆ ਕਰ, ਹਰ ਗੱਲ ਤੇ ਨਾ ਕਰਿਆ ਕਰ। ਹਾਂ ਪਤਾ ਕੀ ਗੱਲ ਆ, ਹਰ ਗੱਲ ਤੇ ਨਾ ਅੱਗੋਂ ਕਰਿਆ ਕਰ, ਸਾੜ ਨਾ ਬਣ ਜਾਇਆ ਕਰ। ਇਹ ਮੈਂ ਤੁਹਾਨੂੰ ਰਾਸ ਦੇ ਕੇ ਜਾ ਰਿਹਾ। ਚੈਨਲ, ਇਹ ਲੋਕ ਜਿਹੜੇ ਮੈਂ ਇੰਨੀ ਮਿਹਨਤ ਨਾਲ ਕਮਾਏ ਨੇ, ਇਹ ਤੁਹਾਡੀ ਰਾਸ ਹੋਣੀ। ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਿੰਨਾ ਕੁ ਆਪਣੇ ਨਾਲ ਜੋੜ ਕੇ ਰੱਖ ਦਿਓ, ਕਿੰਨਾ ਕੁ ਇਹਨੂੰ ਦੂਰ ਕਰ ਲੈਂਦੇ, ਇਹ ਤੁਹਾਡੀ ਸਿਰ ਪੀੜ ਆ। ਹਰ ਬਾਪ ਤੋਂ ਬਾਅਦ ਹਰ ਬੱਚਾ ਉਸ ਕਾਰੋਬਾਰ ਨੂੰ ਉਦਾਂ ਹੀ ਨਹੀਂ ਸੰਭਾਲ ਸਕਦਾ ਹੁੰਦਾ। ਸਹੀ ਗੱਲ। ਕਈ ਉੱਤੇ ਲੈ ਜਾਂਦੇ ਨੇ ਪਿਓ ਤੋਂ ਵੀ। ਮੈਂ ਪਿਓ ਨੇ ਦੁਕਾਨ ਪਾਈ ਆ, ਉਹਨੂੰ ਕੀ ਹੋ ਗਿਆ, ਮੁੰਡਾ ਆਇਆ, ਮੁੰਡੇ ਨੇ 10 ਕਰ ਲਈਆਂ ਦੁਕਾਨਾਂ। ਤੇ ਕੁਛ ਏਦਾਂ ਦੇ ਮੁੰਡੇ ਨੇ ਪਿਓ ਨੇ ਇੰਝ ਸਾਰੀ ਜ਼ਿੰਦਗੀ ਲਾ ਕੇ 10 ਦੁਕਾਨਾਂ ਬਣਾ ਕੇ ਦਿੱਤਾ, ਉਹ ਮਹੀਨੇ ਬਾਅਦ ਉਹਨੇ ਇੱਕ ਰਹਿ ਗਈ। ਇਹ ਅੱਗੋਂ ਔਲਾਦ ਦੀ ਵੀ ਹੁੰਦੀ ਗੱਲਬਾਤ। ਤੇ ਜਦੋਂ ਇਹੋ ਜਿਹੀ ਗੰਦੀ ਔਲਾਦ ਹੋਵੇ ਇਹ ਤਾਂ ਹੈ। ਇਹ ਕਮਾਲ ਵਾਲੇ ਅੱਜ ਤੋਂ ਕੁਝ 4 ਸਾਲ ਪਹਿਲੇ ਨਾ, ਮੈਂ ਤੁਹਾਨੂੰ ਦੱਸਦਾ, ਇਹਨਾਂ ਦਾ ਉਦੋਂ ਜਦੋਂ ਰੌਲਾ ਚੈਨਲ ਚੂਨਲ ਦਾ ਬਣਿਆ ਸਾਰਾ, ਮੈਨੂੰ ਬਾਹਰੋਂ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ
ਭੈਣ ਹੈ ਨਾ ਤੁਹਾਡੀ ਟੀਮ ਚੋਂ ਇੱਕ ਬੰਦਾ ਵਾ, ਉਹ ਮੇਰੇ ਕੋਲ ਨਾ ਉਹ ਕਹਿੰਦਾ ਜੀ ਕਿ ਅਸੀਂ ਸ਼ੋਅ ਕਰਨਾ ਵਾ ਕੋਈ, ਤੇ ਅਸੀਂ ਨਾ ਆਪਣਾ ਚੈਨਲ ਬਣਾ ਲਿਆ ਜਦੋਂ ਇਹਨਾਂ ਦਾ ਚੈਨਲ ਬਣਿਆ ਸੀ, ਤੇ ਅਸੀਂ ਜੀ ਉਹ ਨਾ ਉਹਦੇ ਚ ਕੁਝ ਅਮਦਾਦ ਲੋਕਾਂ ਨੂੰ ਦੇਣੀ ਆ, ਤੇ ਉਹਦੇ ਚ ਤੁਸੀਂ ਆਪਣਾ ਹਿੱਸਾ ਪਾਓ ਬਾਹਰ ਦੇ ਕਿਸੇ ਬੰਦੇ ਨੂੰ। ਉਹਨੇ ਮੈਨੂੰ ਦੱਸਤਾ। ਮੈਂ ਕਿਹਾ ਯਾਰ ਇਹ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਅਗਰ ਮੈਂ ਚੈਨਲ ਬਣਾ ਕੇ ਵੀ ਦਿੱਤਾ ਵਾ ਤੇ ਉਹ ਬਾਹਰੋਂ ਬਾਹਰ ਮਤਲਬ ਐਸਾ ਤੱਕ ਪਹੁੰਚੇ ਨੇ ਕਿ ਹੁਣ ਤੁਹਾਡੇ ਕੋਲੋਂ ਅਮਦਾਦਾ ਵੀ ਮੰਗਣ ਲੱਗ ਪਏ ਨੇ ਕਿ ਤੁਸੀਂ ਮਤਲਬ ਹਾਂ ਚੈਨਲ ਚੋਂ ਕਮਾਓ, ਕਮਾ ਕੇ ਤੁਸੀਂ ਦੇ ਦਿਓ। ਹੁਣ ਤੁਸੀਂ ਚੈਨਲ ਬਣਾਇਆ, ਚੈਨਲ ਬਣਾ ਕੇ ਤੁਸੀਂ ਕਹੋ ਜੀ ਅਸੀਂ ਇੱਕ ਸ਼ੋਅ ਕਰਨਾ ਜਿਹਦੇ ਚ ਅਸੀਂ ਮਾੜੇ ਬੰਦਿਆਂ ਨੂੰ ਆਟਾ ਚੀਨੀ ਘਿਓ ਦਿਆ ਕਰਨਾ ਤੇ ਉਹ ਤੁਸੀਂ ਪੈਸੇ ਦਿਓ। ਇਹ ਤੇ ਨਹੀਂ ਤੁੱਕ ਬਣਦਾ, ਤੁਸੀਂ ਨਾ ਦਿਓ ਜੀ। ਪਹਿਲੇ ਤੇ ਤੁਹਾਨੂੰ ਹਾਲੇ ਆਪ ਨੂੰ ਆਟੇ ਚੀਨੀ ਘਿਓ ਦੀ ਲੋੜ ਆ ਚੰਗੀ ਭਲੀ ਉਸ ਟਾਈਮ ਤੇ ਤੁਸੀਂ ਅੱਗੋਂ ਸੋਚ ਲਿਆ। ਤੇ ਮੈਂ ਕਿਹਾ ਜੀ ਅੱਛਾ। ਉਸ ਤੋਂ ਬਾਅਦ ਮੈਂ ਕਿਹਾ ਯਾਰ ਅੱਛਾ ਮੈਨੂੰ ਹੁਣ ਇਹ ਸੀ ਕਿ ਯਾਰ ਅੱਛਾ ਚਲੋ ਮੈਂ ਇਹ ਦੇਖਾਂ ਵੀ ਇਹ ਮੰਗਵਾ ਕੇ ਵਾਕਈ ਉਹ ਯਾਨੀ ਇਹ 3-4 ਜਣੇ ਦੀ ਇੱਕ ਟੀਮ ਸੀ ਨਾ ਚੈਨਲ ਦੀ, ਉਧਰ ਦਿੰਦਾ ਹੈ ਕਿ ਨਹੀਂ ਦਿੰਦਾ। ਮੈਂ ਉਹਨੂੰ ਕਿਹਾ ਭਾਈ ਤੁਸੀਂ ਨਾ 5,000 ਰੁਪਇਆ ਭੇਜੋ ਇਹਨੂੰ। ਉਹਨੇ ਕਿਹਾ ਡਨ। ਉਹਨੇ ਭਾਈ ਇਹਨਾਂ ਨੂੰ 5,000 ਰੁਪਇਆ ਭੇਜਿਆ। 1 ਦਿਨ 2 ਦਿਨ 4 ਦਿਨ ਉਹਨੇ ਨਾ ਟੀਮ ਕਿਸੇ ਦਾ ਜ਼ਿਕਰ ਨਹੀਂ ਕੀਤਾ ਕਿ ਮੈਨੂੰ 5 ਆ ਗਿਆ ਉਹ ਠੀਕ ਹੈ ਕਿ ਮੈਨੂੰ ਉਹ 5 ਜਿਹੜਾ ਆ ਗਿਆ ਵਾ ਉਹ 5 ਮਤਲਬ ਨਾ ਸ਼ੋਅ ਹੋਇਆ ਨਾ ਜਿਨ੍ਹਾਂ ਨੇ ਸ਼ੋਅ ਕਰਨ ਜਾਣਾ ਸੀ ਉਹਨਾਂ ਨੂੰ ਪਤਾ ਕਿਸੇ ਨੂੰ ਤਾਂ ਹਾਂ ਉਹ ਮੈਨੂੰ। ਲੇਕਿਨ ਮੈਂ ਨਾ ਫਿਰ ਦਰਗੁਜ਼ਰ ਕੇ ਯਾਰ ਉਹ ਮਸਲਾ ਹੋ ਗਿਆ ਹੋਵੇ। ਹੁਣ ਮੈਂ ਪਿੱਛੇ ਜੇ ਕਿਹਾ ਨਾ ਤੁਹਾਨੂੰ ਕਿ ਭਾਜੀ ਤੁਹਾਨੂੰ ਕਸਮ ਆ ਤੁਹਾਡੇ ਮਾਂ ਦੀ ਮੈਨੂੰ ਦੱਸਣਾ ਜਿਹਨੂੰ ਪੈਸੇ ਭੇਜੇ ਮੈਨੂੰ ਐਸੇ ਸਕਰੀਨਸ਼ਾਟ ਆਏ ਨੇ ਭਾਵੇਂ ਅੱਖਾਂ ਖੋਲ ਦੇਣ ਵਾਲੇ, ਅੱਖਾਂ ਖੋਲ ਦੇਣ ਵਾਲੇ ਲੱਖਾਂ ਰੁਪਈਆ, ਲੱਖਾਂ ਖੋਲ ਦੇਣ ਵਾਲੇ। ਹਾਂਜੀ ਲੱਖਾਂ ਖੋਲ ਦੇਣ ਵਾਲੇ। ਠੀਕ ਹੈ ਜੀ, ਲੱਖ ਰੁਪਈਆ 50,000 80,000 ਔਰ 2 ਨੇ ਮੈਨੂੰ 3 ਨੇ ਇਜਾਜ਼ਤ ਦਿੱਤੀ ਹੈ ਕਿ ਜੀ ਤੁਸੀਂ ਬੇਸ਼ੱਕ ਔਨ 에ਅਰ ਕਰ ਦਿਓ ਕੋਈ ਰੌਲਾ ਨਹੀਂ। ਲੇਕਿਨ ਬਹੁਤ ਸਾਰਿਆਂ ਨੇ ਮੈਨੂੰ ਕਿਹਾ ਕਿ ਜਿੱਦਾਂ ਤੁਸੀਂ ਕਸਮ ਪਾਈ ਸੀ ਨਾ ਇਹ ਸਿਰਫ ਤੁਹਾਡੀ ਕਸਮ ਤੋਂ ਅਸੀਂ ਭੇਜ ਰਹੇ ਹਾਂ, ਲੇਕਿਨ ਤੁਹਾਨੂੰ ਵੀ ਇਹ ਕਸਮ ਆ ਕਿ ਤੁਸੀਂ ਆਪਣੇ ਤੱਕ ਗੱਲ ਰੱਖਣੀ, ਸਾਡਾ ਨਾਮ ਨਹੀਂ ਲੈਣਾ, ਸਾਡਾ ਕੁਝ ਨਹੀਂ ਦੱਸਣਾ। ਠੀਕ ਹੈ ਜੀ। ਇਸ ਤੋਂ ਮੈਂ ਉਹਨਾਂ ਦਾ ਆਏ ਨੇ ਲੇਕਿਨ ਮੈਂ ਇਹ ਨਹੀਂ ਕਹਿ ਸਕਦਾ ਉਹਨੇ ਇੰਨੇ ਭੇਜੇ ਉਹਨੇ ਪਤਾ ਨਹੀਂ ਕੀ ਲੱਗ, ਲੇਕਿਨ ਬੰਦਾ ਇੱਕੋ ਹੀ, ਸੈਂਡਰ ਡਿਫਰੈਂਟ, ਹਾਂਜੀ ਅੱਗੇ ਇੱਕੋ ਹੀ, ਰਿਸੀਵਰ ਇੱਕ ਹੀ ਹੈ। ਰਿਸੀਵਰ ਇੱਕੋ ਹੀ। ਆਸਾਨੀ ਹੈ। ਅੱਛਾ ਮਾਸ਼ੀਆ ਕੀ ਕਰਦਾ ਸੀ? ਲੇਕਿਨ ਜੋ ਵੀ ਹੈ ਨਾ ਉਸਤਾਦ ਜੀ ਸੱਚੀ ਮੁੱਚੀ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਮਾਸ਼ੀਆ ਨੇ ਕੀ ਕੀਤਾ? ਓਏ ਚੱਲ ਜੋ ਵੀ ਕੀਤਾ ਮੈਨੂੰ 에어ਪੋਰਟ ਤੇ ਬੰਦਾ ਮਿਲਿਆ ਉਸਤਾਦ ਜੀ। 에어ਪੋਰਟ ਤੇ ਮੈਂ ਆਇਆ ਨਾ ਤੇ ਮੈਂ ਸਮਾਨ ਲੈ ਰਿਹਾ ਤੇ ਮੈਂ ਆਪਣਾ ਬੈਗ ਦੇਖ ਰਿਹਾ ਤੇ ਉਹ ਨਾਲ ਇਹ ਨਾ ਇੰਜ ਬੈਠਾ ਸਮਾਨ ਲੈਣ ਉਹ ਟੇਕ ਲਾ ਕੇ ਨਾ ਤੇ ਉਹ ਰੇੜੀ ਨਹੀਂ ਅੱਗੇ ਚੱਲਦੀ ਹੁੰਦੀ, ਉਹ ਇੱਕ ਪਿੱਛੇ ਨਾ ਜਿਹੜਾ ਬੈਗ ਦੇਖਣ ਦੇ ਆਪਣੇ ਤੇ ਆ ਮੈਂ ਖੜਾ ਹਾਂ ਤੇ ਇੰਜ ਮੈਨੂੰ ਦੇਖ ਕੇ ਕਹਿੰਦਾ ਓਏ ਓਏ ਉਹ ਇੱਥੇ ਖਲੋਤਾ ਤੂੰ ਤਾਂ ਸ਼ੁਗਲ ਮੇਲਾ ਨਹੀਂ ਲਾ ਰਿਹਾ। ਕਹਿੰਦਾ ਸ਼ੁਗਲ ਮੇਲਾ ਨਹੀਂ ਲਾ ਰਿਹਾ ਤੇ ਮੈਂ ਉਹਦੇ ਗੁੱਸੇ ਨੂੰ ਕਿਹਾ ਕੀ ਕਰਾਂ ਹੁਣ ਕੀ ਕਰਾਂ ਗੁੱਸੇ ਨਾਲ। ਨਹੀਂ ਉਹ ਤੇਰਾ ਕੰਮ ਆਣਾ ਸਾਡੇ ਤੇ ਸਾਰੇ ਨੂੰ ਵਿਚਾਰੇ ਤੇ ਹੁਣ ਮੈਂ ਉਹਦੇ ਤਵੱਜੋ ਤੇ ਇਹ ਗੱਲ ਹੋਈ ਤੇ ਮੈਨੂੰ 20 ਮਿੰਟ ਹੋ ਗਏ ਨੇ ਖੜੇ ਨੂੰ। ਉਹਨੇ ਇਹ ਗੱਲ ਕੀਤੀ ਤੇ ਇਧਰੋਂ ਮੇਰਾ ਬੈਗ ਆਇਆ। ਸ਼ੁਕਰ ਹੈ ਮੈਂ ਕਿਹਾ ਮੈਂ ਬੈਗ ਫੜਿਆ ਤੇ ਕਹਿੰਦਾ ਗੱਲ ਸੁਣ। ਮੈਂ ਕਿਹਾ ਹਾਂਜੀ। ਉਹ ਹਨੀ ਸਿੰਘ ਦਾ ਕੀ ਬਣਿਆ ਉਹ ਆਊਗਾ ਕਿ ਨਹੀਂ ਪਾਕਿਸਤਾਨ? ਨਹੀਂ ਇੱਧਰ ਸੁਣੀ ਕਹਿੰਦਾ ਉਹ ਕੀ ਕਹਿੰਦਾ ਹੁਣ। ਜਿੱਦਾਂ ਤੁਸੀਂ ਮੈਂ ਕੋਈ ਜਵਾਬ ਨਹੀਂ ਦਿੱਤਾ, ਮੈਂ ਸਿੱਧਾ ਚਲਾ ਗਿਆ। ਮੈਂ ਕਹੀ ਯਾਰ ਲੋ ਜੀ ਆਪਣਾ ਖਿਆਲ ਰੱਖੋ ਨਾਲ। ਉਸਤਾਦ ਜੀ ਮੈਂ ਇੱਕ ਮਿੰਟ ਗੱਲ ਕਰਨੀ ਸੀ ਕਾਫੀ ਦੇ ਨਾਲ। ਸੱਚੀ ਮੁੱਚੀ ਅੱਲਾ ਜਾਣਦਾ ਮੈਂ ਦੁਨੀਆ ਦਾ ਖੁਸ਼ ਨਸੀਬ ਬੰਦਾ ਵਾਂ ਕਿ ਮੈਨੂੰ ਮੇਰੇ ਉਸਤਾਦ ਜੀ ਇਸ ਤਰ੍ਹਾਂ ਦੇ ਲੱਭੇ। ਅੱਲਾ ਪਾਕ ਮੇਰੇ ਦਿਲ ਦੀ ਜਿੰਨੀ ਕਦਰ ਆ ਨਹੀਂ ਮੈਂ ਜ਼ਿਆਦਾ ਆਪਣੇ ਆਪ ਫੈਸਲ ਸਾਹਿਬ ਤੁਹਾਨੂੰ ਉਦੋਂ ਯਾਦ ਆਊਂ ਮੈਂ ਜਦੋਂ ਤੁਸੀਂ ਮਰੇ। ਜੀ ਫੇਰ ਕਿੱਦਾਂ ਯਾਦ ਆਇਆ? ਮੇਰੀ ਜਾਨੀ ਮਰਨ ਹੈ ਮੇਰੀ ਜਾਨੀ। ਚਲੋ ਠੀਕ ਆ ਆਪਣਾ ਖਿਆਲ ਰੱਖੋ। ਤੁਹਾਡਾ ਦਿਲ ਬਣਾਉਣਾ ਓਏ ਇੰਜ ਦਿਲ ਬਣਾ ਉਹਦੇ ਨਾਲ ਬਣਾ ਉਹਦੇ ਨਾਲ ਇਧਰੋਂ ਆ ਬਣਾ ਉਹ ਇੰਜ ਸਿੱਧਾ ਤੇ ਕਰ ਦਿਲ ਨਹੀਂ ਕਰ ਲੈ ਇੰਜ ਬਣਾ। ਉਹਨਾਂ ਦੇ ਹੱਥ ਸਿੰਗਲ ਰਹੇ ਤੇ ਇਹਦਾ ਪਾਪੜ ਬਣਾ ਲਵਾ ਜੀ ਦੇਦੀ ਬਣਾ ਹੈ ਇਹਦਾ ਪਾਪੜ ਬਣਾ ਲਵਾ। ਇਹਦਾ ਇੱਧਰ ਆ ਲਓ ਜੀ ਲਵ ਯੂ।